ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਕਰਕੇ ਕੋਈ ਨਾ ਕੋਈ ਹੋਮ ਰੈਮਡੀ ਆ ਉਹ ਪੁੱਛਦੇ ਹੋ, ਦੱਸਦੇ ਹੋ। ਜੇ ਕਿਸੇ ਨੂੰ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਆ ਉਹ ਵੀ ਤੁਸੀਂ ਪੁੱਛਦੇ ਹੋ ਅਤੇ ਨਾਲ ਦੀ ਨਾਲ ਦੱਸਦੇ ਹਾਂ। ਅਤੇ ਅੱਜ ਆਪਾਂ 2-3 ਜਿਹੜੀਆਂ ਹੋਮ ਰੈਮਡੀ ਆ ਉਹ ਬਹੁਤ ਜ਼ਰੂਰੀ ਪੁੱਛਣੀਆਂ। ਇਹ ਤਾਂ ਬਹੁਤ ਸਾਰੇ ਲੋਕਾਂ ਨੂੰ ਜਿਹੜੀ ਕਰੋਨੇ ਦੀ ਪ੍ਰੋਬਲਮ ਹੋ ਰਹੀ ਆ, ਆਪਾਂ ਕਈ ਵਾਰੀ ਠੀਕ ਆ ਨਹੀਂ ਵੀ ਦੱਸਣਾ ਚਾਹੁੰਦੇ, ਉਹ ਵੀ ਠੀਕ ਹੈਗਾ ਆ, ਪਰ ਕਈਆਂ ਨੂੰ ਬਹੁਤੇ ਲੋਕਾਂ ਨੂੰ ਹੋਇਆ ਆ ਅਤੇ ਉਹਨਾਂ ਨੇ ਆਪਣਾ ਘਰ ਦੇ ਵਿੱਚ ਰਹਿ ਕੇ ਹੀ ਇਲਾਜ ਕੀਤਾ ਆ। ਉਹਦਾ ਇੱਕ ਇਲਾਜ ਨਹੀਂ ਹੋਊਗਾ, ਬਾਕੀ ਬੋਡੀ ਵੱਖ-ਵੱਖ ਹੁੰਦੀ ਆ। ਕਿਸੇ ਨੇ ਕੋਈ ਟਿਪ ਵਰਤਿਆ ਹੋਊਗਾ, ਕਿਸੇ ਨੇ ਕੋਈ ਟਿਪ ਵਰਤਿਆ ਹੋਊਗਾ। ਤੁਸੀਂ ਆਪਣੇ ਟਿਪ ਆ ਜਿਹੜੇ ਨਾ ਸ਼ਾਇਦ ਤੁਹਾਨੂੰ ਨਹੀਂ ਹੋਇਆ, ਤੁਸੀਂ ਕਿਸੇ ਨੂੰ ਦੇਖਿਆ ਜਾਂ ਤੁਹਾਨੂੰ ਪਤਾ ਆ, ਤੁਸੀਂ ਕਿਸੇ ਨਾਲ ਗੱਲ ਸਾਂਝੀ ਕੀਤੀ ਆ, ਉਹਨੇ ਦੱਸਿਆ ਤੁਹਾਨੂੰ, ਉਹ ਜ਼ਰੂਰ ਸ਼ੇਅਰ ਕਰ ਲਿਓ। ਬਾਕੀ ਜਿਹੜੀਆਂ ਆਮ ਬਿਮਾਰੀਆਂ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਆ, ਇਹਦੇ ਬਾਰੇ ਵੀ ਆਪਾਂ ਗੱਲਬਾਤ ਆ ਜਿਹੜੀ ਉਹ ਕਰਦੇ ਰਹਿੰਦੇ ਹਾਂ। 4082725200 ਸਟੂਡੀਓ ਦਾ ਫੋਨ ਨੰਬਰ ਆ। ਪੰਜਾਬੀ ਰੇਡੀਓ USA ਦੇ ਨਾਲ ਤੁਸੀਂ ਜੁੜਦੇ ਹੋ ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ ਐਪ ਨੂੰ ਡਾਊਨਲੋਡ ਕੀਤਾ ਆ। ਹੋਰ ਤੁਸੀਂ ਵਾਈਫਾਈ ਰੇਡੀਓ ਦੇ ਰਾਹੀਂ ਸੁਣਦੇ ਹੋ। ਜਿਸ ਤਰ੍ਹਾਂ ਵੀ ਤੁਸੀਂ ਜੁੜਦੇ ਹੋ, ਆਪ ਸਭ ਦਾ ਸਵਾਗਤ ਆ। ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਜੀ। ਅਤੇ ਜਦੋਂ ਤੁਹਾਡੀ ਕਾਲ ਆਉਂਦੀ ਆ ਉਹਨੂੰ ਹੋਲਡ 'ਤੇ ਪਾ ਦਿੰਦੇ ਹਾਂ। ਹੋਲਡ 'ਤੇ ਰਿਹਾ ਕਰੋ ਪਲੀਜ਼। ਜਦੋਂ ਜੇ ਤੁਹਾਡੀ ਲਾਈਨ ਡਰੋਪ ਹੋ ਜਾਂਦੀ ਤਾਂ ਦੁਬਾਰਾ ਕਾਲ ਕਰ ਲਿਆ ਕਰੋ। ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ। 408-272-5200 ਸਟੂਡੀਓ ਦਾ ਫੋਨ ਨੰਬਰ ਹੈ। ਜਸਵੰਤ ਕੌਰ ਜੀ। ਹੈਲੋ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਮੇਰਾ 1 ਨੰਬਰ ਕੁਐਸਚਨ ਵਾ ਤੇ ਮੇਰੇ ਕੰਨ ਨਾ 2-3 ਦਿਨ ਤੋਂ ਨਾ ਬਹੁਤ ਜ਼ਿਆਦਾ ਖੁਰਕ ਹੁੰਦੀ ਆ। ਮੈਨੂੰ ਨਾ ਕਿਸੇ ਤਰ੍ਹਾਂ ਵੀ ਚੈਨ ਨਹੀਂ ਆਉਂਦੀ। ਮੈਂ ਬਦਾਮ ਰੋਗਨ ਵੀ ਪਾਇਆ ਥੋੜਾ ਜਿਹਾ ਕੋਸਾ ਕਰਕੇ, ਤੇ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ। ਮੈਨੂੰ ਨਾ ਚੈਨ ਜੇ ਨਹੀਂ ਆਉਂਦੀ ਕਿਸੇ ਵੇਲੇ ਵੀ ਰਾਤ ਨੂੰ, ਪਰ ਮੈਨੂੰ ਨੀਂਦ ਆਉਂਦੀ ਆ। ਪਲੀਜ਼ ਜੇ ਕਿਸੇ ਵੀ ਸਰੋਤੇ ਕੋਲ ਕਿਸੇ ਭੈਣ ਭਰਾ ਨੂੰ ਇਸ ਚੀਜ਼ ਦਾ ਪਤਾ ਹੋਵੇ ਜਾਂ ਕਿਸੇ ਨਾਲ ਏਦਾਂ ਹੋਇਆ ਹੋਵੇ ਤਾਂ ਮੈਨੂੰ ਦੱਸ ਦੇਵੇ ਵੀ ਕੀ ਕੀਤਾ ਸੀ ਉਹਨਾਂ ਨੇ। ਉਹਨਾਂ ਨੂੰ ਕਾਹਦੇ ਨਾਲ ਰਾਮ ਆਇਆ, ਆਪਣਾ ਤਜਰਬਾ ਮੇਰੇ ਨਾਲ ਸਾਂਝਾ ਕਰ ਲੈਣ ਤਾਂ ਕਿ ਮੈਨੂੰ ਵੀ ਕੁਛ ਪਤਾ ਲੱਗ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ। ਬਿਲਕੁਲ ਜੀ। ਕਈ ਵਾਰੀ ਇਹ ਜਿਹੜੀ ਆ ਉੱਦਾਂ ਹੀ ਨੋਰਮਲ ਵੀ ਹੁੰਦੀ ਆ ਤੁਹਾਡੇ। ਕਈ ਵਾਰੀ ਇਹ ਹੁੰਦੀ ਆ ਤੁਹਾਨੂੰ ਕੋਈ ਰੇਸ਼ਾ ਹੋਣ ਵਾਲੀ ਆ, ਹੋ ਗਈ ਆ, ਜਾਂ ਕਈ ਵਾਰੀ ਕੋਈ ਨਾ ਕੋਈ ਸਾਈਨਸ ਦੀ ਆ, ਜਾਂ ਕੋਈ ਕਿਸੇ ਤਰ੍ਹਾਂ ਵੀ ਹੈਗੀ ਆ। ਕਈਆਂ ਦਾ ਐਕਸਪੀਰੀਅੰਸ ਹੁੰਦਾ। ਪਲੀਜ਼ ਉਹਨੂੰ ਜ਼ਰੂਰ ਸ਼ੇਅਰ ਕਰ ਲਿਆ ਕਰੋ। ਤੁਸੀਂ ਇਹ ਨਾ ਸੋਚਿਆ ਕਰੋ ਵੀ ਸ਼ਾਇਦ ਤੁਹਾਨੂੰ ਹੀ ਹੋਈ ਆ। ਕਈ ਵਾਰ ਕਿਸੇ ਨੂੰ ਪਰਿਵਾਰ ਦੇ ਵਿੱਚ ਕੁਛ ਨਾ ਕੁਛ ਹੋ ਜਾਂਦਾ, ਪਰ ਤੁਹਾਡਾ ਐਕਸਪੀਰੀਅੰਸ ਜਿਹੜਾ ਉਹ ਹੋ ਜਾਂਦਾ। ਸੁਰਿੰਦਰ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਆ ਵੀ ਜੇ ਨਰਵਸ ਡੈਮੇਜ ਹੋ ਜਾਂਦੀਆਂ ਆ ਤਾਂ ਉਹਨੂੰ ਕਿੱਦਾਂ ਰੀਪਲੇਸ ਕਰ ਸਕਦੇ ਆ? ਕਿਉਂਕਿ ਮੈਨੂੰ ਬਹੁਤ ਬੈਕ ਪ੍ਰੋਬਲਮ, ਮੈਨੂੰ ਡਾਇਬਟੀਜ਼ ਹੈ ਨੀ ਗੀ, ਪਰ ਜਦੋਂ ਬੈਕ ਤੋਂ ਕੋਈ ਪ੍ਰੋਬਲਮ ਹੁੰਦੀ ਨਾ ਫਿਰ ਮੇਰੇ ਪੈਰ ਸੜਦੇ ਆ, ਤਾਂ ਫਿਰ ਮੈਨੂੰ ਬਹੁਤ ਤਕਲੀਫ ਹੁੰਦੀ ਆ ਨਾ। ਮੈਨੂੰ ਲੱਗਦਾ ਮੇਰੇ ਡੈਮੇਜ ਹੋਈਆਂ ਆ 12 ਨਰਵਸ, ਉਹਨੂੰ ਕਿੱਦਾਂ ਠੀਕ ਕਰ ਸਕਦੇ ਹੈ ਨਾ? ਉਹਨਾਂ ਨੂੰ ਕਿਵੇਂ ਰਿਵਾਈਵ ਕਰਨਾ? ਠੀਕ ਆ। ਹਾਂਜੀ ਹਾਂਜੀ, ਓਕੇ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਹੋ ਸਕਦਾ ਜੀ ਇਹ ਕਿਸੇ ਨੂੰ ਵੀ ਪਤਾ ਹੋ ਸਕਦਾ ਆ। ਤੁਸੀਂ ਜ਼ਰੂਰ ਦੱਸਿਓ ਜੇ ਕਿਸੇ ਨੂੰ ਪਤਾ ਹੋਇਆ ਕਿ ਜਿਹੜੀਆਂ ਨਰਵ ਜਿਹੜੀਆਂ ਡੈਮੇਜ ਹੋ ਗਈਆਂ ਉਹਨਾਂ ਨੂੰ ਕਿਵੇਂ ਠੀਕ ਕਰਨਾ ਆ। ਬਲਜਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਉਹ ਪੈਰਾਂ ਦੀਆਂ ਉਂਗਲਾਂ ਨਾ, ਕੁਛ ਪੈਰਾਂ ਦੀਆਂ ਉਂਗਲਾਂ 'ਚ ਦਰਦ ਰਹਿੰਦਾ ਜੀ। ਸਾਡੇ ਆਪਦੇ ਰਿਸ਼ਤੇਦਾਰਾਂ ਇੱਥੇ ਆ ਲੜਕਾ, ਉਹ ਮਤਲਬ 40 ਸਾਲ ਦੀ ਉਮਰ, ਪੈਰਾਂ ਦੀਆਂ ਉਂਗਲਾਂ ਦੁਖਦੀਆਂ ਰਹਿੰਦੀਆਂ ਨੇ। ਉਹਦੇ ਵਾਸਤੇ ਕੁਛ ਦੱਸੋਗੇ? ਕੱਲੀਆਂ ਉਂਗਲਾਂ ਹੀ ਦੁਖਦੀਆਂ ਰਹਿੰਦੀਆਂ ਨਾ? ਹਾਂਜੀ ਹਾਂਜੀ ਹਾਂਜੀ, ਕੱਲੀਆਂ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਜੇ ਕਿਸੇ ਨੂੰ ਪਤਾ ਹੁੰਦਾ ਤਾਂ ਪਲੀਜ਼ ਸ਼ੇਅਰ ਕਰ ਲਿਆ ਕਰੋ। ਬਹੁਤ ਸਾਰੇ ਲੋਕਾਂ ਦੀ ਆਫ ਏਅਰ ਕਾਲ ਆਉਂਦੀ ਹੈਗੀ ਆ। ਦੇਖੋ, ਕਈ ਜਿਹੜੀਆਂ ਬਿਮਾਰੀਆਂ ਹੁੰਦੀਆਂ ਨਾ ਉਹ ਜੇ ਲੱਗ ਵੀ ਗਈਆਂ ਉਹਨਾਂ ਦੇ ਇਲਾਜ ਹੁੰਦੇ। ਉਹਨਾਂ ਦੀ ਜੇ ਕਿਸੇ ਨੂੰ ਪਤਾ ਹੋਵੇ ਕੋਈ ਨਿਸ਼ਾਨੀ ਕੀ ਆ, ਉਹਦੇ ਵਿੱਚ ਕੀ ਖਾਣਾ ਕੀ ਚਾਹੀਦਾ ਆ, ਇਸ ਤਰ੍ਹਾਂ ਦੀਆਂ ਤੁਸੀਂ ਹੈਲਪ ਕਰ ਸਕਦੇ ਆ। ਇਸ ਤਰ੍ਹਾਂ ਦੀਆਂ ਚੀਜ਼ਾਂ ਦੱਸ ਕੇ, ਉਹਦਾ ਇਹ ਨਹੀਂ ਮਤਲਬ ਤੁਸੀਂ ਮਰੀਜ਼ ਆ। ਮਰੀਜ਼ ਕੋਈ ਵੀ ਹੋ ਸਕਦਾ, ਕੋਈ ਪਰਿਵਾਰ 'ਚ ਹੋ ਸਕਦਾ, ਕੋਈ ਆਂਢ ਗੁਆਂਢ 'ਚ ਹੋ ਸਕਦਾ, ਕੋਈ ਵੀ ਰਿਸ਼ਤੇਦਾਰ ਆ ਉਹਦਾ ਮਰੀਜ਼ ਹੋ ਸਕਦਾ ਆ। ਪਰ ਉਹਨੂੰ ਠੀਕ ਕਿਵੇਂ ਕਰਨਾ? ਜੇ ਨਹੀਂ ਵੀ ਕੋਈ ਮਰੀਜ਼ ਤੁਹਾਨੂੰ ਪਤਾ ਆ, ਉਸ ਨੂੰ ਕਿਸੇ ਨੂੰ ਤੁਸੀਂ ਠੀਕ ਕਰ ਸਕਦੇ ਆ, ਤੇ ਪਲੀਜ਼ ਜ਼ਰੂਰ ਸ਼ੇਅਰ ਕਰ ਲਓ। ਗੁਰਦੀਪ ਕੌਰ ਜੀ। ਹਾਂਜੀ ਬੇਟੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਨਾੜਾ ਕਿੱਥੋਂ ਡੈਮੇਜ ਨੇ ਉਹਨਾਂ ਦੀਆਂ? ਬੈਕ ਤੋਂ ਕਹਿੰਦੇ ਮੈਨੂੰ ਬੈਕ ਪ੍ਰੋਬਲਮ ਆ, ਤੇ ਉਹਦੇ ਨਾਲ ਜਿਹੜੀਆਂ ਉਹਦੀਆਂ ਦੀਆਂ ਨਾੜਾਂ ਡੈਮੇਜ ਹੋ ਗਈਆਂ। ਤੇ ਉਹਨਾਂ ਜਿਹੜੀ ਆਪਣੀ ਡਿਸਕ ਵਾਲੀ ਦੱਸਦੇ ਨੇ ਨੁਕਸਾ, ਉਹ ਕਿਉਂ ਨਹੀਂ ਵਰਤਦੇ? ਉਹ ਇੱਕ ਤਾਂ ਫਰਕੜੀ ਪੰਜੀਰੀ ਖਾਣ, ਇੱਕ ਮਨੱਕੇ ਵਾਲਾ ਮੇਰੇ ਕੋਲ ਨੁਕਸਾ ਹੈਗਾ ਨਾੜਾਂ ਡੈਮੇਜ ਵਾਲਾ। ਉਹ ਮੈਂ ਮੰਗਲਵਾਰ ਦੱਸਾਂਗੀ, ਮੈਨੂੰ 1-2 ਮਿਲੇ ਨਹੀਂ। ਅੱਜ ਮੈਂ ਵੇਖਦੀ ਰਹੀ ਆਪਣੇ ਸਾਰੇ ਪੇਪਰ ਫਰੋਲੇ,
ਤੇ ਇੱਕ ਫਰਕੜੀ ਪੰਜੀਰੀ ਖਾਣ, 14 ਚੀਜ਼ਾਂ ਵੀ ਖਾਣ, ਤੇ ਜਿਹੜੀ ਉਹਨਾਂ ਨੂੰ ਨਾ ਜਿਹੜੀ ਮੈਂ ਆਪਣੀ ਡਿਸਕ ਵਾਲੀ ਨੁਕਸਾ ਹੈ ਨਾ ਉਹ ਜ਼ਰੂਰ ਵਰਤਣ। ਉਹ ਭਾਈ ਜਗਵੀਰ ਨੂੰ ਵੀ ਪਤਾ, ਮੈਂ ਵੀ ਦੱਸਣੀ ਇਹਨੂੰ ਤਾਂ ਉਹ ਵੀ ਦੱਸਦੇ ਹੁੰਦੇ ਨੇ। ਉਹ ਬੜਾ ਅੱਛਾ ਹੈ, ਡੈਮੇਜ ਜਿਹੜੀਆਂ ਹੋਈਆਂ ਨਾ ਉਹਨਾਂ ਨੂੰ ਤਾਕਤ ਮਿਲੇਗੀ। ਫਿਰ ਉਹਨਾਂ ਤੇ 12 ਚੀਜ਼ਾਂ ਦੇ ਤੇਲ ਨੂੰ ਥੋੜਾ ਥੋੜਾ ਗੋਲ ਮਲ ਮਲ ਕੇ ਨਾ ਗਰਮ ਪੱਟੀ ਬੰਨ ਕੇ ਸੌਣ। ਜੇ 14 ਚੀਜ਼ਾਂ ਮਿਲ ਜਾਣ ਨਾ ਉਹਨਾਂ ਨੂੰ ਕਾਫੀ ਫਰਕ ਪਏਗਾ। ਫਰਕੜੀ ਪੰਜੀਰੀ ਖਾ ਲੈਣ, ਇੱਕ ਵਿਟਾਮਿਨ ਡੀ ਲੈਣ, ਇੱਕ ਚੂਨਾ ਵੀ ਲੈਣ। ਨੀਰਾ ਨਾੜਨ ਨਾ ਡਰੀ ਜਾਣ ਮੇਰੀਆਂ ਡੈਮੇਜ ਹੋ ਗਈਆਂ ਨੇ, ਹਨਾ। ਤੇ ਇੱਕ ਜਿਹਨਾਂ ਨੇ ਕਿਹਾ ਨਾ ਕੰਨ ਖਾਰਸ਼ ਜਾਂ ਤਾਰੇ ਮੀਰੇ ਤੇਲ ਲੈ ਕੇ ਉਹਨੂੰ ਨਾ ਗੁਣਗਣਾ ਜਿਹਾ ਹੋਵੇ, ਥੋੜਾ ਜਿਹਾ ਠੰਡਾ ਨਾ ਹੋਵੇ, ਉਹਨਾਂ 2-2 ਬੂੰਦਾ ਕੰਨ ਚ ਪਾਓ, ਉਹ ਤੀਲਾ ਰੂਹ ਵਾਲਾ ਲਬੇੜ ਕੇ ਤੇ ਉਹਨੂੰ ਥੋੜੀ ਦੇਰ ਵਾਹ ਲਬੇੜ ਕੇ ਮਸਾਜ ਕਰੋ ਤਾਂ ਉਹਨਾਂ ਨੂੰ ਰਾਈਟ ਵੇ ਆਰਾਮ ਆ ਜਾਏਗਾ। ਕਿਸੇ ਦੇ ਪੈਰਾਂ ਨੂੰ ਇੰਨੀ ਖਾਰਸ਼ ਹੁੰਦੀ ਪਈ ਸੀ ਬੜੀ, ਤੇ ਮੈਂ ਉਹਨੂੰ ਆਖਿਆ ਪਹਿਲਾਂ ਤਾਂ ਤੂੰ ਪੈਰਾਂ ਨੂੰ ਸਾਫ਼ ਕਰ, ਸੋਪ ਲਾ ਕੇ ਚੰਗੀ ਤਰ੍ਹਾਂ ਮਾਰ ਮੁਲ ਕੇ ਧੋ। ਤੇ ਉਹ ਉੱਤੋਂ ਤਾਰੇ ਮੇਰੇ ਤੇਲ 15 ਮਿੰਟ ਮੈਨੂੰ ਕਾਲ ਆ ਗਿਆ, ਨਹੀਂ ਮੇਰੇ ਤਾਂ ਖਾਰਸ਼ ਵੀ ਖਲੋ ਗਈ। ਕੋਈ ਤੇਲ ਜਿਹੜਾ ਨਾ ਇਹ ਚਮੰਦਾ ਹੈ, ਲੱਗਦਾ ਹੈ ਹਟ ਜਾਂਦੀਆਂ ਚੀਜ਼ਾਂ ਚੂਜ਼ਾਂ। ਆਹੋ, ਤੇ ਜਿਹੜੀ ਉਹ ਕਹਿੰਦੇ ਪਏ ਸੀ ਨਾ ਇੱਕ 12 ਚੀਜ਼ਾਂ ਦਾ ਤੇਲ ਜਿਹੜਾ ਨਾ ਜਿਹੜੀਆਂ ਉਂਗਲਾਂ ਪੀੜ ਕਰਦੀਆਂ ਨੇ, ਉਹਨਾਂ ਨੂੰ ਰਾਤ ਨੂੰ ਮਸਲ ਕੇ ਨਾ ਜੁਰਾਬ ਪਾਉਣ ਤੇ ਇੱਕ ਫਟਕੜੀ ਤੇਲ ਸਾਰੇ ਉਹਨਾਂ ਦਾ ਗਰਮ ਪਾਣੀ ਪਾ ਕੇ ਨਾ ਡੋਬ ਕੇ ਉਂਗਲਾਂ ਤੇ ਉਹਨਾਂ ਨੂੰ ਉੱਤੇ ਨਿੱਕੇ ਟਾਵਲ ਡੋਬ ਕੇ ਟਕੋਰ ਕਰਨ 2 ਵਾਰੀ ਦਿਨ ਚ, ਉਹਨਾਂ ਦੀ ਉਂਗਲਾਂ ਠੀਕ ਹੋ ਜਾਣਗੀਆਂ, ਹਨਾ। ਇੱਕ ਉਹ ਦਿਨ ਕਹਿੰਦੇ ਸੀ ਬੱਚੇ ਦੇ ਪੇਟ ਚ ਦਰਦ ਰਹਿੰਦੀ, ਹਟਦੀ ਨਹੀਂ। ਮਾਵਾਂ ਨੂੰ ਪਤਾ ਹੁੰਦਾ, ਦਾਦੀਆਂ ਨੂੰ ਵੀ, ਨਿੱਕੇ ਨਿੱਕੇ ਟੋਟਕੇ ਆਪਾਂ ਕਰਨੇ ਹੁੰਦੇ ਆ ਬੱਚਿਆਂ ਦੇ, ਆਪ ਨੂੰ ਪਤਾ ਹੈ। ਇੱਕ ਤਾਂ ਉਹਨੂੰ ਅੱਧਾ ਕੁ ਚਮਚਾ ਕੋਸੇ ਪਾਣੀ ਨਾਲ ਗਰਮ ਥੋੜੇ ਨਾਲ ਹਿੰਗ ਦੇ ਕੇ ਵੇਖਦੇ, ਫਿਰ ਉਹਨੂੰ ਜਵੈਨ ਤੇ ਸੌਂਫ ਤੇ ਕਾਲਾ ਨਮਕ ਅੱਧਾ ਕੁ ਚਮਚਾ ਉਹ ਦੇ ਕੇ ਵੇਖਦੇ। ਨਹੀਂ ਤਾਂ ਮੈਂ ਤਾਂ ਇੱਕ ਬੋਤਲ ਹੀ ਲੈ ਆਈ ਆ ਆਪਣੀ ਦੀ ਕਮਾਰੀ ਆਸਵ ਦੀ, ਇੰਡੀਆ ਤੋਂ ਮੰਗਾਈ ਸੀ। ਤੇ ਮੈਂ ਜਿਹਨੂੰ ਵੀ ਦੇਣੀ ਉਹਨੂੰ ਮੈਂ ਕਹਿੰਦੀ ਆ ਵੀ 3-4 ਚਮਚੇ ਦਵਾਈ ਲਵੋ ਤੇ 3 ਚਮਚੇ ਪਾਣੀ ਪਾ ਲਓ। ਬਲਵਿੰਦਰ ਸੌ ਚੁੱਕੀ, ਉਹ ਤਾਂ 20 ਮਿੰਟਾਂ 'ਚ ਹੀ ਆਰਾਮ ਆ ਜਾਂਦਾ। ਪੇਟ ਦਰਦ ਇੰਨੀਆਂ ਬਿਮਾਰੀਆਂ ਨੇ ਦੂਰ ਕੀਤਾ ਬੜਾ। ਮੈਂ ਵੱਡੀ ਬੋਤਲ ਮੰਗਾਈ ਸੀ, ਉੱਥੋਂ ਲੈ ਕੇ ਆਏ ਸੀ, ਰਾਜੂ ਨੇ ਲੈ ਕੱਲੀ। ਤੇ ਇਹਦੇ ਜਿੰਨੇ ਵੀ ਸੁਣਦੇ ਪਏ ਨਾ, ਤੁਸੀਂ ਕੁਮਾਰੀ ਆਸਬ ਜ਼ਰੂਰ ਰੱਖਿਆ ਕਰੋ। ਪੇਟ ਇੱਕ ਪੇਟ ਨਹੀਂ, ਪੇਟ 'ਚ ਕੋਈ ਪ੍ਰੋਬਲਮ ਨਹੀਂ ਹੋਵੇਗੀ, ਉਹ ਇਹਦੇ ਨਾਲ ਆਰਾਮ ਆ ਜਾਂਦਾ। ਉਸ ਭੈਣ ਜੀ ਦਾ ਸੀ, ਮੇਰੇ ਪੋਤੇ ਨੂੰ ਇਸ ਤਰ੍ਹਾਂ ਹਿੰਗ ਦੇ ਲੈਣੇ ਸੀ ਉਸੇ ਵੇਲੇ ਅੱਧੇ, ਇੱਕ ਆਪਾਂ ਨੂੰ ਕਿਸੇ ਕਾਲਰ ਨੇ ਕਿਹਾ ਸੀ ਰਾਈਟ ਵੇ ਆਰਾਮ ਆ ਗਿਆ। ਜਵੈਨ ਸੌਂਫ ਤੇ ਕਾਲਾ ਤੋਂ ਨਮਕ ਪਾ ਕੇ ਨਾ ਕੋਸੇ ਪਾਣੀ, ਜੇ ਛੋਟਾ ਬੱਚਾ ਤਾਂ ਉਹਨੂੰ ਪੀਸ ਕੇ ਪਾਣੀ 'ਚ ਘੋਲ ਕੇ ਪਿਆਓ, ਪੇਟ ਉਸੇ ਠੀਕ ਹੋ ਜਾਂਦਾ ਹੈ। ਇਹਦਾ ਕੁਮਾਰੀ ਆਸਬ ਤਾਂ ਹੈਗੀ ਹੈ ਨਾ। ਇੱਕ ਕਿਸੇ ਭੈਣ ਨੇ ਪੁੱਛਿਆ ਜੀ ਬੱਚ ਕੀ ਹੈ? ਬੱਚ ਜਿਹੜੀ ਹੈ ਨਾ ਉਹ ਡਿਪਰੈਸ਼ਨ ਦੀ ਦਵਾਈ ਹੈ। ਬੱਚ, ਸ਼ੰਖ ਪੁਸ਼ਪੀ, ਬਰਮੀ ਪਾਊਡਰ ਤੇ ਮਿਸ਼ਰੀ, ਇਹਨੂੰ ਕੁੱਟ ਕੇ ਪੀਸ ਕੇ 1 ਚਮਚਾ ਡਿਪਰੈਸ਼ਨ ਵਾਲੇ ਰਾਤ ਨੂੰ ਲੈ ਕੇ ਸੌਣ, ਦੁੱਧ ਨਾਲ ਲੈਣੀ। ਉਹਦੀ ਬੱਚ ਕੀ ਹੁੰਦਾ? ਬੱਚ ਜਿਹੜੀ ਉਹ ਡਿਪਰੈਸ਼ਨ ਦੀ ਦਵਾਈ ਹੈ, ਹੋਰ ਨਹੀਂ ਸਾਨੂੰ ਬੱਚ। ਤੇ ਇਹ ਸੁਣੀ ਤੇ ਇਹੋ ਨੁਕਸਾ ਦੱਸਦੇ ਆ। ਸ਼ੰਖ ਪੁਸ਼ਪੀ ਬੱਚ 60 ਗ੍ਰਾਮ, ਸ਼ੰਖ ਪੁਸ਼ਪੀ 100 ਗ੍ਰਾਮ, ਬਰਮੀ ਪਾਊਡਰ 100 ਗ੍ਰਾਮ, ਮਿਸ਼ਰੀ 100 ਗ੍ਰਾਮ ਪੀਸ ਕੇ ਤੇ ਥੋੜੀ ਸੌਂਫ ਤੇ ਇਲਾਚੀ ਪਾ ਲਓ ਛੋਟੀ। ਰਾਤ ਨੂੰ ਜਿੰਨੇ ਵੀ ਡਿਪਰੈਸ਼ਨ ਜਿਹੜੀ ਬੱਚ ਹੈ ਨਾ ਉਹ ਤਾਂ ਬੜੀ ਛੇਤੀ ਆਰਾਮ ਦਿੰਦੀ। ਉਹ ਚੀਜ਼ ਹੀ ਐਸੀ ਤਾਂ ਉਹ ਘੱਟ ਪਾਈ 60 ਗ੍ਰਾਮ। ਤੇ ਉਹਨਾਂ ਪੁੱਛਿਆ ਸੀ ਬੱਚ, ਤੇ ਫਿਰ ਮੈਂ ਆਖਿਆ ਮੈਂ ਅਗਲੀ ਵਾਰੀ ਦੱਸ ਦਿਆਂਗੀ। ਬੱਚ ਤਾਂ ਮਗਰ ਰੋਜ਼ ਦਾ ਡਿਪਰੈਸ਼ਨ ਦੀ ਦਵਾਈ, ਹੋਰ ਕੋਈ ਉਹ ਨਹੀਂ ਹੈਗੀ ਜੀ। ਇੱਕ ਨਾ ਮੈਂ ਦੱਸਣ ਲੱਗੀ ਸਾਂ, ਭੈਣ ਜੀ ਕਹਿੰਦੇ ਜੀ 3 ਚਮਚੇ ਐਲੋਵੇਰਾ ਦਾ ਪਾਣੀ ਪਾਓ ਤੇ 1 ਚਮਚਾ ਸ਼ਹਿਦ ਪਾਓ। 4 ਚਮਚੇ ਐਲੋਵੇਰਾ ਪਾਣੀ ਪਾਇਆ ਕਰੋ, 1 ਚਮਚਾ ਤੁਸੀਂ ਆਪਣਾ ਸ਼ਹਿਦ ਪਾਇਆ ਕਰੋ। ਇੱਕ ਜਿਹੜੇ ਭੈਣ ਜੀ ਕਾਲੇ ਮੋਤੀਏ ਵਾਲੇ ਨਾ, ਉਹਨਾਂ ਨੂੰ ਕਦੀ ਘਿਓ ਨਾ ਅੱਖਾਂ 'ਚ ਪਾਇਆ ਜੇ। ਠੀਕ ਹੈ। ਜੋ ਕੋਈ ਨੁਕਸਾ ਉਹਨਾਂ ਨੂੰ ਕੋਈ ਦੱਸਦਾ ਹੈ ਤੇ ਮਿਲ ਜਾਣੇ। ਮੇਰਾ ਨੁਕਸਾ ਜਿਹੜਾ ਉਹ ਤਾਂ ਫਿਰ ਇੰਡੀਆ ਤੋਂ ਆਏਗਾ ਤੇ ਫਿਰ ਉਹ ਗੱਲ ਬਣੇਗੀ। ਤੇ ਜਿਹੜੀ ਇਹਨਾਂ ਕਿਹਾ ਸੀ ਨਾ ਰਸੌਲੀਆਂ, 2 ਨੰਬਰ ਆਪਣੇ ਕੋਲ ਆਏ ਸੀ ਰਸੌਲੀਆਂ ਵਾਲੇ, ਉਹ ਢਿੱਡ 'ਚ ਨਹੀਂ ਹੁੰਦੀਆਂ, ਉਹ ਯੂਟਸ 'ਚ ਰਸੌਲੀਆਂ ਹੁੰਦੀਆਂ ਨੇ। ਅੱਗੇ ਵੀ ਆਪਾਂ ਕਿਹਾ ਹੋਰ ਜਗ੍ਹਾ ਕਈਆਂ ਤੇ ਵੀ ਰਸੌਲੀਆਂ ਨੇ, ਪਰ ਢਿੱਡ 'ਚ ਨਹੀਂ ਹੁੰਦੀਆਂ। ਇੱਕ ਤਾਂ ਸੁੱਕਾ ਧਨੀਆ ਵਾਲੀ ਦਵਾਈ, ਚੌਥਾ ਹਿੱਸਾ ਗਾਜਰ ਦੇ ਜੂਸ ਨਾਲ ਲੈਣ, ਚੌਥਾ ਹਿੱਸਾ ਚਮਚਾ ਲੈਣ, ਤੀਜਾ ਵੀ ਲੈ ਸਕਦੇ ਨੇ। ਸੁੱਕਾ ਧਨੀਆ 20 ਗ੍ਰਾਮ, ਜੰਗ ਅਰੜ 20 ਗ੍ਰਾਮ, ਸੁੰਡ 20 ਗ੍ਰਾਮ, ਜੌਂਕਾਰ 20 ਗ੍ਰਾਮ, ਸੁਹਾਗਾ 20 ਗ੍ਰਾਮ ਤੇ ਕਲਮੀ ਸ਼ੋਰਾ 20 ਗ੍ਰਾਮ, ਟਿੱਕਰੀ ਚਾਦਰ 10 ਗ੍ਰਾਮ। ਇਹ ਨਾ ਤੀਜਾ ਹਿੱਸਾ ਵੀ ਚਮਚੇ ਦਾ ਲੈ ਲੈਣ ਤੇ ਗਾਜਰ ਦੇ ਜੂਸ ਨਾਲ ਲੈਣ। ਦੇਖੋ ਰਸੌਲੀ ਹੁਣ ਮੈਂ ਪੂਰਾ ਨੁਕਸਾ ਦੱਸ ਦਿਆਂਗੀ, ਲਿਖ ਲੈਣ, ਦੁਬਾਰਾ ਨਹੀਂ ਦੱਸਾਂਗੀ। ਯੂਟਸ ਦੀ ਰਸੌਲੀ ਹੋਏ ਨਾ, ਕਚਨਾਰ ਗੁੱਗਲ ਦੀ ਗੋਲੀ ਬੜੀ ਚੰਗੀ, ਇੱਕ ਸਵੇਰੇ ਲਓ ਇੱਕ ਸ਼ਾਮੀ ਲਓ, ਹੋਮੋਪੈਥਿਕ ਦੀ। ਸੁੱਕਾ ਧਨੀਆ ਤੇ ਜੀਰਾ ਇਹ ਪੀਸ ਕੇ ਨਾ ਤੇ ਤਰਬੂਜ ਦੇ ਜੂਸ ਚ ਪਾ ਕੇ ਰੋਜ਼ ਘੋਲ ਕੇ ਜਿਸ ਵੇਲੇ ਮਰਜ਼ੀ ਪੀ ਲੈਣ। ਕੋਈ ਜ਼ਰੂਰੀ ਨਹੀਂ ਪੀ ਸਾਨੂੰ ਅਸੀਂ ਇੱਕੇ ਟਾਈਮ ਹੀ ਪੀਣਾ ਹੈਗਾ। ਇੱਕ ਜਿਹੜੀਆਂ ਆਪਣੀ ਰਸੌਲੀਆਂ ਨੇ ਨਾ, ਉਹ ਤੇ 14 ਚੀਜ਼ਾਂ ਬੜੀਆਂ ਚੰਗੀਆਂ ਨੇ, ਪਰ ਕੀ ਪਤਾ ਹੁਣ ਇੱਥੋਂ ਮਿਲ ਸਕਦੀਆਂ, ਇੱਥੋਂ ਤੇ ਮਿਲਦੀ ਨਹੀਂ ਨਾ ਉਹ ਚੀਜ਼ਾਂ। ਸ਼ਾਇਦ ਤੁਹਾਡੇ ਕੋਲ ਵੈਨਕੋਰ ਤੇ ਲੋਕਾਂ ਨੇ ਇਕੱਠੀਆਂ ਕਰ ਲਈਆਂ ਨੇ।
ਤੇ ਇਹ ਮੈਂ YouTube ਦਾ ਨੁਕਸਾ 4 ਨੁਕਸੇ ਦੱਸੇ ਨੇ, ਵਰਤ ਕੇ ਵੇਖੋ। ਜਿਹੜਾ ਪਹਿਲਾਂ ਦੱਸਿਆ ਨਾ ਉਹਦੇ ਨਾਲ ਤਾਂ ਕਾਫੀ ਫਰਕ ਪਿਆ ਸਾਰਿਆਂ ਨੂੰ। ਤੇ ਜਿਹੜੇ ਉਹ ਕਹਿੰਦੇ ਸੀ ਨਾ ਮੂੰਹ ਸੁੱਕਦਾ, ਗੁਰਵਿੰਦਰ ਰੋਜ਼ ਹੀ ਆਪਾਂ ਦੱਸ ਰਹੇ, ਮੇਰਾ ਵੀ ਸੁੱਕਦਾ ਸੀ। ਮੈਂ ਤਾਂ ਗੈਲਸਰੀਨ ਲਾਉਂਦੀ ਗਈ ਆ ਤੇ ਮੈਨੂੰ ਆਰਾਮ ਆ ਗਿਆ। ਤੇ ਇੱਕ ਜਗ੍ਹਾ ਗਈ ਕਰਨ ਔਲਾ ਜੇ ਅੰਦਰ ਨਹੀਂ ਆਇਆ, ਔਲਾ ਤੇ ਅਦਰਕ ਤੇ ਕਾਲਾ ਨਮਕ ਕੁੱਟ ਕੇ ਨਾ 1 ਚਮਚਾ ਜਿਹੜਾ ਨਾ ਮੂੰਹ 'ਚ ਰੱਖ ਕੇ ਥੋੜਾ ਪਾਣੀ ਨਾਲ ਉਹ ਵੀ ਲੈ ਕੇ ਵੇਖ। ਰਾਤੀ ਸੌਣ ਲੱਗਿਆ ਗੈਲਸਰੀਨ ਜਿਹੜੀ ਉਹ ਤਾਂ 2-3 ਵਾਰੀ ਦਿਨ 'ਚ ਲਾ ਲੈਣ, ਉਹਨਾਂ ਨੂੰ ਆਰਾਮ ਆ ਗਿਆ। ਹੱਥ ਹੱਲਣ ਵਾਲੇ ਜਿਹੜੇ ਨਾ ਪਕੜਾ ਅੱਧਾ ਚਮਚ ਜਿਹੜਾ ਨਾ ਪਕੜਾ ਪਾਊਡਰ ਬੱਕਰੀ ਦੇ ਦੁੱਧ ਨਾਲ ਲੈਂਦੇ ਰਹੇ ਨਾ। ਇੱਕ ਵਿਟਾਮਿਨ ਸੀ ਲੈਣ, ਮਲਟੀਵਰ ਵਿਟਾਮਿਨ ਲੈਣ, ਤੇ ਜਿਹੜੀ ਚਵਨਪ੍ਰਾਸ਼ ਹੈ ਨਾ 1 ਚਮਚ 2 ਚਮਚ ਨਾ ਦੁੱਧ ਨਾਲ ਖਾਣ, ਰਾਤ ਨੂੰ ਖਾਣ। ਥੋੜੀ ਅਸਰ ਜਿਹਾ ਹੁੰਦਾ ਨਾ, 14 ਚੀਜ਼ਾਂ ਖਾਣ ਤੇ ਉਹਨਾਂ ਦੇ ਹੱਥ ਤੇਲ ਦੇ ਠੀਕ ਹੋ ਜਾਣਗੇ। ਇੱਕ ਮੈਂ ਤੁਹਾਨੂੰ ਦੱਸਣ ਲੱਗੀ ਸਾਂ, ਉਹਨਾਂ ਨੇ ਦੱਸਿਆ ਸੀ ਆਪਣਾ ਇੱਕ ਨੁਕਸਾ। ਉਹ ਇੱਕ ਵਿਚਾਰੇ ਭਾਜੀ ਰੋਜ਼ ਹੀ ਪੁੱਛਦੇ ਨੇ ਪਿਸ਼ਾਬ ਭਰੋ। ਆਪਾਂ ਨੂੰ ਪਤਾ ਬੇਟਾ ਜਦੋਂ ਉਮਰ ਦੇ ਲਿਹਾਜ਼ ਨਾਲ ਬਲੈਡਰ ਜਿਹੜਾ ਕਮਜ਼ੋਰ ਹੋ ਜਾਂਦਾ ਤੇ ਫਿਰ ਉਹ ਕੰਟਰੋਲ ਨਹੀਂ ਹੁੰਦਾ। ਇੱਕ ਜਿਹੜਾ ਨਹੀਂ ਇੱਥੇ ਕੁਛ ਵੀ ਦਿੰਦਾ ਤੇ ਇੱਕ ਤਾਂ ਚਿੱਟਾ ਲੂਣ ਜਿਹੜਾ ਨਾ ਦਹੀਂ 'ਚ ਪਾ ਕੇ ਖਾਣ, ਚਿੱਟਾ ਹੀ ਲੂਣ ਬਿਲਕੁਲ। ਤੇ ਮੈਂ ਵਰਤਿਆ ਨੁਕਸਾ। ਇੱਕ ਤੇਲ ਕਾਲੇ ਤੇ ਜਵੈਣ ਤੇ ਗੁੜ ਇਹ ਵੱਖਰਾ ਕੁੱਟ ਕੇ ਨੁਕਸਾ ਹੈ। ਇੱਕ ਔਲਾ ਪਾਊਡਰ ਤੇ ਕਾਲੇ ਤੇਲ ਮਿਕਸ ਕਰਕੇ ਇਹ ਵੀ ਉਹ ਲੈ ਸਕਦਾ ਜਿਹਨਾਂ ਨੂੰ ਪਿਸ਼ਾਬ ਆਉਂਦੇ ਕੰਟਰੋਲ ਨਹੀਂ ਹੋ ਸਕਦਾ। ਭੁੱਜੇ ਛੋਲੇ, ਕਾਲੇ ਤੇਲ ਤੇ ਗੁੜ ਤੇ ਬਦਾਮ ਉਹ ਵੀ ਕੁੱਟ ਕੇ ਲੈ ਸਕਦੇ ਨੇ। ਤੇ ਜੇ ਕੋਈ ਇੰਡੀਆ ਜਾਂਦਾ ਹੈ ਨਾ, ਸਵਰਨ ਬੰਗ ਤੇ ਲੋਹ ਭਸਮ ਤੇ ਸੁੱਚੇ ਮੋਤੀ ਭਸਮ ਤੇ ਬੰਗ ਭਸਮ ਇਹ 4 ਚੀਜ਼ਾਂ ਮੰਗਾ ਲੈਣ। 2-2 ਤੋਲੇ ਤੇ 2 ਕੱਲ ਕਿਸੇ ਭੈਣ ਜੀ ਦੱਸੇ 4 ਚੌਲ ਜਿੰਨੀ ਇਹ ਦਵਾਈ ਨਾਲ ਲਿਆ ਜੇ। ਇਹ ਸਿਰਫ 2 ਚੌਲ ਜਿੰਨੀ ਸ਼ਹਿਦ ਚਲਾਉਣ ਜਿਹਨਾਂ ਨਾਲ ਪਿਸ਼ਾਬ ਦਾ ਕੰਟਰੋਲ ਨਹੀਂ ਹੁੰਦਾ। 1 ਮਿੰਟ। ਇੱਕ ਉਹ ਰੋਜ਼ ਕਹਿੰਦੇ ਨੇ ਇੱਕ ਤਾਂ ਸਾਬਣ ਦੀ ਚੱਕੀ ਲੈ ਕੇ ਕੋਲ ਸਵਿਆ ਕਰੋ, ਬੈੱਡ ਦੇ ਕੋਲ ਹੀ ਰੱਖ ਲਿਆ ਕਰੋ। ਜਦੋਂ ਪਈ ਨੂੰ ਜਿੱਥੇ ਪਈ ਨੂੰ ਉੱਥੇ ਰੱਖ ਕੇ ਦੱਬ ਦੇ ਦਿਓ, ਉਸੇ ਲਈ ਹਟ ਜਾਂਦੀ। ਇੱਕ ਸੁੰਡ ਤੇ ਆਵਲਾ ਪਾਊਡਰ ਤੇ ਜਿਹੜੀ ਆਪਣੀ ਹਲਦੀ ਹੈ ਨਾ, ਇਹਨੂੰ ਰੋਜ਼ ਚਮਚਾ ਲਓ। ਮੈਂ ਤਾਂ ਵਿਟਾਮਿਨ ਡੀ ਖਾਦਾ ਤੇ ਬਸ ਮੇਰੇ ਤੇ ਬੜੀਆਂ ਪੈਂਦੀਆਂ ਸੀ। ਮੈਨੂੰ ਤੇ ਮੇਰੀ ਬੇਟੀ ਨੇ ਆਖਿਆ ਇਹ ਖਾ ਕੇ ਵੇਖ ਮੈਨੂੰ ਆਰਾਮ ਆ ਗਿਆ। ਇੱਕ ਭੈਣ ਜੀਆਂ ਨੇ ਖੱਟੇ ਡਕਾਰ ਆਉਂਦੇ ਨੇ। ਖੱਟੇ ਡਕਾਰ ਨੇ ਇੱਕ ਨੇ ਅੱਗੇ ਦੱਸਿਆ ਠਿਕਰੀ ਨਸਾਦਰ ਜਿਹੜਾ ਹੈ ਨਾ, ਕਲਮੀ ਠਿਕਰੀ ਨਸਾਦਰ ਜਿਹੜਾ ਹੈ ਨਾ, ਕਾਲੀ ਮਿਰਚ 1 ਚੁਟਕੀ ਪਾ ਕੇ ਨਾ ਤੇ ਉਹ ਵੀ ਤੁਸੀਂ ਲਓ। ਨਾਲੇ ਗੈਸ ਹਟੇਗੀ, ਨਾਲੇ ਤੁਹਾਨੂੰ ਡਕਾਰ ਜਿਹੇ ਵੀ ਨਹੀਂ ਆਉਣਗੇ। ਰੋਜ਼ ਭੈਣ ਜੀ ਕਹਿੰਦੇ ਗੈਸ ਜੇ ਤੁਸੀਂ ਕੱਪ ਵਾਲੀ ਦਵਾਈ ਪੀਂਦੇ ਰਹੋ। ਕਲੌਂਜੀ ਤੇ ਦਾਲਚੀਨੀ ਚੁਟਕੀ ਸਵੇਰੇ ਸ਼ਹਿਦ ਨਾਲ ਲੈ ਲਓ। ਹਿੰਗ, ਸੌਂਫ, ਲੌਂਗ ਤੇ ਦਾਲਚੀਨੀ ਤੇ ਮੋਟੀ ਇਲਾਚੀ ਪੀਸ ਕੇ ਰੱਖ ਲਓ। 4-5 ਚੀਜ਼ਾਂ ਜਦੋਂ ਰੋਟੀ ਖਾਣ ਤੋਂ ਪਹਿਲਾਂ 10 ਮਿੰਟ ਚੁਟਕੀ ਲਓ। ਤੁਹਾਨੂੰ ਕਦੀ ਨਹੀਂ, ਇਹ ਨਿੱਕੀ ਚੀਜ਼ਾਂ ਆਪਣੇ ਘਰ ਦਾ ਜਿਹੜਾ ਹੈ ਨਾ ਇਹ ਚੀਜ਼ਾਂ ਵਰਤ ਲਓ। ਡਾਕਟਰ ਕੋਲ ਜਾਣ ਦੀ ਲੋੜ ਕੋਈ ਨਹੀਂ। ਤੇ ਮੇਰਾ ਇੱਕ ਨੁਕਸਾ ਬੜਾ ਜ਼ਰੂਰੀ ਤੁਸੀਂ ਸੁਣ ਲਓ। ਤੁਸੀਂ ਵੀ ਬਲਵਿੰਦਰ ਵਰਤ ਸਕਦੇ ਜੇ ਇਹਨੂੰ ਜੀ। ਅੱਧਾ ਟਮਾਟਰ ਲੈ ਲਓ, ਓਨਾ ਹੀ ਪਪੀਤਾ ਲੈ ਲਓ, ਓਨਾ ਹੀ ਐਲੋਵੇਰਾ ਦਾ ਗੁੱਦਾ ਲੈ ਲਓ ਤੇ ਓਨਾ ਹੀ ਤੁਸੀਂ ਹਲਦੀ 1 ਚਮਚ ਪਾ ਲਓ ਤੇ ਦੁੱਧ 2 ਚਮਚ ਪਾ ਲਓ ਤੇ ਵੇਸਣ 1 ਚਮਚ ਪਾ ਲਓ ਤੇ 5 ਚਮਚੇ ਗੁਲਾਬ ਜਲ ਪਾ ਲਓ ਤੇ 1 ਚਮਚਾ ਸ਼ਹਿਦ ਪਾ ਲਓ ਤੇ 1 ਚੁਟਕੀ ਆਪਣੀ ਤੁਸੀਂ YouTube 'ਚ ਲੈ ਲੈਣਾ। ਮੈਂ ਹੁਣ ਸਾਰਾ ਦੱਸ ਦਿੱਤਾ। 1 ਚੁਟਕੀ ਕੇਸਰ ਦੀ ਪਾ ਲਓ। ਇਹਨੂੰ ਗ੍ਰਾਈਂਡ ਕਰਕੇ ਨਾ ਕੱਚ ਦੇ ਭਾਂਡੇ 'ਚ ਪਾ ਕੇ ਫਰਿੱਜ 'ਚ ਰੱਖ ਦਿਓ। ਜਿਹੜੇ ਰੋਜ਼ ਦਾਗਾ ਵਾਲੇ, ਸਾਈਆਂ ਵਾਲੇ, ਕਿੱਲਾਂ ਵਾਲੇ ਕਾਲੇ ਹੋਏ ਪਏ ਨੇ, ਮੈਂ ਉਹ ਦੱਸਣ ਲੱਗੀ ਜੇ। ਬੜਾ ਅੱਛਾ ਨੁਕਸਾ ਜਿਹੜਾ ਫੇਸ ਤੇ ਲਾਏਗਾ ਉਹਦੀ ਸਕਿਨ ਚਮਕੇਗੀ, ਸਾਰਾ ਕੁਝ ਲੈ ਜਾਏਗਾ। ਇਹਨੂੰ ਤੁਸੀਂ ਰਾਤੀ ਬਾਉਲ 'ਚ ਪਾ ਕੇ ਫਰਿੱਜ 'ਚ ਰੱਖੋ। ਤੁਸੀਂ ਸੌਣ ਲੱਗੇ ਇੱਕ ਫੇਸ ਤੇ ਲੇਪ ਕਰਨਾ। ਸਵੇਰੇ ਕੋਸੇ ਪਾਣੀ ਨਾਲ ਧੋ ਲਓ। ਤੁਹਾਨੂੰ ਕਿਸੇ ਕਰੀਮ ਦੀ ਲੋੜ ਨਹੀਂ, ਕਿਸੇ ਚੀਜ਼ ਦੀ ਲਾਉਣ ਦੀ ਲੋੜ ਨਹੀਂ। ਜਿਹੜਾ ਇਹਨੂੰ ਮਹੀਨਾ ਕਰ ਲਏਗਾ ਨਾ ਉਹ ਜ਼ਿੰਦਗੀ ਯਾਦ ਰੱਖੇਗਾ। ਫੇਸ ਐਡਾ ਸੋਹਣਾ ਰਹੇਗਾ ਬੁੱਢੇ ਹੁੰਦਿਆਂ ਤੱਕ ਤੇ ਦਾਗ ਦੂਗ ਕਾਲੇ ਸਾਰੇ ਕਿਲ ਸਾਈਆਂ ਲੈ ਜਾਣਗੇ। ਓਕੇ ਬੇਟਾ ਤੁਸੀਂ ਵਰਤਿਆ ਕਰੋ। ਸਤਿ ਸ਼੍ਰੀ ਅਕਾਲ। ਕਈਆਂ ਨੂੰ ਨਹੀਂ ਵੀ ਲੋੜ ਹੋਣੀ, ਗੁਰਦੀਪ ਕੌਰ ਜੀ ਨਹੀਂ ਵੀ ਲੋੜ ਹੋਣੀ। ਅੱਗੇ ਚੱਲਦੇ ਹਾਂ ਜੀ। ਅਮਨਦੀਪ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਇੱਕ ਨਾ ਮੈਂ ਪੁੱਛਣਾ ਸੀ, ਮੇਰੀ ਵਾਈਫ ਆ, ਉਹਨਾਂ ਨੇ ਨਿਗਾਹ ਟੈਸਟ ਕਰਾਈ ਸੀਗੀ ਤੇ ਡਾਕਟਰ ਕਹਿੰਦੇ ਨਿਗਾਹ ਤਾਂ ਠੀਕ ਆ ਪਰ ਉਹਦੀਆਂ ਅੱਖਾਂ ਡਰਾਈ ਬਹੁਤ, ਨਵੀਂ ਆ, ਪਾਣੀ ਦੀ ਨਵੀਂ ਆ। ਜੇ ਕਿਸੇ ਨੂੰ ਪਤਾ ਹੋਵੇ ਨਾ ਭੈਣ ਜੀ, ਅੱਖਾਂ ਡਰਾਈ ਆ। ਠੀਕ ਹੈ ਹਾਂਜੀ ਅੱਖਾਂ। ਇੱਕ ਭੈਣ ਜੀ ਮੇਰੇ ਨਾ ਬ੍ਰਦਰ ਆ, ਮੇਰੇ ਵੱਡੇ ਆ ਮੇਰੇ ਤੋਂ, ਉਹਨਾਂ ਦੇ ਨਾ ਲੀਵਰ 'ਚ ਅਲਸਰ ਆ, ਯਾਨੀ ਕਿ ਖੂਨ ਦੀ ਵੀ ਉਲਟੀ ਆ ਜਾਂਦੀ ਆ। ਵੈਸੇ ਤਾਂ ਦਵਾਈ ਚੱਲਦੀ ਆ ਪਰ ਦੇਸੀ ਇਲਾਜ ਕੋਈ। ਠੀਕ ਹੈ ਹਾਂਜੀ। ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਲੀਵਰ ਨੂੰ ਕਿਵੇਂ ਬਚਾਉਣਾ ਹੈ, ਲੀਵਰ ਨੂੰ ਕਿਵੇਂ ਠੀਕ ਰੱਖਣਾ ਹੈ, ਉਹਦੀ ਗੱਲ ਕਰਦੇ ਹਾਂ। ਲక్ష్ਮੀ ਦੇਵੀ ਜੀ। ਹਾਂਜੀ ਭੈਣ ਜੀ ਮੇਰੇ 2 ਕੁਐਸਚਨ ਆ ਜੀ। ਹਾਂਜੀ ਰੇਡੀਓ ਹੌਲੀ ਕਰ ਲਓ। ਇੱਕ ਤਾਂ ਹਾਂਜੀ ਇੱਕ ਤਾਂ ਮੇਰੀ ਰਿਸ਼ਤੇਦਾਰਨੀ ਆ, ਉਹਨੂੰ ਚੇਤਾ ਭੁੱਲ ਜਾਂਦਾ ਜੀ। ਠੀਕ ਆ। ਹਾਂਜੀ ਦੂਜਾ ਕੁਐਸਚਨ ਇਹ ਆ ਵੀ ਸਾਡੇ ਬੈਕਯਾਰਡ ਦੇ ਵਿੱਚ ਤੁਲਸੀ ਬਹੁਤ ਵਾ, ਅਸੀਂ ਉਹ ਪੱਤੇ ਐਨ ਕੱਟ ਕੇ ਧੋ ਸਵਾ ਕੇ ਗ੍ਰਾਈਂਡਰ ਕਰ ਲੈਂਦੇ। ਜੇ ਕਿਸੇ ਭੈਣ ਭਾਈ ਨੂੰ ਚਾਹੀਦੀ ਹੋਵੇ ਹੈਗੇ ਡੱਬਿਆਂ 'ਚ ਪਾਈ ਲਿਜਾ ਸਕਦੇ ਆ ਚਾਹ 'ਚ ਪਾਉਣੇ ਲਈ। ਠੀਕ ਹੈ ਜੀ। ਹਾਂਜੀ ਥੈਂਕ ਯੂ ਜੀ, ਥੈਂਕ ਯੂ। ਓਕੇ ਬਲਵੀਰ ਕੌਰ ਜੀ।
ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ ਜੀ 40 ਸਾਲ ਦੀ ਗੁੱਡੀ ਆ ਸਾਡੀ ਲੜਕੀ ਮੇਰੀ, ਤੇ ਉਹਦੀ ਅੱਡੀ ਦੇ ਆਲੇ ਦੁਆਲੇ ਬਹੁਤ ਦਰਦ ਪੈਂਦਾ, ਪੈਰ ਨੀ ਥੱਲੇ ਲੱਗਦਾ। ਠੀਕ ਆ। ਬਈ ਟਕੋਰਾਂ ਵੀ ਕਰ ਹਟੀ ਆ, ਤੇਲ ਵੀ ਬਦਾਮ ਰੋਗਨ ਵੀ ਲਾ ਹਟੀ ਆ, ਭਾਰ ਨੀ ਆਉਂਦਾ ਅੱਡੀ ਤੇ ਆਲੇ ਦੁਆਲੇ। ਠੀਕ ਹੈ ਜੀ। ਇੱਕ ਉਹਦੀ ਲੜਕੀ ਆ, ਉਹਨੂੰ ਉੱਠਦੀ ਨੂੰ ਸਵੇਰ ਨੂੰ ਛਿੱਕਾਂ ਬਹੁਤ ਆਉਂਦੀਆਂ, ਕੋਈ ਦੱਸਿਓ ਏਦਾਂ ਵੀ ਕੋਈ ਦਵਾਈ। ਠੀਕ ਹੈ ਜੀ। ਹਾਂਜੀ ਤੁਹਾਡਾ ਥੈਂਕ ਯੂ ਬਹੁਤ ਬਹੁਤ। ਉਹ ਬਹੁਤ ਇੰਨੀ ਤੰਗ ਆ, ਭਾਰ ਨੀ ਆਉਂਦਾ, ਕੰਮ ਤੇ ਜਾਂਦੀ ਆ ਤਾਂ ਕਈ ਵਾਰੀ ਕਹਿੰਦੀ ਵੀ ਮੈਂ ਬਹੁਤ ਰੋਣ ਹਾਕੀ ਹੋ ਜਾਂਦੀ। ਠੀਕ ਹੈ ਜੀ। ਹਾਂਜੀ ਕੋਈ ਦੱਸਿਓ ਜੀ। ਥੈਂਕ ਯੂ ਜੀ, ਥੈਂਕ ਯੂ, ਜ਼ਰੂਰ ਦੱਸਿਓ ਜੀ। ਹਾਂ ਅੱਡੀ ਤੇ ਭਾਰ ਨਹੀਂ ਆਉਂਦਾ, ਕਈ ਵਾਰੀ ਵਿਟਾਮਿਨਾਂ ਦੀ ਘਾਟ ਹੁੰਦੀ ਆ, ਡਾਕਟਰ ਦੇ ਜਾਓਗੇ ਉਹਨਾਂ ਕਹਿਣਾ ਹੱਡੀ ਵਧੀ ਹੋਈ ਆ, ਪਰ ਦੱਸਿਓ ਜੀ ਜ਼ਰੂਰ, ਬਹੁਤ ਸਾਰਿਆਂ ਨੂੰ ਪਤਾ ਵੀ ਹੋਣਾ। ਜਸਪਾਲ ਭੱਟੀ ਜੀ ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਕੰਨਾਂ ਬਾਰੇ ਪੁੱਛਿਆ ਸੀਗਾ। ਹਾਂਜੀ। ਉਹਦੇ ਵਾਸਤੇ ਇਸ ਤਰ੍ਹਾਂ ਮੇਰੇ ਕੰਨ 'ਚ ਹੁੰਦੀ ਸੀਗੀ, ਮੇਰੇ ਕੰਨ 'ਚ ਐਗਜ਼ੀਮਾ ਸੀਗਾ ਜੀ, ਜਿਹਦੇ ਕਰਕੇ ਖਾਰਿਸ਼ ਬਹੁਤ ਹੁੰਦੀ ਸੀਗੀ। ਉਹਦੇ ਲਈ ਮੈਂ ਕੀ ਕੀਤਾ ਸੀ, ਆਪਣਾ ਗਿਰੀ ਦਾ ਤੇਲ ਨਾਰੀਅਲ ਦਾ, ਉਹ ਤੇ ਬਸੂਰ ਦੋਨੋਂ ਚੀਜ਼ਾਂ ਮਿਕਸ ਕਰਕੇ ਉਹ ਮੈਂ 2-3 ਟਾਈਮ ਲਾਉਂਦਾ ਰਿਹਾ, ਤੇ ਉਹਦੇ ਨਾਲ ਮੇਰੀ ਉਸ ਹਫ਼ਤੇ ਦੇ ਵਿੱਚ ਠੀਕ ਹੋ ਬਿਲਕੁਲ ਰਿਕਵਰੀ। ਠੀਕ ਹੈ। ਤੇ ਸੈਕੰਡਲੀ ਗੱਲ ਹੈ ਵੀ ਕਈ ਵਾਰੀ ਖਾਰਿਸ਼ ਜਿਹੜੀ ਇਨਫੈਕਸ਼ਨ ਦੇ ਨਾਲ ਵੀ ਇਨਫੈਕਸ਼ਨ ਹੋਵੇ, ਉਹਦੇ ਵਾਸਤੇ ਗਲੈਸਰੀਨ ਪਲੱਸ ਬੀਟਾਡੀਨ, ਇਹ 3-4 ਡ੍ਰੌਪ ਜਿਹੜੇ ਆ ਚਿਮਚ ਦੇ ਵਿੱਚ ਬੀਟਾਡੀਨ ਦੇ ਤੇ ਗਲੈਸਰੀਨ ਦੇ ਮਿਕਸ ਕਰ ਲੈਣੇ ਆ, ਤੇ ਉਹਨੂੰ ਥੋੜਾ ਜਿਹਾ ਕੋਸਾ ਕਰ ਲੈਣਾ ਦੇਣ ਦੇ ਉੱਤੇ, ਤੇ ਉਹਨੂੰ ਕੰਨ ਦੇ ਵਿੱਚ ਅਗਰ ਆਪਾਂ ਨੂੰ ਮਿਲ ਜੇ ਕੀ ਕਹਿੰਦੇ ਹਾਈਡਰੋਜਨ ਪਰਆਕਸਾਈਡ ਜਿਹੜੀ ਆ, ਜਿਹਨੂੰ ਕੰਨ ਸਾਫ਼ ਕਰਨ ਵਾਲਾ ਪਾਣੀ ਕਹਿ ਦਿੰਦੇ ਆਪਾਂ, ਉਹਦੇ ਨਾਲ ਸਾਫ਼ ਕਰਕੇ ਉਹ ਚਮਚ ਤੁਸੀਂ ਉਹਦੇ ਵਿੱਚ ਪਾ ਕੇ ਉੱਪਰ ਤੁਸੀਂ ਰੂੰ ਦੇ ਦਿਓ, ਤੇ ਮੈਂ 4-5 ਦਿਨ ਦੇ ਤੁਹਾਡੀ ਜਿਹੜੀ ਇਨਫੈਕਸ਼ਨ ਆ ਉਹ ਵੀ ਸਾਰੀ ਰਿਕਵਰ ਹੋ ਜਾਏਗੀ। ਠੀਕ ਹੈ ਜੀ। ਤੇ ਮੇਰਾ ਤੇ ਇਹ ਐਕਸਪੀਰੀਅੰਸ ਆ ਜੀ। ਥੈਂਕ ਯੂ ਜਸਪਾਲ ਸਿੰਘ ਜੀ। ਹਾਂਜੀ। ਲਿਵਰ ਵਾਸਤੇ ਜਿਹੜੀ ਪਲੱਸ ਜਿਹੜੀ ਆਪਾਂ ਖਾ ਸਕਦੇ 2 ਸਵੇਰੇ 2 ਤੇ 2 ਸ਼ਾਮ, ਉਹ ਇੱਕ ਹਫ਼ਤੇ ਦੇ ਤੁਹਾਡਾ ਜਿਹੜਾ ਲਿਵਰ ਆ ਕਾਫੀ। ਠੀਕ ਹੈ ਜੀ। ਥੈਂਕ ਯੂ। ਥੈਂਕ ਯੂ ਜਸਪਾਲ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਆ ਦੇਖੋ ਤੁਸੀਂ ਇੱਕ ਦੂਜੇ ਤੇ ਹੈਲਪ ਕਰਦੇ ਕਰਕੇ ਜ਼ਰੂਰ ਦੇਖਿਆ ਕਰੋ, ਕਈਆਂ ਚੀਜ਼ਾਂ ਦੇ ਬਹੁਤੇ ਨੁਕਸਾਨ ਨਹੀਂ ਹੁੰਦੇ। ਪ੍ਰਦੀਪ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਮੈਂ ਪੁੱਛਣਾ ਸੀ, ਮੈਂ ਡਾਕਟਰ ਤੋਂ ਜਿੱਦਾਂ ਟੈਸਟ ਵਗੈਰਾ ਕਰਾਏ ਉਹ ਤੋਂ ਕਹਿੰਦੇ ਪਾਣੀ ਬੋਡੀ ਜਿੱਦਾਂ ਰਟੇਨ ਹੁੰਦਾ ਉਹਨਾਂ ਨੂੰ ਵਾਟਰ ਪਾਉ ਦਿੱਤੇ ਆ, ਪਰ ਜਿੱਦਾਂ ਇੰਨਾ ਫਰਕ ਨਹੀਂ ਪੈਂਦਾ, ਗੋਡਿਆਂ ਦੇ ਥੱਲੇ ਲੱਤਾਂ ਵੀ ਪੈਰ ਵੀ ਸੁੱਜ ਜਾਂਦੇ ਆ, ਤੇ ਟਾਈਟ ਜਿਹਾ ਜਿੱਦਾਂ ਬੋਡੀ 'ਚ ਪਾਣੀ ਬਹੁਤ ਆ ਨਾ। ਹਾਂਜੀ ਠੀਕ ਹੈ। ਓਕੇ ਜੀ, ਸਤਿ ਸ਼੍ਰੀ ਅਕਾਲ। ਬੋਡੀ 'ਚੋਂ ਪਾਣੀ ਕਿਵੇਂ ਕੱਢਣਾ, ਉਹ ਤਾਂ ਆਪਣੀਆਂ ਜਿਹੜੀਆਂ ਦਵਾਈਆਂ ਦਿੰਦੇ ਆ, ਕੋਈ ਹੋਰ ਤਰੀਕਾ ਕਿਸੇ ਕੋ ਹੋਵੇ, ਕਿਹੜੀ ਚੀਜ਼ ਲਓ ਜੇ ਨਾ ਪਾਣੀ ਸੁੱਕ ਜਾਏ। ਜੱਗਾ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ। ਹਾਂਜੀ ਸਰੋਤਿਆਂ ਨੂੰ ਵੀ ਸ੍ਰੀ ਅਕਾਲ। ਬਹੁਤ ਚਿਰ ਬਾਅਦ ਗੱਲਬਾਤ ਹੋਈ ਆ। ਮੈਂ ਨਾ ਗੱਲ ਸੁਣਦਾ ਸੀ, ਆਪਣੀ ਕੋਈ ਭੈਣ ਆਈ ਸੀ ਜਾਂ ਮਾਤਾ ਆਈ ਸੀਗੀ, ਉਹਦੇ ਨਰਵਸ ਪਤਾ ਨਹੀਂ ਕੋਈ ਪ੍ਰੋਬਲਮ ਸੀ, ਉਹਦੇ ਨਰਵ ਡੈਮੇਜ ਹੋ ਗਿਆ। ਹਾਂਜੀ ਹਨਾ। ਹਾਂਜੀ ਉਹ ਏਦਾਂ ਆ ਬਈ ਹੁਣ ਮੈਨੂੰ ਇਹ ਨਹੀਂ ਪਤਾ ਹੈਗਾ ਵੀ ਉਹਦਾ ਮਤਲਬ ਫਿਜ਼ੀਕਲ ਮਤਲਬ ਕੰਡੀਸ਼ਨ ਕੀ ਆ, ਪਰ ਜੇ ਤਾਂ ਨਾੜਾਂ ਦਾ ਹੀ ਇਕੱਲਾ ਹੈਗਾ ਉਹ ਡੈਮੇਜ ਹੋ ਜਾਂਦੀ ਹੈ। ਜਿੱਦਾਂ ਮੈਂ ਦਵਾਈ ਪੀਤੀ ਸੀ ਤੇ ਮੇਰੀਆਂ ਹੋਈਆਂ ਸੀਗੀਆਂ, ਤਾਂ ਮੈਂ 2 ਸਾਲ ਨਹੀਂ ਸੀ, ਪਤਾ ਹੀ ਆ ਤੁਹਾਨੂੰ। ਹਾਂਜੀ ਹਾਂਜੀ। ਉਹ ਮਤਲਬ ਮੈਂ ਬੜਾ ਓਵਰਪੋਰਟ ਕੀਤਾ ਨਾ ਜੀ, ਵੀ ਸਾਰਾ ਕੁਝ ਕੀਤਾ, ਪਰ ਫਾਈਨਲੀ ਜਿਹੜਾ ਮਤਲਬ ਪਤਾ ਲੱਗਾ ਤੇ ਸੱਜਣ ਤੋਂ ਆਪਣੇ ਪੰਜਾਬ ਚੋਂ ਹੀ, ਜਿਹੜਾ ਸਿਨਾਮੋਨ ਦਾ ਤੇਲ ਹੁੰਦਾ ਨਾ, ਹਾਂਜੀ ਦਾਲਚੀਨੀ ਦਾ ਤੇਲ ਮਿਲ ਜਾਂਦਾ, ਇੱਥੋਂ ਇੰਨਾ ਵਧੀਆ ਨਹੀਂ ਮਿਲਦਾ, ਪਰ ਪੰਜਾਬ ਚੋਂ ਬਹੁਤ ਵਧੀਆ ਮਿਲਦਾ। ਮੈਂ ਤਾਂ ਜਦੋਂ ਜਾਂਦਾ ਮੈਂ ਇਕੱਠਾ ਹੀ ਲੈ ਆਉਣਾ। ਹਾਂਜੀ। ਤੇ ਉਹ ਨਾ ਮਤਲਬ ਪਹਿਲਾਂ 1 ਤੋਪਕੇ ਤੋਂ ਸ਼ੁਰੂ ਕਰਨਾ, ਕਿਉਂਕਿ ਮੈਨੂੰ ਪਤਾ ਨਹੀਂ ਹੁਣ ਬੰਦੇ ਦੀ ਕੰਡੀਸ਼ਨ ਕੀ ਆ, ਤੇ ਉਹ 10 ਤੋਪਕਿਆਂ ਤੋਂ ਜ਼ਿਆਦਾ ਨਹੀਂ ਕਰਦਾ 1 ਤੋਂ। ਤੇ ਮਤਲਬ ਐਨ ਘੋੜੇ ਵਰਗਾ ਹੋ ਜਾਊਗਾ। ਹੁਣ ਮੈਨੂੰ ਤੁਸੀਂ ਮਿਲੇ ਨਹੀਂ, ਹੁਣ ਮੈਂ ਉਦਾਂ ਦਾ ਹੋ ਗਿਆ ਜਿੱਦਾਂ ਦਾ ਪਹਿਲਾਂ ਸੀ। ਅੱਛਾ ਇਹ ਤੇਲ ਆ ਸਿਨੇਮਨ ਦਾ ਨਾ? ਹਾਂ, ਜ਼ਿੰਦਗੀ ਬਦਲ ਦਿੰਦਾ ਬੰਦੇ ਦੀ। ਮਤਲਬ ਮੈਨੂੰ ਮੈਂ ਬਹੁਤ ਜ਼ਿਆਦਾ ਵੀਕ ਹੋ ਗਿਆ ਸੀ, ਤੇ ਪਰ ਹੁਣ ਮਤਲਬ ਮੇਰੀ ਜਿਹੜੀ ਸਿਹਤ ਵੀ ਤੇ ਮਤਲਬ ਮੇਰੀ ਹੈਲਥ ਵੀ ਮਤਲਬ ਹੁਣ ਮੈਨੂੰ ਉਦਾਂ ਦਾ ਜਿਹੜੇ ਬੰਦੇ ਤੁਹਾਡੀ ਵੀਕਨੈਸ ਵੀ ਚਲੇ ਗਈ ਨਾ, ਇਹਦਾ ਤੁਹਾਡਾ ਮਤਲਬ? ਮੈਂ ਕਹਿੰਦਾ ਜੀ ਕੱਖ ਵੀ ਨਹੀਂ ਰਹਿੰਦਾ ਬੰਦੇ ਸਰੀਰ ਐ ਵਿੱਚੋਂ ਜ਼ਹਿਰ ਜਿਹੜੀ ਸੀ ਉਹ ਮੇਰੇ ਅੰਦਰ ਸਾਰੀ ਬਾਹਰ ਕੱਢ। ਕਿਉਂਕਿ ਜ਼ਹਿਰ ਜਿਹੜੀਆਂ ਇਹ ਦਵਾਈਆਂ ਜਿਹੜੀਆਂ ਪਹਿਲੀ ਗੱਲ ਤਾਂ ਕੋਈ ਖਾਵੇ ਨਾ, ਰਿਕਮੈਂਡ ਕਰਦਾ ਨਹੀਂ, ਕਿਉਂਕਿ ਸਾਰੀਆਂ ਜ਼ਹਿਰਾਂ ਹੀ ਆ ਇਹਨਾਂ ਨੇ ਪਤਲਾ ਕਰਨਾ। ਤੇ ਜੇ ਖਾ ਵੀ ਲਈ ਆ ਤਾਂ ਉਹ ਇਹ ਚੀਜ਼ ਵਰਤੇ ਕੱਲਾ। ਉਹ ਇੱਕ ਇਹ ਆ ਵੀ ਖਾਣਾ ਉਹ ਨਿਰਣੇ ਆ, ਸਵੇਰੇ ਉੱਠ ਕੇ ਸਵੇਰੇ ਉੱਠ ਕੇ ਨਾ ਮਤਲਬ ਪਾਣੀ ਲੈ ਲੈਣਾ ਕੋਸਾ ਜਿਹਾ, ਉਹਦੇ ਚ 1 ਤੋਪਕਾ ਪਾਉਣਾ, ਤੇ ਉਹ ਮਤਲਬ ਮੂੰਹ ਤੇ ਤਾਂ ਰੱਖਣੀ, ਉਹਦੇ ਤਾਂ ਸੰਗ ਤੇ ਚਮਚਾ ਨਾ, ਛੋਟਾ ਚਮਚਾ ਲੈ ਲੈਣਾ, ਸੰਗ ਤੇ ਤਾਂ ਨੂੰ ਨੰਗਾ ਕੇ ਉੱਤੋਂ ਦੀ ਮਤਲਬ ਕੋਈ ਵੀ ਚਾਹ ਪੀਣੀ ਚਾਹ ਪੀ ਲੈਣ, ਪਾਣੀ ਫਿਰ ਪੀਣਾ ਪਾਣੀ ਪੀ ਲੈਣ, ਪੀਣ ਗਰਮ, ਮਤਲਬ ਠੰਡਾ ਨਹੀਂ। ਇਹ ਖਿਆਲ ਰੱਖਣਾ। ਰਾਤ ਨੂੰ ਦੁੱਧ ਚ। ਅੱਛਾ। ਮੈਂ ਤਾਂ ਸਵੇਰੇ ਤੇ ਸ਼ਾਮ ਦੁੱਧ ਚ ਹੀ ਪੀਂਦਾ ਰਿਹਾ। ਜਿੱਦਾਂ ਹੁਣ ਮਤਲਬ ਮੈਂ ਕਦੇ ਪੀਣਾ ਆ, ਮਤਲਬ ਮੈਂ 10 ਬੂੰਦਾਂ ਤੱਕ ਪੀਣਾ ਕਰਕੇ ਮੈਂ YouTube ਤੇ ਉਹਦੇ ਨਾਲ ਤੁਹਾਡਾ ਮਤਲਬ ਜਿਹੜੀਆਂ ਨਾੜਾਂ ਜਿਹੜੀਆਂ ਦੁਆਰਾ, ਮੇਰਾ ਡਾਕਟਰ ਹੈਰਾਨ ਹੈ ਜਿਹੜੇ ਡਾਕਟਰਾਂ ਨੇ ਇਹ ਕਹਿ ਦਿੱਤਾ ਸੀ ਤੇਰਾ ਮਤਲਬ ਸਿਰਫ ਦਵਾਈਆਂ ਤੇ ਰਹਿਣਾ ਤੂੰ,
ਮੇਰੀਆਂ ਦਵਾਈਆਂ ਖਤਮ ਹੋ ਗਈਆਂ। ਠੀਕ ਹੈ। ਮਤਲਬ ਬਾਹਲਾ ਮਤਲਬ ਨਹੀਂ ਕਰਨ ਦੀ ਲੋੜ, ਜਿੱਦਾਂ ਹੁਣ ਵੀ ਕਈ ਤਾਂ ਬੰਦੇ ਇਹ ਦੱਸ ਦਿੰਦੇ ਜੀ 14 ਚੀਜ਼ਾਂ 15 ਚੀਜ਼ਾਂ ਨਾਲ ਲੋੜ ਹੀ ਨਹੀਂ, ਕੱਲਾ ਦਾਲਚੀਨੀ ਦਾ ਤੇਲ ਪੀਓ। ਜੇ ਮਤਲਬ ਚਾਹ ਚੂ ਵੀ ਬਣਾਉਣੀ ਹੈ ਤਾਂ ਦਾਲਚੀਨੀ ਵਿੱਚ ਪਾ ਲੈਣ, ਮਤਲਬ ਉਹਦੇ ਤੇ ਜ਼ੋਰ ਦੇਣ। ਪਰ ਬਾਹਲਾ ਜਦੋਂ ਨਾ ਸਰੀਰ ਜ਼ਿਆਦਾ ਤੁਹਾਨੂੰ ਜਿੱਦਾਂ ਗਰਮੀ ਜਿੱਦਾਂ ਕਈਆਂ ਨੂੰ ਪੈ ਜਾਂਦੀ ਹੈ ਜਿੱਦਾਂ, ਤੇ ਉਹਦੇ ਲਈ ਵੀ ਇਲਾਜ ਦੱਸਿਆ ਸੀ ਉਹ ਬੰਦੇ ਨੇ ਵੀ ਜੇ ਗਰਮੀ ਹੋਣ ਲੱਗੇ ਤਾਂ ਬੱਕਰੀ ਦੇ ਦੁੱਧ ਦੀ ਲੱਸੀ ਇੱਥੋਂ ਮਿਲ ਜਾਂਦਾ, ਬੱਕਰੀ ਦਾ ਦੁੱਧ ਉਹ ਕੱਚੀ ਲੱਸੀ ਪੀਓ, ਪਰ ਉਹ ਉਨਾ ਚਿਰ ਨਾ ਛੱਡਣ, ਉਹ ਘਟਾ ਦੇਣ। ਜਿੱਦਾਂ ਮੰਨ ਲਓ ਵੀ ਮਤਲਬ ਗਰਮੀ ਹੋ ਗਈ, ਉਹਨੂੰ ਬੂੰਦਾਂ ਘਟਾ ਦੇਣ। ਠੀਕ ਹੈ ਜੀ। ਜਿੱਦਾਂ ਹੁਣ 1 ਤੋਂ ਲੈ ਕੇ 10 ਤੱਕ, ਹੁਣ ਮੈਨੂੰ ਨਹੀਂ ਪਤਾ ਉਹਨਾਂ ਦੀ ਫਿਗਰ ਕੀ ਆ ਨਾ, ਮਤਲਬ ਆਪਣੀ ਬੋਡੀ। ਹਾਂਜੀ ਬੋਡੀ ਦੇਖ ਕੇ ਕਰਨਾ। ਹਾਂਜੀ ਹਾਂ, ਬੋਡੀ ਦੇਖ ਕੇ 1 ਤੋਂ ਸ਼ੁਰੂ ਕਰਨ। ਉਹਨਾਂ ਨੂੰ ਮਤਲਬ 1 ਹਫ਼ਤੇ ਦੇ ਵਿੱਚ ਪਤਾ ਲੱਗ ਜਾਣਾ, 1 ਹਫ਼ਤੇ ਦੇ ਵਿੱਚ। ਠੀਕ ਹੈ। ਹਾਂਜੀ, ਧੰਨਵਾਦ ਜੀ, ਧੰਨਵਾਦ। ਥੈਂਕ ਯੂ ਜੀ, ਬਹੁਤ ਧੰਨਵਾਦ ਹੈ ਜੀ। ਦੇਖੋ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਕਿ ਜਿਹੜੀਆਂ ਤੁਹਾਨੂੰ ਆਮ ਹੀ ਚੀਜ਼ਾਂ ਹੁੰਦੀਆਂ ਆ, ਜਿਹੜੀਆਂ ਡਾਕਟਰਾਂ ਨੇ ਵੀ ਜਵਾਬ ਦਿੱਤਾ ਹੈ, ਉਹ ਆਰਾਮ ਆ ਜਾਂਦਾ ਆ। ਹਰਮਿੰਦਰ ਆਸਟ੍ਰੇਲੀਆ ਤੋਂ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ। ਤੁਹਾਨੂੰ ਇੱਕ ਖੁਸ਼ਖਬਰੀ ਦੇਵਾਂ। ਲਾਓ ਜੀ, ਦੱਸੋ ਹੋਰ ਵੀ ਆਰਾਮ ਆਵੇ ਕਿਸੇ ਨੂੰ। ਹਾਂਜੀ, ਮੈਂ ਉਹ ਭੈਣ ਜੀ ਹੁਣੇ ਫੋਨ ਕਰਕੇ ਹਟੇ ਵੀ ਮੇਰੀਆਂ ਲੱਤਾਂ ਦੀ ਸੋਜ ਨਹੀਂ ਜਾਂਦੀ। ਹਾਂਜੀ। ਤੇ ਮੈਂ 10 ਸਾਲ ਤੋਂ ਮੇਰਾ ਇਹ ਹਾਲ ਸੀਗਾ। ਮੇਰੀ ਇੰਨੀ ਬੁਰੀ ਹਾਲਤ ਸੀ ਕਿ ਮੈਂ ਪੈਰ ਘੜੀਸ ਕੇ ਰੱਖਣਾ ਸ਼ੁਰੂ ਹੋ ਗਿਆ ਸੀ, ਚੱਕ ਨਹੀਂ ਸੀ, ਸੋਜ ਬਹੁਤ। ਮੈਨੂੰ ਹੁਣ 2 ਮਹੀਨੇ ਹੋ ਗਏ, ਮੈਂ ਕਲੌਂਜੀ ਪੀਸ ਕੇ ਰੱਖੀ ਹੋਆ। ਉਹ ਮੈਂ ਕਲੌਂਜੀ ਦਾ ਅੱਧਾ ਚਮਚ ਸਵੇਰੇ ਖਾਲੀ ਪੇਟ ਗਰਮ ਪਾਣੀ ਨਾਲ ਲੈਂਦੀ ਹਾਂ। ਬੁਰਸ਼ ਮਤਲਬ ਮੈਂ ਬਾਅਦ 'ਚ ਕਰਨਾ, ਪਹਿਲਾਂ ਬਾਥਰੂਮ ਜਾਣਾ ਤਾਂ ਲੈਣੀ ਆ ਕਲੌਂਜੀ, ਫਿਰ ਸ਼ਾਵਰ ਕਰਕੇ ਫਿਰ ਬਾਅਦ 'ਚ ਬੁਰਸ਼ ਕਰ, ਬਾਸੀ ਮੂੰਹ ਤੇ ਲੈਣੀ ਆ। ਤੇ ਮੇਰੀਆਂ ਦਰਦਾਂ ਵੀ ਤੇ ਮੇਰੀਆਂ ਲੱਤਾਂ ਦੀ ਸੋਜ ਆ, ਉਹ ਘੱਟ ਤੋਂ ਘੱਟ 70-75% ਘੱਟ ਗਈ ਆ। ਮੈਂ ਹੁਣ ਨੋਰਮਲ ਤੁਰੀ ਫਿਰਦੀ। ਠੀਕ ਹੈ। ਜਿੰਨੀ ਮੇਰੀ ਕੰਡੀਸ਼ਨ ਜ਼ਿਆਦਾ ਹਾਈ, ਹਾਲਤ ਜ਼ਿਆਦਾ ਖਰਾਬ ਸੀ। ਮੈਂ ਕਿਹਾ ਭੈਣ ਭਰਾ, ਭੈਣ ਜੀ ਕਈ ਪੁੱਛਦੇ, ਮੇਰੇ ਵਰਗੇ ਕਈ ਲੋਕ ਹੈਗੇ ਆ। ਦੂਸਰਾ ਇੱਕ ਭੈਣ ਜੀ ਕੁਲਵਿੰਦਰ ਨੇ ਦੱਸਿਆ ਸੀ 9 ਮਣਕੇ 9 ਇਲਾਇਚੀਆਂ ਤੇ ਸੌਂਫ ਦਾ ਚਮਚਾ। ਉਹ ਬਲਵਿੰਦਰ ਜੀ ਇੰਨੀ ਵਧੀਆ ਚੀਜ਼ ਆ। ਮੈਂ ਉਹ ਫੀਡਬੈਕ ਉਹਦੀ ਦਿੰਦੀ ਆ ਵੀ ਉਹ ਬੰਦੇ ਦੀ ਜੇ ਮਹੀਨੇ 'ਚ ਤੁਸੀਂ 5 ਦਿਨ ਪੀ ਲੈਂਦੇ ਆ, ਜ਼ਿੰਦਗੀ ਬਦਲ ਦਿੰਦੀ ਆ। ਜੇ ਰਾਤ ਨੂੰ ਜਿਹੜੇ ਬਾਥਰੂਮ ਬਾਰ ਉੱਠਣਾ ਪੈਂਦਾ, ਉਹ ਬਾਥਰੂਮ ਨਹੀਂ ਉੱਠਣਾ ਪਊਗਾ ਉਹਦੇ ਨਾਲ। ਤੇ ਮਣਕੇ, ਸੌਂਫ ਤੇ ਹੋਰ ਕੀ ਦੱਸਿਆ? ਇੱਕ ਭੈਣ ਜੀ ਕੁਲਵਿੰਦਰ ਕੌਰ ਆ, ਉਹ ਦੱਸਦੇ ਸੀ 9 ਮਣਕੇ 9 ਇਲਾਇਚੀਆਂ ਤੇ ਵੱਡਾ ਚਮਚਾ ਸੌਂਫ ਦਾ। ਤੇ ਮੈਂ ਤਾਂ ਸੌਂਫ ਤੇ ਇਲਾਇਚੀਆਂ ਪੀ ਲਈਆਂ, ਮਣਕਿਆਂ ਦੇ ਬੀ ਕੱਢ ਕੇ ਰੱਖੇ ਸੀਗੇ। ਉਹ ਮੈਂ 9 ਮਣਕੇ ਪਾ ਕੇ ਮੈਂ ਥੋੜਾ ਜਿਹਾ ਪਾਣੀ ਪਾ ਕੇ ਵਾਲ ਲੈਣੀ, ਫਿਰ ਬਾਅਦ 'ਚ ਦੁੱਧ ਦਾ ਕੱਪ ਪਾ ਕੇ ਉਹ ਪੀ ਲੈਣੀ। ਉਹਦੇ ਨਾਲ ਮੈਂ 5 ਦਿਨ ਪੀਤੇ। ਤੁਸੀਂ ਮੇਰੀ ਬੋਡੀ ਇੱਦਾਂ ਹੋ ਗਈ ਜਿੱਦਾਂ ਆਪਾਂ ਇੰਡੀਆ ਨੀ ਰੈਬੀਟੇਲ ਦੇ ਕੈਪਸੂਲ ਲੋਕੀ ਕੈਪਸੂਲ ਖਾਂਦੇ ਹੁੰਦੇ ਸੀ, ਇੰਨੀ ਤਾਕਤ ਉਹਦੇ ਵਿੱਚ ਹੈਗੀ ਆ। ਹਰ ਇੱਕ ਬਾਥਰੂਮ ਜਿਹੜਾ ਬਾਰ ਰਾਤ ਨੂੰ ਉੱਠਣਾ ਪੈਂਦਾ, ਉਹ ਵੀ ਨਹੀਂ ਉੱਠਣਾ ਪੈਂਦਾ ਫਿਰ। ਠੀਕ ਹੈ ਜੀ, ਬਹੁਤ ਵਧੀਆ ਚੀਜ਼ ਹੈ। ਹਾਂਜੀ, ਇਹ ਮੇਰੀਆਂ 2 ਚੀਜ਼ਾਂ, ਮਤਲਬ ਮੈਂ ਇੱਕ ਫੀਡਬੈਕ, ਇੱਕ ਮੈਂ ਜਿਹੜੀ ਆਪ ਅਜਮਾਈ ਆ, ਉਹ ਸਾਰੇ ਭੈਣ ਭਰਾਵਾਂ ਨੂੰ ਫਾਇਦਾ ਮਿਲਣਾ ਚਾਹੀਦਾ ਜੀ। ਚਲੋ ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਹੋਰ ਫੀਡਬੈਕ ਲੈ ਕੇ ਵਾਪਸ ਆਇਓ। ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੇ ਤੁਸੀਂ ਫੀਡਬੈਕ ਦਿੰਦੇ ਆ, ਚੀਜ਼ਾਂ ਨੂੰ ਵਰਤ ਕੇ ਦੇਖਦੇ ਆ। ਪਲਵਿੰਦਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਇੱਕ ਮੈਂ ਪੁੱਛਣਾ ਸੀਗਾ ਵੀ ਉਹ ਆਸ਼ੂ ਕੁਮਾਰੀ ਹੁੰਦੀ, ਉਹ ਕਿੱਥੋਂ ਮਿਲਦੀ ਆ? ਉਹ ਪੰਜਾਬੀ ਸਟੋਰਾਂ ਤੋਂ ਮਿਲ ਜਾਂਦੀ। ਅੱਛਾ, ਤੇ ਉਹ ਬੱਚੇ ਵੀ ਪੀ ਸਕਦੇ ਆ? ਬੱਚੇ ਨੂੰ ਕਾਹਦੇ ਲਈ ਦੇਣੀ ਤੁਸੀਂ? ਭੈਣ ਜੀ, ਪੋਤਾ ਮੇਰਾ, ਮੈਂ ਅੱਗੇ ਵੀ ਜਿਹਦਾ ਸਵਾਲ ਕੀਤਾ ਸੀ ਵੀ ਉਹ 5 ਸਾਲ ਦਾ ਆ, ਉਹਦਾ ਢਿੱਡ ਬਹੁਤ ਦੁਖਦਾ ਰਹਿੰਦਾ। ਥੋੜੀ ਤੋਂ ਸ਼ੁਰੂ ਕਰਿਓ, ਉਹਨੂੰ ਚਮਚਾ ਭਰ ਕੇ ਨਹੀਂ ਦੇਣਾ ਤੁਸੀਂ। ਹਾਂਜੀ, ਇੱਕ ਮੈਂ ਰਿਕੁਐਸਟ ਕੀਤੀ ਸੀਗੀ ਵੀ ਮੇਰੀ ਜਿੱਦਾਂ ਦੋਹਤੀ ਆ 11 ਸਾਲ ਦੀ, ਉਹਦੀ ਧੌਣ ਬਹੁਤ ਜ਼ਿਆਦਾ ਕਾਲੀ ਆ ਆਪ, ਪਰ ਇੰਨੀ ਚਿੱਟੀ ਆ ਉਹ, ਤੇ ਧੌਣ ਵੀ ਤੇ ਚਿੱਟੀ ਹੋਣੀ ਚਾਹੀਦੀ, ਧੌਣ ਬਹੁਤ ਜ਼ਿਆਦਾ ਕਾਲੀ ਆ। ਠੀਕ ਹੈ ਜੀ। ਹਾਂਜੀ, ਉਹ ਕਿਸੇ ਭੈਣ ਭਰਾ ਨੂੰ ਪਤਾ ਹੋਵੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ। ਵੈਸੇ ਤਾਂ ਉਹ ਇੱਕ ਨੁਸਖਾ ਦੱਸ ਕੇ ਗਏ ਆ ਵੀ ਗੁਰਦੀਪ ਕੌਰ ਹੋਣੀ, ਤੇ ਜਿਹਨਾਂ ਦੇ ਇਸ ਤਰ੍ਹਾਂ ਕੋਈ ਮੂੰਹ ਤੇ ਕਾਲਾ ਜਾਂ ਧੌਣ ਤੇ ਵੀ ਇਹੀ ਸੇਮ ਥਿੰਗ ਹੀ ਆ, ਉਹ ਤੁਸੀਂ ਚੀਜ਼ਾਂ ਦੁਬਾਰਾ ਸੁਣ ਕੇ ਉਹ ਵੀ ਕਰ ਸਕਦੇ ਆ। ਹੋਰ ਵੀ ਪੁੱਛਦੇ ਆ। ਜਸਪ੍ਰੀਤ। ਹੈਲੋ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਏਦਾਂ ਪੁੱਛਣਾ ਸੀ, ਜਿੱਦਾਂ ਮੈਨੂੰ ਬਾਹਲੀ ਭੋਜਨ ਨਾਲੀ 'ਚ ਇਨਫੈਕਸ਼ਨ ਜੀ ਕਈ ਵਾਰ ਬਹੁਤ ਹੋ ਜਾਂਦੀ ਹੈ, ਮੂੰਹ 'ਚ ਵੀ ਜਿੱਦਾਂ ਪਾਣੀ ਜਿਹਾ ਮੂੰਹ 'ਚ ਆਉਣ ਲੱਗ ਜਾਂਦਾ, ਜਿਵੇਂ ਘਬਰਾਹਟ ਜੀ ਵੀ ਬਹੁਤ ਹੁੰਦੀ ਹੈ, ਜਿਵੇਂ ਠੰਡ ਜੀ ਵੀ ਅੰਦਰੋਂ ਲੱਗਦੀ। ਠੀਕ ਆ। ਹਾਂਜੀ, ਇਹਦੇ ਬਾਰੇ ਜ਼ਰੂਰ ਮੈਨੂੰ ਕੋਈ ਦੱਸਿਓ। ਸਾਰੇ ਪੇਟ 'ਚ ਇਨਫੈਕਸ਼ਨ ਹੋ ਜਾਂਦੀ ਹੈ ਜੇ ਮੈਂ ਕੋਈ ਬਾਹਰਲੀ ਕਦੇ ਚੀਜ਼ ਖਾ ਲੈਂਦੀ ਹਾਂ। ਠੀਕ ਹੈ ਜੀ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕਮਾਈ ਆਸਮ ਦੀ ਟਰਾਈ ਕਰ ਸਕਦੇ ਹਾਂ, ਤੁਹਾਡੇ ਵੱਲ ਵੀ ਸਟੋਰਾਂ 'ਤੇ ਹੋਣੀ ਆ। ਜੇ ਸ਼ਿਪਮੈਂਟ ਉੱਥੋਂ ਇੰਡੀਆ ਤੋਂ ਆ ਗਈ ਆ ਤਾਂ ਫਿਰ ਜ਼ਰੂਰ ਸਾਰੇ ਸਟੋਰਾਂ 'ਤੇ ਹੋਊਗੀ। ਬਲਵਿੰਦਰ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀਗਾ, ਮੇਰਾ ਬੇਟਾ ਆ 6 ਸਾਲ ਦਾ। ਹਾਂਜੀ ਹਾਂਜੀ, ਉਹ ਜਿੱਦਾਂ ਰਾਤ ਨੂੰ ਉੱਪਰ ਉਹਦਾ ਬਾਥਰੂਮ ਨਿਕਲ ਜਾਂਦਾ ਆ, ਜਿੱਦਾਂ 2 ਮਹੀਨੇ ਹੋ ਜਾਂਦੇ ਆ। ਠੀਕ ਆ। ਉਹ ਜਿੱਦਾਂ ਡੇਲੀ, ਹਾਂਜੀ, ਕਰਕੇ ਵੀ ਸੌਂਦਾ, ਪਰ ਫਿਰ ਵੀ ਰਾਤ ਨੂੰ ਰੋਜ਼ ਕਰਦਾ ਆ। ਠੀਕ ਹੈ ਜੀ।
ਹਾਂਜੀ, ਤੇ ਇੱਕ ਉਹਨਾਂ ਦੰਦ ਬੜੇ ਉਹਦੇ ਬਾਰੇ ਪੁੱਛਣਾ ਸੀਗਾ ਜੇ ਕਿਸੇ ਨੂੰ ਪਤਾ ਹੋਊਗਾ। ਦੰਦ ਕਰੀਚਦਾ, ਠੀਕ ਆ ਠੀਕ ਹੈ ਜੀ। ਦੰਦ ਕਰੀਚਣਾ ਤਾਂ ਕਹਿ ਦਿੰਦੇ ਢਿੱਡ 'ਚ ਕੋਈ ਨਾ ਕੋਈ ਪ੍ਰੋਬਲਮ ਹੈਗੀ ਆ, ਪਰ ਪੁੱਛ ਵੀ ਸਕਦੇ ਡਾਕਟਰ ਤੋਂ, ਹੋਰ ਵੀ ਪੁੱਛ ਲੈਂਦੇ ਆਪਾਂ। ਦਰਸ਼ਨ ਬਾਸੀ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੈਂ ਹੈਗਾ ਮੈਂ ਤਾਂ ਸ਼ੂਗਰ ਦਾ ਮਰੀਜ਼ ਆ, ਪਰ ਮੇਰੇ ਨਾ ਪੈਰ ਭੈਣ ਜੀ ਬਹੁਤ ਜ਼ਿਆਦਾ ਲੂ ਹੁੰਦੇ ਆ, ਸਾਰੀ ਸਾਰੀ ਰਾਤ ਬਹਿ ਕੇ ਕੱਟਣੀ ਪੈਂਦੀ ਆ। ਉਹ ਉਂਗਲਾਂ ਮੋਹਰਿਓਂ ਤੇ ਸਾਰੇ ਪੈਰ ਹੀ ਲਾ ਲਓ। ਅੱਛਾ, ਇਹਦੀ ਕਿਰਪਾ ਕਰਕੇ ਮੈਂ ਬਹੁਤ ਔਖਾ ਆ। ਕੋਈ ਨਹੀਂ, ਪੁੱਛਦੇ ਆਪਾਂ। ਓਕੇ, ਬਹੁਤ ਬਹੁਤ ਮਿਹਰਬਾਨੀ। ਜੇ ਮੈਂ ਅੱਜ ਨਾ ਸੁਣ ਸਕਿਆ ਫਿਰ ਐਤਵਾਰ ਨੂੰ ਵੀ। ਹਾਂਜੀ ਹਾਂਜੀ, ਰਾਤ ਨੂੰ ਰਿਪੀਟ ਹੁੰਦਾ ਜੀ 9 ਵਜੇ। ਬਹੁਤ ਮਿਹਰਬਾਨੀ ਹੋਊਗੀ ਜੇ ਕੋਈ। ਧੰਨਵਾਦ ਜੀ, ਧੰਨਵਾਦ। ਓਕੇ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸੁਖਵਿੰਦਰ ਕੌਰ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਹਾਂਜੀ ਭੈਣ ਜੀ, ਸਾਡੀ ਨਾ ਬੇਟੀ ਹੈ ਛੋਟੀ ਜੀ 2 ਸਾਲ ਦੀ, ਤਾਂ ਉਹ ਨਿੱਪਲ ਜਿਹੜਾ ਚੁੰਘਦੇ ਬੱਚੇ ਤਾਂ ਉਹ ਛੱਡਦੀ ਨਹੀਂ ਗੀ, ਤੇ ਜੇ ਕਿਸੇ ਭੈਣ ਭਰਾ ਨੂੰ ਪਤਾ ਹੋਵੇ ਵੀ ਕਿੱਦਾਂ ਛੱਡ ਸਕਦਾ ਬੱਚਾ ਤਾਂ ਜ਼ਰੂਰ ਦੱਸਣ। ਠੀਕ ਆ। ਹਾਂਜੀ, ਥੈਂਕ ਯੂ ਭੈਣ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ। ਬੱਚਿਆਂ ਦੀ ਬੋਤਲ ਕਿਵੇਂ ਛਡਾਈ ਜਾ ਸਕਦੀ ਹੈ, ਅਸਲ 'ਚ ਇਹਨਾਂ ਦਾ ਇਹ ਸਵਾਲ ਹੈ। ਗਰਮੇਜ ਕੌਰ ਜੀ। ਗਰਮੇਜ ਕੌਰ ਜੀ। ਹਾਂਜੀ ਬਲਵਿੰਦਰ ਜੀ, ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ, ਪੰਜਾਬੀ ਰੇਡੀਓ ਦੀ ਮਹਾਰਾਜ ਚੜ੍ਹਦੀ ਕਲਾ ਰੱਖੇ। ਬਹੁਤ ਸੋਹਣਾ ਤੁਹਾਡਾ ਪ੍ਰੋਗਰਾਮ ਚੱਲਦਾ ਜੀ। 24 ਘੰਟੇ ਸਾਰੇ ਕੁਛ ਅਸੀਂ ਬੈਠੀ ਘਰ 'ਚ ਸੁਣਦੇ ਹਾਂ ਜੀ। ਤੇ ਬਾਕੀ ਜੋ ਤੁਸੀਂ ਦੱਸਿਆ ਪੁੱਛਿਆ ਸੀਗਾ ਆਪਣੇ ਕਰੋਨੇ ਬਾਰੇ, ਹਾਂਜੀ, ਉਹਦੇ ਬਾਰੇ ਤਾਂ ਬਸ ਆਪਾਂ ਕਾੜੇ ਬਣਾ ਕੇ ਪੀਣੇ। ਸਾਰੀਆਂ ਚੀਜ਼ਾਂ ਆਪਣੇ ਘਰ 'ਚ ਹੁੰਦੀਆਂ ਹੀ ਆ, ਲੌਂਗ ਦਾ ਸੌਂਫ ਜਵੈਣ ਸਭ ਕੁਛ, ਤੇ ਬਾਕੀ ਕੜੀ ਪੱਤਾ ਤੇ ਆਹ ਤੁਲਸੀ ਦੇ ਪੱਤੇ ਜ਼ਰੂਰ ਪਾ ਲੈਣੇ ਆ। ਠੀਕ ਹੈ ਜੀ। ਹਾਂਜੀ, ਮੈਨੂੰ ਵੀ ਹੋਇਆ, ਪਰ ਮੇਰਾ ਇੱਕ ਦਿਨ ਰਹਿ ਗਿਆ, ਮੈਂ ਠੀਕ ਹੋ ਗਈ ਹਾਂ। ਤੇ ਇਹ ਤਾਂ ਆਪਣੀ ਬਾਕੀ ਸਵੇਰ ਨੂੰ ਜਦੋਂ ਤੁਸੀਂ ਨਹਾਉਣ ਲੱਗਦੇ ਆ, ਗਰਮ ਪਾਣੀ ਦੇ ਨਾਲ ਨਹਾ ਕੇ ਤਾਂ ਉਹ ਕੱਪੜੇ ਲਾ ਕੇ ਉਸੇ ਵੇਲੇ ਗਰਮ ਪਾਣੀ 'ਚ ਧੋਵੋ, ਤਾਂ ਆਪਣੇ ਹੋਰ ਕੱਪੜੇ ਮਤਲਬ ਸਾਫ਼ ਪਾਵੋ। ਜਿੰਨੀ ਸਫਾਈ ਰੱਖਣ ਦੀ ਉਨੀ ਆਪਾਂ ਨੂੰ ਚਾਹੀਦੀ ਰੱਖਣੀ ਜੀ। ਜੀ ਹਾਂਜੀ, ਹੋਰ ਬਾਕੀ ਪ੍ਰੋਗਰਾਮ ਤੁਹਾਡਾ ਬਹੁਤ ਸੋਹਣਾ ਚੱਲਦਾ ਆ। ਸੱਚੇ ਪਾਤਸ਼ਾਹ ਚੜ੍ਹਦੀ ਕਲਾ ਹੀ ਰੱਖੇ ਤੁਹਾਡੀ। ਓਕੇ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਦੇਖੋ, ਜਾਂ ਹੋਇਆ ਕਿਸੇ ਨੂੰ ਜਾਂ ਨਹੀਂ ਹੋਇਆ, ਦੇਖੋ ਬਿਮਾਰੀ ਆ ਚੱਲੀ ਹੋਈ ਆ, ਪਰ ਜੇ ਕਿਸੇ ਨੂੰ ਇਲਾਜ ਦਾ ਪਤਾ ਤਾਂ ਜ਼ਰੂਰ ਤੁਸੀਂ ਸ਼ੇਅਰ ਕਰ ਲਓ। ਇਹਨੇ ਕਾੜੇ ਦੱਸਿਆ, ਬਹੁਤ ਹੈਲਪ ਕਰਦੇ ਆ ਕਾੜੇ, ਕਿਉਂਕਿ ਜੇ ਅੰਦਰ ਤੁਹਾਡੇ ਉਹਦੀ ਬਲਗਮ ਨਹੀਂ ਬਣਦੀ, ਤੁਸੀਂ ਬਹੁਤ ਸੌਖਿਆਂ ਹੀ ਬਚ ਜਾਂਦੇ ਆ। ਅਤੇ ਆਪਾਂ ਇਸ ਦੇ ਵਿੱਚ ਆਪਾਂ ਹੋਮ ਰੈਮਡੀ ਦੀ ਗੱਲ ਕਰਦੇ ਹਾਂ। ਜੇ ਕਿਸੇ ਨੂੰ ਕੋਈ ਵੀ ਹੋਮ ਰੈਮਡੀ ਬਾਰੇ ਪਤਾ ਹੁੰਦਾ ਹੈ ਤਾਂ ਤੁਸੀਂ ਗੱਲਬਾਤ ਆਪਣੀ ਸ਼ੇਅਰ ਕਰ ਸਕਦੇ ਹਾਂ। 4082725200 ਸਟੂਡੀਓ ਦਾ ਫ਼ੋਨ ਨੰਬਰ ਆ। ਇਸ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਕੋਈ ਡਾਕਟਰ ਨਹੀਂ ਹੁੰਦਾ ਜਿਸ ਦੇ ਕੋਲ ਕੋਈ ਲਾਇਸੈਂਸ ਹੋਵੇ ਅਤੇ ਉਹ ਤੁਹਾਨੂੰ ਦਵਾਈ ਦੇ ਸਕੇ। ਸਿਰਫ ਅਤੇ ਸਿਰਫ ਆਪਾਂ ਗੱਲਬਾਤ ਕਰਦੇ ਹਾਂ ਕਿ ਜਿਹੜੀਆਂ ਹੋਮ ਰੈਮਡੀਜ਼ ਹੁੰਦੀਆਂ, ਸਾਡੇ ਘਰ ਦੇ ਵਿੱਚ ਪਈਆਂ ਹੁੰਦੀਆਂ ਚੀਜ਼ਾਂ, ਉਹਨਾਂ ਦੀ ਆਪਾਂ ਗੱਲਬਾਤ ਕਰਦੇ ਹਾਂ। ਇਸ ਪ੍ਰੋਗਰਾਮ ਨੂੰ ਸਪੋਂਸਰ ਸਾਡੇ ਕਰਦੇ ਨੇ, ਜਿਹੜੇ ਆਪ ਸਭ ਤੱਕ ਪਹੁੰਚਾਉਂਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ। ਬਹਾਦਰ ਸਿੰਘ ਜੀ ਜਿਹੜੇ ਨੈਚੁਰੋਪੈਥੀ ਅਤੇ ਹੋਮੋਪੈਥੀ ਦੀ ਜਿਹਨਾਂ ਤੋਂ ਇਨਫੋਰਮੇਸ਼ਨ ਤੁਸੀਂ ਲੈ ਸਕਦੇ ਆ, ਉਹਨਾਂ ਨੂੰ ਕਾਲ ਕਰ ਸਕਦੇ ਹਾਂ 5594920513 559 ਬੀਸਲਾ ਪਰਿਵਾਰ ਬੇਕਰਸਫੀਲਡ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ ਓਹਾਇਓ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਸੰਤ ਸਿੰਘ ਤੇ ਦੇਬਾ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ ਟਰਲਿਕ, ਗੁਰਚਰਨ ਸਿੰਘ ਜੀ ਬੇਕਰਸਫੀਲਡ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਜੁਬਾ-ਸਿਟੀ, ਗੁਰਮੀਤ ਸਿੰਘ ਚੱਲੀ ਐਸਕਲੋਨ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪੋਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਚੱਲਦੇ ਹਾਂ ਅਸੀਂ ਤੁਹਾਡੀਆਂ ਕਾਲਸ ਵੱਲ। ਤੁਸੀਂ ਕਾਲ ਕਰ ਸਕਦੇ ਹੋ 4082725200। ਇਹੀ ਪ੍ਰੋਗਰਾਮ ਆ, ਇਹ ਰਿਪੀਟ ਕੀਤਾ ਜਾਂਦਾ ਐਤਵਾਰ ਨੂੰ। ਵੈਸੇ ਯੂਟਿਊਬ ਦੇ ਉੱਤੇ ਵੀ ਪਾ ਦਿੱਤਾ ਜਾਂਦਾ, ਉੱਥੇ ਵੀ ਤੁਸੀਂ ਸੁਣ ਸਕਦੇ ਆ ਇਸ ਨੂੰ। ਜੇ ਤੁਹਾਡੀ ਕਿਸੇ ਦੀ ਕਾਲ ਡਰੋਪ ਹੋ ਜਾਂਦੀ ਹੈ ਤਾਂ ਦੁਬਾਰਾ ਵੀ ਕਾਲ ਕਰ ਸਕਦੇ ਆ ਤੁਸੀਂ। ਸਾਡੇ ਨਾਲ ਜੁੜੇ ਨੇ ਹਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਮੇਰੇ ਨਾ ਮੰਮੀ 70 ਸਾਲ ਦੇ ਬੜਾ ਇਲਾਜ ਕਰਾਇਆ, ਇੱਕ ਲੰਗਸ ਦਾ ਖਰਾਬ ਨੂੰ ਹਟ ਗਿਆ ਕਦੇ ਕਹਿੰਦੇ, ਮਤਲਬ ਕਿ ਡਾਕਟਰ ਵੀ ਸ਼ੋਰ ਨਹੀਂ ਕੀ ਹੋਇਆ। ਹਾਂਜੀ, ਪਤਾ ਹੀ ਨਹੀਂ ਚੱਲ ਰਿਹਾ ਵੀ, ਪਰ ਉਹ ਲੰਗ ਉਹਨਾਂ ਦਾ ਇੱਕ ਫੇਫੜਾ ਜਿਹੜਾ ਉਹ ਕਹਿੰਦੇ ਵਿੱਚ ਇਨਫਲੇਮੇਸ਼ਨ ਖਰਾਬ ਆ, ਪਰ ਕਿਸੇ ਦਾ ਆਰਾਮ ਨਹੀਂ। ਠੀਕ।
ਹਾਂਜੀ ਬਹੁਤ ਖੰਘਦੇ ਰਹਿੰਦੇ ਆ ਫਿਰ ਬੱਖੇ ਰਾਤ ਨੂੰ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਆਪਾਂ ਹੋਮ ਰੈਮਡੀ ਦੀ ਗੱਲ ਕਰਦੇ ਹਾਂ। ਕਈਆਂ ਨੂੰ ਜਿਹਨੂੰ ਆਰਾਮ ਆਉਣਾ ਆ ਉਹਨੂੰ ਮੈਂ ਵੀ ਮਾੜੀ ਜਿਹੀ ਚੀਜ਼ ਤੋਂ ਆ ਜਾਂਦਾ ਆ। ਵੈਸੇ ਬੋਡੀ ਆਪੋ ਆਪਣੀ, ਤੁਸੀਂ ਇਹਨਾਂ ਚੀਜ਼ਾਂ ਨੂੰ ਵਰਤ ਕੇ ਦੇਖ ਸਕਦੇ ਹੋ। ਵੈਸੇ ਸਾਈਡ ਇਫੈਕਟ ਨਹੀਂ ਹੁੰਦੇ। ਜੇ ਤੁਹਾਨੂੰ ਕਿਸੇ ਚੀਜ਼ ਤੋਂ ਸਾਈਡ ਇਫੈਕਟ ਹੈਗਾ ਆ ਜਾਂ ਤੁਹਾਨੂੰ ਐਲਰਜੀ ਆ, ਉਹ ਚੀਜ਼ ਵਿੱਚ ਤੁਸੀਂ ਨਹੀਂ ਲੈਣੀ। ਬਲਵਿੰਦਰ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਤੁਸੀਂ ਬਹੁਤ ਵੱਡੀ ਪਦਵੀ ਦੇਤੀ ਡਾਕਟਰ। ਨਹੀਂ, ਸਾਡੇ ਲਈ ਤੁਸੀਂ ਡਾਕਟਰ ਹੋ। ਨਹੀਂ, ਆਪਾਂ ਇੰਨੇ ਜੋਗੇ ਨਹੀਂ। ਆਪਾਂ ਆਪਦੇ ਦੁੱਖਾਂ ਤਕਲੀਫਾਂ ਤੇ ਆਪਦੇ ਤਜਰਬੇ ਕਰਦੇ ਹੋਏ ਸ਼ੇਅਰ ਕਰਦੇ ਆ। ਤੇ ਮੈਂ ਉਹ ਦੱਸਣਾ ਚਾਹੁੰਦੀ ਸੀ, ਜਿਹੜੇ ਕਹਿੰਦੇ ਵੀ ਕਹਿੰਦੇ ਨਾ ਪਾਉਣਾ ਚਾਹੀਦਾ ਆਹ ਕੰਨ ਦੇ ਵਿੱਚ ਆਪਣਾ ਕੀ ਹੁਣ ਨਾ ਹੀ ਮੇਰਾ ਭੁੱਲ ਗਿਆ। ਉਹਨਾਂ ਨੇ ਕਿਹਾ ਸੀ, ਉਹਨਾਂ ਨੇ ਕੰਨ ਦੇ ਵਿੱਚ ਪਾਉਣਾ ਚਾਹੀਦਾ। ਕੰਨ ਦੇ ਵਿੱਚ ਉਹ ਨਹੀਂ ਪਾਉਣਾ ਚਾਹੀਦਾ ਕਿਉਂਕਿ ਉਹਦੇ ਨਾਲ ਮੇਰੇ ਇਨਫੈਕਸ਼ਨ ਖੁਦ ਦੇ ਜ਼ਿਆਦਾ ਵੱਧ ਗਈ ਸੀ। ਮੈਂ ਹਾਂਜੀ ਮੈਂ ਪਾਇਆ ਸੀਗਾ ਤੇ ਉਹ ਕੰਨ ਦੇ ਵਿੱਚ ਅਲਕੋਹਲ ਦੀ ਪਾਉਂਦੇ ਆ, ਹਾਈਡਰੋਜਨ ਪੈਰੋਕਸਾਈਡ। ਠੀਕ ਹੈ, ਨਾ ਜ਼ਿਆਦਾ ਆ ਗਿਆ ਮੈਨੂੰ। ਹਾਂਜੀ, ਤੇ ਹਾਈਡਰੋਜਨ ਪੈਰੋਕਸਾਈਡ ਉਹ ਮੈਂ ਪਾਇਆ ਸੀ ਤੇ ਮੈਂ ਬੜਾ ਸਫਰ ਕੀਤਾ ਉਹ ਤੋਂ। ਤੇ ਉਨੀ ਟਾਈਮ ਇੰਸ਼ੋਰੈਂਸ ਵੀ ਹੈ ਨਹੀਂ ਸੀ, ਡਾਕਟਰ ਵੀ ਚਲੋ ਲੈ ਲੈਂਦੇ ਸੀ, ਪਰ ਹੌਸਪੀਟਲ ਜਾਓ ਤਾਂ ਪਰ $100-150 ਦੀ ਦਵਾਈ ਮੈਨੂੰ ਉਹਨਾਂ ਨੇ ਇੱਕੋ ਵਾਰ ਲਿਖ ਕੇ ਦਿੱਤੀ। ਉਹ ਮੈਂ ਬੜਾ ਸਫਰ ਕੀਤਾ। ਪਰ ਮੈਂ ਤਾਂ ਪੰਜਾਬੀ ਰੇਡੀਓ ਦਾ ਧੰਨਵਾਦ ਕਰਦੀ ਹਾਂ। ਮੁੜ ਕੇ ਇਹ ਜਿਹੜਾ ਸਰਕਾ ਨਹੀਂ ਹੁੰਦਾ ਆਪਣਾ, ਇੱਥੇ ਹੀ ਦੱਸਿਆ ਸੀ ਕਿਸੇ ਨੇ ਆਪਣੇ, ਅੱਜ ਤੋਂ ਮੇਰਾ ਖਿਆਲ 5-4 ਸਾਲ ਪਹਿਲਾਂ। ਹਾਂਜੀ, ਉਹਦੇ ਕੀਤਾ ਸੀ ਮੈਂ। ਤੇ ਉਹ ਨਾ ਸਰਕਾ ਗਰਮ ਪਾਣੀ ਦੇ ਵਿੱਚ ਪਾ ਕੇ ਉਹ 2-4 ਬੂੰਦਾਂ ਪਾ ਲੈਣੀਆਂ, ਪਾ ਕੇ ਪਰ ਰੱਖਣੀਆਂ ਨੀ ਹੈ, ਉਹਦੇ ਕੱਢ ਦੇਣੀਆਂ। ਹਾਂਜੀ, ਤੇ ਐਵੇਂ ਫਿਰ ਦੂਜੇ ਕੰਨ ਦਾ ਕਰਨਾ, ਦੂਜੇ ਪਾਸੇ ਰੂੰ ਲਾ ਲਓ, ਇੱਕ ਪਾਸੇ ਪਾ ਲਓ, ਫਿਰ ਏਦਾਂ ਹੀ ਕੱਢ ਦੇਣੀਆਂ। ਫਿਰ ਏਦਾਂ 3-4 ਵਾਰ ਕੰਨ ਕਰਨਾ, 3-4 ਵਾਰ ਦੂਸਰਾ ਕਰਨਾ। ਹਾਂਜੀ, ਤੇ ਉਹ 5-7 ਦਿਨ ਮੇਰਾ ਖਿਆਲ ਮੈਂ ਤਾਂ ਕੀਤਾ ਸੀ ਤੇ ਮੇਰੇ ਤਾਂ ਕੰਨ ਬਿਲਕੁਲ ਸਾਫ਼ ਹੋ ਗਏ ਸੀ। ਮੈਂ ਚੈੱਕ ਵੀ ਕਰਾਏ 2 ਥਾਈਂ ਤੇ ਬਿਲਕੁਲ ਉਹ ਕਹਿੰਦੇ ਕੋਈ ਪ੍ਰੋਬਲਮ ਨਹੀਂ। ਠੀਕ ਹੈ। ਹਾਂਜੀ, ਤੇ ਦੂਸਰਾ ਜਿਹੜਾ ਜਿਨ੍ਹਾਂ ਦੇ ਆਹ ਪੈਰ ਜਲਦੇ ਕਹਿੰਦੇ ਸੀਗੇ, ਹਾਂਜੀ, ਹਾਂ ਵੀ ਸ਼ੂਗਰ ਤੋਂ, ਉਹ ਜਿਹੜੀ ਆ ਕਤੀਰਾ ਗੂੰਦ ਹੁੰਦੀ ਆ, ਇਹ ਜਿਵੇਂ ਹੁਣ ਸਰਦੀ ਆ, ਇਹ ਗਰਮ ਦੁੱਧ ਵਿੱਚ ਲੈ ਲਿਆ ਕਰਨ, ਭਿਆਉਂਦੇ ਨਾ ਉਹਨਾਂ ਨੂੰ, ਤੇ ਗਰਮ ਦੁੱਧ ਦੇ ਵਿੱਚ ਉਬਾਲ ਲਓ ਦੁੱਧ ਤੇ ਗਰਮ ਦੁੱਧ ਦੇ ਵਿੱਚ ਪਾ ਲਓ। ਚਾਹੇ ਭਿਉਂ ਤੁਸੀਂ ਕਾਸੇ 'ਚ ਵੀ ਲਓ, ਕੱਚੀ ਲੱਸੀ 'ਚ ਭਿਉਂ ਲਓ, ਪਾਣੀ 'ਚ ਭਿਉਂ ਲਓ, ਜਿਵੇਂ ਵੀ ਭਿਉਂ ਲਓ, ਤੇ ਉਹ ਫੁੱਲ ਤਾਂ ਜਾਂਦੀ ਆ। ਉਹਨੂੰ ਫਿਰ ਗਰਮ ਦੁੱਧ 'ਚ ਪਾ ਲੈਣਾ। ਤੇ ਕਿਉਂਕਿ ਉਹ ਸਰਦੀ ਆ, ਫਿਰ ਸਰਦੀ 'ਚ ਹੁਣ ਫਿਰ ਕਤੀਰਾ ਗੂੰਦ ਠੰਡੀ ਵੀ ਹੁੰਦੀ ਹੈ ਨਾ ਜ਼ਿਆਦਾ। ਤੇ ਗਰਮੀ 'ਚ ਜਿਹਨਾਂ ਨੂੰ ਗਰਮੀ 'ਚ ਲੈਣੀ ਆ, ਉਹ ਆਪਾਂ ਦੁੱਧ ਨਾਲ ਲੈਣੀ ਆ, ਵੀ ਕੱਚੀ ਲੱਸੀ 'ਚ ਭਿਉਂ ਦਿਓ ਜਾਂ ਪਾਣੀ 'ਚ ਭਿਉਂ ਦਿਓ ਜਾਂ ਕੱਚੀ ਲੱਸੀ 'ਚ ਪਾ ਕੇ ਪੀ ਲਓ। ਜਾਨੀ ਹੁਣ ਸਰਦੀ ਆ, ਸਰਦੀ 'ਚ ਇਹਨੂੰ ਗਰਮ ਦੁੱਧ ਨਾਲ ਲੈਣਾ ਚਾਹੀਦਾ। ਤੇ ਇੱਕ ਉਹ ਜਿਹੜਾ ਕਹਿੰਦੇ ਸੀ ਜਿਹਨਾਂ ਦੀ ਅੱਡੀ ਦੁਖਦੀ, ਤੇ ਮੈਂ ਤਾਂ ਇਹ ਕੀਤਾ ਸੀ, ਉਹਨਾਂ ਦੀ ਪਤਾ ਨੀ ਇੱਕੋ ਹੀ ਅੱਡੀ ਦੁਖਦੀ ਕਿਹਾ ਨਾ ਉਹਨਾਂ ਨੇ, ਇੱਕ ਅੱਡੀ। ਹਾਂਜੀ, ਇੱਕ ਅੱਡੀ ਦੁਖਦੀ ਹੈ। ਮੇਰੀ ਵੀ ਇੱਕੋ ਹੀ ਦੁਖਦੀ ਸੀ, ਲੈਫਟ ਸਾਈਡ, ਮੇਰੇ ਉਸ ਸਾਈਡ ਬੈਕ ਦੀ ਪ੍ਰੋਬਲਮ ਆ। ਤੇ ਮੇਰੇ ਤਾਂ ਹੁਣ ਹਟ ਗਈ ਹੈ। ਪਤਾ ਨੀ ਮੈਂ ਕੌਲੀ ਤੇ ਬੈਠਣ ਨਾਲ ਹਟ ਗਈ, ਪਤਾ ਨੀ ਨੋਨੀ ਜੂਸ ਪੀਤਾ ਸੀ ਉਹਦੇ ਨਾਲ ਹਟ ਗਈ, ਤੇ ਮੈਂ ਨੋਨੀ ਜੂਸ ਵੀ ਪੀਤਾ ਤੇ ਕੌਲੀ ਤੇ ਵੀ ਬਹਿਨੀ ਆ ਤੇ ਮੇਰੇ ਤਾਂ ਹਟ ਗਈ ਹੁਣ। ਠੀਕ ਹੈ ਜੀ। ਮੂਲੀ ਜੀ ਦਰਦ ਹੁੰਦੀ ਆ। ਤੇ ਜਿਨ੍ਹਾਂ ਦੀ ਬੈਕ ਦੀ ਪ੍ਰੋਬਲਮ ਆ, ਉਹ ਨਾ ਕੌਲੀ ਜਿਹੜੀ ਬੈੱਡ ਤੇ ਰੱਖ ਕੇ ਸੱਤ ਹੋਵੇ ਬੈੱਡ, ਹਨਾ, ਸਵੇਰੇ ਖਾਲੀ ਪੇਟ, ਤੇ ਉਹ ਰੱਖ ਕੇ ਕੌਲੀ ਧੁੰਨੀ ਤੇ ਜਾਣੀ ਦੀ ਮੂੰਹ ਦੀ ਮਾਰ ਲੈਣੀ ਆ, ਤੇ ਉਹਦਾ ਜਿਹੜਾ ਸੈਂਟਰ ਆ ਕੌਲੀ ਦਾ, ਉਹ ਆਪਣੀ ਧੁੰਨੀ ਉੱਥੇ ਹੋਣੀ ਚਾਹੀਦੀ ਆ। ਠੀਕ ਆ। ਤੇ ਉਹ 5 ਮਿੰਟ ਓਦਾਂ ਹੀ ਪੈ ਜਾਓ, ਉਹ ਬੈਕ ਦੀ ਜਿਹੜੀ ਪ੍ਰੋਬਲਮ ਆ ਉਹ ਠੀਕ ਹੋ ਜਾਂਦੀ ਕਾਫੀ। ਉਹਨੇ ਤਾਂ ਬੰਦੇ ਨੇ ਸ਼ੂਗਰ ਲਈ ਵੀ ਕਿਹਾ ਸੀ, ਹੁਣ ਸ਼ੂਗਰ ਦਾ ਮੈਨੂੰ ਨਹੀਂ ਪਤਾ, ਤੇ ਉਹ ਕਰਕੇ ਦੇਖ ਲੈਣ। ਇਹਦੇ 'ਚ ਕੁਛ ਖਾਣਾ ਪੀਣਾ ਤਾਂ ਹੈ ਨਹੀਂ, ਕੁਛ ਲੱਗਣਾ ਵੀ ਹੈ ਨਹੀਂ। ਹਾਂਜੀ, ਤੇ ਬਾਕੀ ਜੇ ਕੰਫਰਟੇਬਲ ਨਹੀਂ ਫੀਲ ਕਰਦੇ ਲੱਤਾਂ ਦੇ ਥੱਲੇ, ਬੇਸ਼ੱਕ ਸਰਾਣਾ ਰੱਖ ਲੈਣ। ਬਾਕੀ ਇੱਕ ਆ ਜਿਨ੍ਹਾਂ ਨੇ ਕਿਹਾ ਸੀ ਨਰਵ ਸਿਸਟਮ ਦੇ ਲਈ, ਉਹ ਮਾਲ ਕੰਗਣੀ ਦੇ ਬੀਆਂ ਦਾ ਤੇਲ ਜੀ, ਉਹਦਾ 4-5 ਬੂੰਦਾਂ ਲੈਣੀਆਂ, ਦੁੱਧ 'ਚ ਪਾ ਕੇ ਲੈਣੀਆਂ ਗਰਮ 'ਚ। ਹਾਂਜੀ, ਤੇ ਸਵੇਰੇ ਸ਼ਾਮ 4-5 ਬੂੰਦਾਂ ਸਵੇਰੇ ਲੈ ਲਓ, 4-5 ਬੂੰਦਾਂ ਸ਼ਾਮ ਨੂੰ ਲੈ ਲਓ। ਇੱਕ ਆ ਜਿਨ੍ਹਾਂ ਦੇ ਖਾਜ ਹੁੰਦੀ ਸੀ, ਬਾਕੀ ਬਹਾਦਰ ਵੀ ਭਾਜੀ ਵੀ ਦੱਸ ਦੇਣਗੇ। ਤੇ
ਜਿਨ੍ਹਾਂ ਦੇ ਖਾਜ ਹੁੰਦੀ ਆ ਸਲਫਰ ਤੋਂ ਮੈਂ ਖੁਦ ਕੀਤਾ ਸੀ। ਸਲਫਰ ਉਹ ਇੱਕ ਜਿਨ੍ਹਾਂ ਦੇ ਤਾਂ ਵੱਡੇ ਅਡਲਟ ਆ ਉਹ 4-5 ਬੂੰਦਾਂ ਪਾ ਲੈਣ ਪਾਣੀ 'ਚ ਸਲਫਰ ਦੀਆਂ ਲੈ ਕੇ, ਜਿਹੜੇ ਛੋਟੇ ਬੱਚੇ ਨੂੰ ਵੀ ਦੇ ਸਕਦੇ ਆ ਗਜ਼ੀਮਾ ਵਾਲਿਆਂ ਨੂੰ। ਤੇ ਜਿਹੜਾ 10 ਸਾਲ ਤੋਂ ਛੋਟਾ ਬੱਚਾ ਉਹਨੂੰ 1 ਬੂੰਦ ਪਾਉਣ, ਜਿਹੜੇ 10 ਸਾਲ ਤੋਂ ਵੱਡੇ ਆ ਉਹਨਾਂ ਨੂੰ 2 ਬੂੰਦ ਪਾਣੀ 'ਚ ਪਾ ਕੇ ਦੇਣ 2 ਟਾਈਮ। ਤੇ ਉਹ ਖਾਜ ਜਿਹੜੀ ਖੁਜਲੀ ਤੁਹਾਡੇ ਇਮੀਡੀਏਟਲੀ ਹਟ ਜਾਂਦੀ। ਠੀਕ ਹੈ ਜੀ। ਹਾਂਜੀ, ਕੰਨਾਂ ਵਾਲੇ ਵੀ ਕਰਕੇ ਦੇਖ ਲੈਣ, ਖਾਜ ਹੁੰਦੀ ਸਲਫਰ ਦੀਆਂ 4-5 ਬੂੰਦਾਂ ਪਾ ਕੇ ਪਾਣੀ 'ਚ ਪੀ ਕੇ ਦੇਖ ਲੈਣ। ਤੇ ਜਿਹੜੇ ਕਹਿੰਦੇ ਸੀ ਅੱਗੇ ਕਹਿੰਦੇ ਸੀ ਸਾਹ ਚੜ੍ਹਦਾ ਸਾਡਾ, ਮੈਂ ਭੁੱਲ ਗਈ ਸੀ ਪਿਛਲੀ ਵਾਰੀ, ਉਹ ਲਾਲ ਸਿਰਕਾ ਜਿਹੜਾ ਹੁੰਦਾ ਵਾ ਇੱਥੇ ਪੰਜਾਬੀ ਰੇਡੀਓ ਤੇ ਦੱਸਿਆ ਸੀ। ਤੇ ਲਾਲ ਸਿਰਕੇ ਦਾ 1 ਚਮਚਾ ਗਰਮ ਪਾਣੀ 'ਚ ਪਾ ਕੇ ਪੀ ਲਓ, ਰੈੱਡ ਵਿਨੀਗਰ। ਠੀਕ ਹੈ। ਹਾਂਜੀ, ਓਕੇ ਜੀ, ਥੈਂਕ ਯੂ ਤੁਹਾਡਾ ਟਾਈਮ ਦੇਣ ਲਈ। ਧੰਨਵਾਦ ਜੀ। ਧੰਨਵਾਦ ਬਲਵਿੰਦਰ ਜੀ, ਬਹੁਤ ਬਹੁਤ ਧੰਨਵਾਦ। ਮਹਿੰਦਰ ਕੌਰ ਜੀ। ਹਾਂ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ ਜੀ। ਇੱਕ ਤਾਂ ਮੈਂ ਉਹ ਚਿੱਟੇ ਪਿਆਜ਼ ਦਾ ਰਸ ਕੱਢਿਆ, ਉਹਦੇ ਵਿੱਚ ਮਖਿਆਲ ਵੀ ਪਾਉਣਾ ਕਿ ਉਹ ਕੱਲਾ ਹੀ ਪਾਉਣਾ ਵਾ ਅੱਖਾਂ 'ਚ? ਕੋਈ ਨਹੀਂ, ਦੱਸ ਦਿੰਦਾ ਕੋਈ। ਇੱਕ ਉਹ ਜਿਹੜੀ ਆ ਦਾਲ ਚੀਨੀ ਦੱਸੀ ਆ, ਇਹ ਕਾਹਦੇ ਵਾਸਤੇ ਆ? ਦਾਲ ਚੀਨੀ ਪੀਣ ਲਈ ਆ ਜਿਹੜੀ? ਤੇਲ। ਹਾਂ ਉਹ ਤੇਲ? ਹਾਂਜੀ, ਉਹ ਤੁਹਾਡਾ ਕੋਈ ਨਾ ਕੋਈ ਨਾੜਾਂ ਨੂੜਾਂ ਡੈਮੇਜ ਹੋ ਜਾਂਦੀਆਂ ਨਾ ਬੋਡੀ ਦੇ ਵਿੱਚ। ਹਾਂ, ਮੇਰਾ ਲੱਕ ਤੋਂ ਆ ਸੀਟ ਨਹੀਂ ਮੇਰੀ ਬਹਿੰਦੀ, ਸੀਟ ਦੁਖਦੀ ਰਹਿੰਦੀ। ਹਾਂਜੀ, ਕੋਈ ਨਹੀਂ, ਟਰਾਈ ਕਰਕੇ ਦੇਖ ਲਓ। ਓਕੇ ਥੈਂਕ ਯੂ ਜੀ। ਹਾਂਜੀ, ਧੰਨਵਾਦ ਜੀ। ਤੇ ਅੱਗੇ ਸਾਡੇ ਨਾਲ ਜੁੜੇ ਨੇ ਦਵਿੰਦਰ ਕੌਰ ਜੀ। ਜਦੋਂ ਤੁਹਾਡੀ ਲਾਈਨ ਮਿਲ ਜਾਂਦੀ ਆ ਤੇ ਪਲੀਜ਼ ਆਪਣਾ ਰੇਡੀਓ ਹੌਲੀ ਕਰ ਸਕਦੇ ਆ। ਗੁਰਮੀਤ ਕੌਰ ਜੀ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਮੈਂ ਪੁੱਛਣਾ, ਮੇਰਾ ਭਰਾ ਇੰਡੀਆ 'ਚ, ਉਹਦਾ ਨਾ ਜਿਵੇਂ ਸਰੀਰ ਜਿਵੇਂ ਥਿਰਕਣ ਲੱਗ ਜਾਂਦਾ, ਉਹਦੇ ਵਿੱਚ ਖੂਨ ਦੀ ਕਮਜ਼ੋਰੀ ਹੈ। ਡਾਕਟਰਾਂ ਨੇ ਦੱਸਿਆ ਵੀ ਖੂਨ ਘੱਟ ਹੈ, ਵੀ ਖੂਨ ਕਿੱਦਾਂ ਪੂਰਾ ਹੋ ਸਕਦਾ। ਤੇ ਇੱਕ ਮੈਨੂੰ ਬਾਥਰੂਮ ਬਹੁਤ ਲੱਗ ਕੇ ਆਉਂਦਾ। ਠੀਕ ਹੈ ਜੀ, ਠੀਕ ਹੈ। ਇਹ 2 ਚੀਜ਼ਾਂ ਪੁੱਛਣੀਆਂ। ਓਕੇ, ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਉਹ ਤਾਂ ਪਤਾ ਹੁੰਦਾ ਕਈਆਂ ਨੂੰ ਗਰਮੀ ਵੀ ਹੁੰਦੀ ਆ। ਤੁਸੀਂ ਉਹਦਾ ਇਲਾਜ ਵੈਸੇ ਕੋਸ਼ਿਸ਼ ਵੀ ਕਰ ਲਿਆ ਕਰੋ ਤੁਸੀਂ, ਕਿ ਤੱਤਾ ਠੰਡਾ ਗਰਮੀ ਸਰਦੀ ਹੋ ਜਾਂਦੀ ਆ ਬੰਦੇ ਨੂੰ। ਮਨਜੀਤ ਕੌਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਭੈਣ ਜਿਹੜੀ ਕਹਿੰਦੀ ਬਾਥਰੂਮ ਲਾ ਕੇ ਆਉਂਦਾ, ਇਹ ਧਨੀਆ ਪੀ ਸਕਦੇ ਆ, ਧਨੀਆ ਹਰਾ ਰਗੜ ਕੇ। ਹਾਂਜੀ, ਉਹ ਪੀ ਲੈਣ ਤਾਂ ਕਤੀਰਾ ਗੂੰਦ ਵੀ ਭੇ ਕੇ ਖਾ ਸਕਦੇ, ਉਹਦੇ ਨਾਲ ਫਰਕ ਪੈ ਜਾਣਾ। ਤੇ ਬਾਕੀ ਛਿੱਕਾਂ ਤੋਂ ਕਿਸੇ ਨੇ ਪੁੱਛਿਆ ਸੀ ਭੈਣ ਜੀ। ਹਾਂਜੀ, ਦੱਸੀ ਚਲੋ। ਹਾਂਜੀ, ਠੀਕ ਆ। ਛਿੱਕਾਂ ਤੋਂ ਤਾਂ ਲੌਂਗ ਹੀ ਭੇ ਕੇ ਪੀ ਲੈਣ, 5-7 ਲੌਂਗ ਭੇ ਕੇ ਰੱਖ ਲੈਣ। ਉਹ ਇੱਕ ਵਾਰੀ ਪੀ ਲੈਣ, ਉਹਨਾਂ ਲੌਂਗਾਂ ਦੇ ਵਿੱਚ ਫੇਰ ਪਾਣੀ ਪਾ ਦੇਣ, 3 ਡੰਗ ਉਹੀ ਲੌਂਗ ਰੱਖਣੇ ਆ ਤੇ ਉਹ ਪਾਣੀ ਪੀਣ। ਛਿੱਕਾਂ ਤੇ ਬਿਲਕੁਲ ਉਹਨਾਂ ਦੀਆਂ ਹਟ ਜਾਊਗੀਆਂ। ਆਪਾਂ ਅਜਮਾਇਆ ਆ, ਵਰਤਿਆ, ਕਈ ਵਾਰੀ ਹੋ ਜਾਂਦੀ ਪ੍ਰੋਬਲਮ ਛਿੱਕਾਂ ਦੀ, ਬਾਹਰ ਹਵਾ ਹੁਵਾ ਲੱਗ ਕੇ। ਬਾਕੀ ਅੱਡੀ ਦੇ ਦਰਦ ਲਈ ਕਿਸੇ ਨੇ ਪੁੱਛਿਆ ਸੀਗਾ, ਉਹ ਚੌਲ ਗਰਮ ਕਰਕੇ ਜਰਾਬ ਦੇ ਵਿੱਚ ਚੌਲ ਪਾ ਲੈਣ। ਹਾਂਜੀ, ਤੇ ਬਸ ਉਹਨੂੰ ਮਾਈਕਰੋ 'ਚ ਰੱਖ ਲੈਣਾ, ਥੋੜਾ ਜਿਹਾ ਉੱਤੇ ਪਾਣੀ ਛਿੜਕ ਲੈਣਾ ਆ ਜਰਾਬ ਦੇ ਵਿੱਚ ਚੌਲ ਪਾ ਕੇ, ਤਾਂ ਉਹਦਾ ਸੇਕ ਦੇਣ ਰਾਤ ਨੂੰ। ਠੀਕ ਹੈ। ਸੇਕ ਦੇ ਕੇ ਲਪੇਟ ਲੈਣ ਤਾਂ ਮਾਲਿਸ਼ ਵੀ ਕਰਨ, ਤਾਂ ਉਹ ਤਾਂ ਬਹੁਤ ਛੇਤੀ ਆਰਾਮ ਆ ਜਾਣਾ ਆ। ਠੀਕ ਆ। ਤੇ ਕੰਨਾਂ ਦੀ ਖਾਜ ਲਈ ਭੈਣ ਜੀ ਵੈਸਲੀਨ ਜਿਹੜੀ ਆ, ਹਾਂਜੀ, ਵੈਸਲੀਨ ਲਾ ਕੇ ਦੇਖ ਲੈਣ, ਉਹਦੇ ਨਾਲ ਵੀ ਕਈ ਵਾਰੀ ਆਰਾਮ ਆ ਜਾਂਦਾ। ਵਰਤਿਆ ਸੀਗਾ ਤੇ ਫਰਕ ਹੋ ਗਿਆ ਸੀ ਸਾਡੇ ਤਾਂ, ਅਸੀਂ ਹਨਾ। ਠੀਕ ਹੈ ਜੀ। ਹਾਂਜੀ, ਇਹ ਕਰਕੇ ਦੇਖਣ। ਜਿਹੜੇ 2-3 ਇਲਾਜ ਦੱਸੇ ਆ, ਇਹ ਜ਼ਰੂਰ ਫਾਇਦਾ ਹੋਊਗਾ ਜੀ। ਹਾਂਜੀ, ਨੁਕਸਾਨ ਵੀ ਕੋਈ ਨਹੀਂ ਇਹਨਾਂ ਚੀਜ਼ਾਂ 'ਚ। ਨੁਕਸਾਨ ਕੋਈ ਨਹੀਂ, ਘਰੇ ਪਈਆਂ ਸਾਰੀਆਂ ਚੀਜ਼ਾਂ ਆਪਣੇ। ਹਾਂਜੀ, ਓਕੇ ਜੀ, ਥੈਂਕ ਯੂ ਤੁਹਾਡਾ ਟਾਈਮ। ਥੈਂਕ ਯੂ ਜੀ, ਬਹੁਤ ਧੰਨਵਾਦ ਹੈ ਜੀ। ਹਾਂਜੀ, ਬਿਲਕੁਲ ਕਰਕੇ ਦੇਖ ਲਿਆ ਕਰੋ ਜੀ, ਕੋਈ ਨੁਕਸਾਨ ਨਹੀਂ ਹੈਗੇ ਨਾ। ਜਸਪਾਲ ਸਿੰਘ ਪੱਟੀ ਜੀ। ਹਾਂਜੀ ਭੈਣ ਜੀ, ਇਸ ਤਰ੍ਹਾਂ ਸੀਗਾ, ਭੈਣ ਜੀ ਕਹਿ ਰਹੇ ਸੀਗੇ ਹਾਈਡਰੋਜਨ ਪਰਆਕਸਾਈਡ। ਹਾਂਜੀ, ਮੈਂ ਉਹਦੇ ਬਾਰੇ ਥੋੜਾ ਜਿਹਾ ਮੈਂ ਤੁਹਾਨੂੰ ਚਾਹੁੰਦਾ ਵਾ। ਕਈ ਵਾਰ ਕੀ ਹੁੰਦਾ ਕਿ ਆਪਣੇ ਕੰਨਾਂ 'ਚ ਰੇਸ਼ਾ ਪੈ ਜਾਂਦਾ ਵਾ। ਆਪਾਂ ਜਦ ਤੱਕ ਉਹਦੀ ਸਫਾਈ ਨਾ ਕਰਾਂਗੇ, ਆਪਾਂ ਨੂੰ ਕੋਈ ਵੀ ਮੈਡੀਸਨ ਜਿਹੜੀ ਹੈਗੀ ਆ ਉਹ ਠੀਕ ਹੈ। ਹਾਈਡਰੋਜਨ ਪਰਆਕਸਾਈਡ ਨਹੀਂ ਹੈਗੀ, ਉਹਨੂੰ ਸਾਫ਼ ਕਰ ਹਾਈਡਰੋਜਨ ਪਰਆਕਸਾਈਡ ਪਾ ਕੇ ਉਹਨੇ ਤੁਹਾਡੀ ਗੰਦਗੀ ਸਾਰੀ ਕੱਢ ਦੇਣੀ ਆ। ਆਪਾਂ ਰੂੰ ਦੇ ਨਾਲ ਕੰਨ ਨੂੰ ਚੰਗੀ ਤਰ੍ਹਾਂ ਸਾਫ਼ ਕਰ ਦੇਣਾ। ਉਸ ਤੋਂ ਬਾਅਦ ਆਪਾਂ ਜਿਹੜੀ ਦੂਜੀ ਮੈਡੀਸਨ ਬੀਟਾਡੀਨ ਪਲੱਸ ਹਾਈਡਰੋਜਨ ਪਰਆਕਸਾਈਡ ਜਿਹੜੀ ਆ ਉਹ ਪ੍ਰੈਸਕ੍ਰਾਈਬਡ ਹੈਗੀ ਆ, ਕੋਈ ਅਦਰਵਾਈਜ਼ ਕੋਈ ਨੁਕਸਾਨ ਨਹੀਂ ਪਹੁੰਚਾਉਂਦੀ। ਜਦ ਕਿ ਉਹ ਕਹਿ ਰਹੇ ਸੀ ਕਿ ਸਿਰਕੇ 'ਚ ਪਾਣੀ ਪਾ ਕੇ ਕੱਚਾ ਪਾਣੀ ਜਿਹੜਾ ਉਹ ਕੋਈ ਡੈਮੇਜ ਕਰ ਸਕਦਾ ਆਪਣੇ। ਹਾਈਡਰੋਜਨ ਪਰਆਕਸਾਈਡ ਮੇਰੇ ਖਿਆਲ 'ਚ ਠੀਕ ਹੈ। ਸੈਕੰਡਲੀ ਮੈਂ ਕਰੋਨਾ ਬਾਰੇ ਥੋੜਾ ਜਿਹਾ ਇਸ ਵੇਲੇ 70 ਤੋਂ 80% ਕਰੋਨਾ ਜਿਹੜਾ ਹੈਗਾ ਬੜਾ ਮਤਲਬ ਇੰਨਾ ਜ਼ਿਆਦਾ ਸੀਰੀਅਸ ਨਹੀਂ ਹੈਗਾ ਅੱਜ ਕੱਲ੍ਹ ਜਿਹੜਾ ਚੱਲ ਰਿਹਾ ਇਸ ਵੇਲੇ। ਤੇ 20% ਕਰੋਨਾ ਬਹੁਤ ਡੇਂਜਰਸ ਆ। ਜਦੋਂ ਤੁਹਾਡੀ ਇਨਫੈਕਸ਼ਨ ਜਿਹੜੀ ਆ ਲੰਘ ਜਾਂਦੀ ਆ ਜਾਂ ਸਾਹ ਦੀ ਪ੍ਰੋਬਲਮ, ਉਹਨੂੰ ਆਪਾਂ ਡੇਂਜਰਸ। ਜਿਹੜਾ ਆਮ ਮੁੱਖ ਹੁੰਦਾ, ਆਪਣਾ ਗਲਾ ਖਰਾਬ ਹੋ ਜਾਂਦਾ, ਗਲੇ 'ਚ ਖਰਾਸ਼ ਹੁੰਦੀ, ਕਿਸੇ ਨੂੰ ਕੋਲਡ ਹੋ ਜਾਂਦਾ, ਕਿਸੇ ਨੂੰ ਡਾਇਰੀਆ ਹੋ ਜਾਂਦਾ। ਜਦੋਂ ਆਪਾਂ ਟੈਸਟ ਕਰਾਉਣੇ ਆ, ਉਹ ਤੁਹਾਡਾ 90% ਹਾਂਜੀ। ਉਹਦੇ ਵਿੱਚ ਕਈ ਲੋਕ ਕੀ ਕਹਿੰਦੇ ਆ ਵੀ ਕਾੜੇ ਪੀਓ ਬਹੁਤ ਜ਼ਿਆਦਾ ਗਰਮ। ਕਾੜਾ ਜਿਹੜਾ
ਉੱਥੋਂ ਤੱਕ ਆਪਾਂ ਨੂੰ ਪੀਣਾ ਚਾਹੀਦਾ ਜਿਹੜਾ ਤੁਹਾਡੇ ਲਿਵਰ ਨੂੰ ਡੈਮੇਜ ਨਾ ਕਰੇ। ਜ਼ਿਆਦਾ ਗਰਮ ਚੀਜ਼ ਜਿਹੜੀ ਆ ਉਹ ਤੁਹਾਡੇ ਲਿਵਰ ਨੂੰ ਡੈਮੇਜ ਕਰੇਗੀ। ਉਹਦੇ ਵਾਸਤੇ ਅਦਰਕ, ਜਵੈਨ ਤੇ ਇਲਾਇਚੀ, ਇਲਾਚੀ ਇਹਦਾ ਕਾੜਾ ਬਣਾ ਕੇ ਸ਼ਹਿਦ ਮਿਲ ਪੀਓ। ਜ਼ਿਆਦਾ ਗਰਮ ਡੈਮੇਜ ਕਰਦੀਆਂ। ਉਸ ਤੋਂ ਬਾਅਦ ਤੁਹਾਨੂੰ ਟੈਂਪਰੇਚਰ ਹੁੰਦਾ, ਤੁਸੀਂ ਟੈਂਪਰੇਚਰ ਵਾਸਤੇ ਟਰਨਲ ਜਾਂ ਇੰਡੀਆ ਦੇ ਵਿੱਚੋਂ ਅਗਰ ਤੁਸੀਂ ਮੈਡੀਸਨ ਪੈਰਾਸੀਟਾਮੋਲ ਸਕਦੇ ਹੋ ਤਾਂ ਉਹ ਪੈਰਾਸੀਟਾਮੋਲ ਤੁਸੀਂ ਖਾਓ। ਡਿਕਲੋਮੋਲ ਜਿਹੜੀ ਅਗਰ ਮਿਲ ਜਾਵੇ ਤੁਹਾਨੂੰ ਤਾਂ ਉਹ ਬੈਸਟ ਆ, ਉਹ ਤੁਹਾਡੇ ਸਰੀਰ ਨੂੰ ਜਿਹੜੀ ਆ ਟੁੱਟ ਭੱਜ ਜੇ ਦੂਰ ਕਰਦੀ ਆ। ਕਿ ਇੱਥੋਂ ਆਪਾਂ ਇਬੂਪ੍ਰੋਫਨ ਡਾਕਟਰ ਜਿਹੜੇ ਆ ਕਹਿੰਦੇ ਨਹੀਂ ਖਾਣੀ, ਪਰ ਅਗਰ ਤੁਹਾਡਾ ਬਹੁਤ ਜ਼ਿਆਦਾ ਤੰਗ ਆ ਉਸ ਵੇਲੇ ਇਬੂਪ੍ਰੋਫਨ ਦਾ ਕੋਈ ਡਰ ਨਹੀਂ ਹੈਗਾ। ਅਗਰ ਤੁਸੀਂ ਇੱਕ ਹਫ਼ਤਾ ਇਹ ਪੂਰੀ ਤੁਹਾਡੇ ਲਈ ਜ਼ਹਿਰ ਆ। ਠੰਡਾ ਪਾਣੀ, ਕੋਈ ਵੀ ਚੀਜ਼ ਠੰਡੀ ਆ ਉਹ ਤੁਹਾਡੇ ਗਲੇ ਨੂੰ ਬਹੁਤ ਜ਼ਿਆਦਾ ਡੈਮੇਜ ਕਰੇਗੀ। ਤੁਹਾਡਾ ਗਲਾ ਖਰਾਬ ਹੋ ਜਾਂਦਾ, ਰਾਤ ਨੂੰ ਤੁਹਾਡਾ ਥੁੱਕ ਨਹੀਂ ਲੰਘਦਾ। ਜੀ ਜੀ, ਉਹ ਜਿਹੜੀ ਪ੍ਰੋਬਲਮ ਜਦੋਂ ਆ ਜਾਂਦੀ ਆ, ਰਾਤ ਨੂੰ ਥੋੜੀ ਹਲਦੀ ਪਾ ਕੇ ਥੋੜਾ ਜਿਹਾ ਦੇਸੀ ਘੀ ਮਿਕਸ ਕਰਕੇ ਉਹ ਤੁਸੀਂ ਰਾਤ ਨੂੰ ਪੀ ਲਓ। ਕਿਉਂਕਿ ਰਾਤ ਨੂੰ ਜਦੋਂ ਆਪਾਂ ਸਾਹ ਲੈਂਦੇ ਆ ਉਹ ਸਾਹ ਸਾਡਾ ਗਲੇ ਥਾਣੀ ਜਾਂਦਾ, ਉਹ ਤੁਹਾਡੇ ਗਲੇ ਨੂੰ ਸੁਕਾ ਦਿੰਦਾ। ਉਹ ਜਦੋਂ ਗਲਾ ਤੁਹਾਡਾ ਇੰਨਾ ਦਰਦ ਕਰਦਾ ਕਿ ਤੁਸੀਂ ਬਰਦਾਸ਼ਤ ਨਹੀਂ ਕਰ ਸਕਦੇ, ਉਹਦੇ ਨਾਲ ਤੁਹਾਡੀ ਇਨਫੈਕਸ਼ਨ ਹੋ ਜਾਂਦੀ। ਅਗਰ ਇਹ ਚੀਜ਼ਾਂ ਤੁਸੀਂ ਆਪਣਾ ਯੂਜ਼ ਕਰਕੇ ਤੇ ਮੇਰੇ ਖਿਆਲ 90% ਕਰੋਨਾ ਦੇ ਮਰੀਜ਼ ਜਿਹੜੇ ਆ ਨਾ ਇਸ ਤਰ੍ਹਾਂ ਠੀਕ ਹੋ ਜਾਂਦੇ। ਹਾਂਜੀ, ਧੰਨਵਾਦ। ਧੰਨਵਾਦ। ਹਰਵੰਸ ਕੌਰ ਜੀ, ਰਣਜੀਤ ਕੌਰ ਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਤੁਹਾਡਾ ਬਹੁਤ ਸੋਹਣਾ, ਆਰਾਮ ਵੀ ਬਹੁਤ ਆਉਂਦੇ। ਧੰਨਵਾਦ। ਪ੍ਰੋਬਲਮ ਨਹੀਂ ਹਟ ਰਹੀ। ਜਿੱਦਾਂ 1 ਸਾਲ ਹੋ ਗਿਆ ਮੇਰਾ ਪੇਟ ਖਰਾਬ ਆ ਨਾ। ਪਹਿਲਾਂ ਜਿੱਦਾਂ ਚੈੱਕ ਕਰਾਇਆ ਸੀਗਾ ਉਹ ਤਾਂ ਕੰਡੀਸ਼ਨ ਆ, ਫਿਰ ਉਹਦੀਆਂ ਵੀ ਦਵਾਈਆਂ ਦੀਆਂ ਖਾਧੀਆਂ। ਉਸ ਤੋਂ ਬਾਅਦ ਦੇ ਵਿੱਚ ਕਦੀ ਠੀਕ ਹੋ ਜਾਂਦਾ ਆ, ਕਦੀ ਫਿਰ ਉਦੇ ਮਹੀਨਾ ਚ ਦਰਦ ਹੋਈ ਜਾਂਦਾ ਆ ਤੇ ਖੱਬੇ ਪਾਸੇ ਹੁੰਦਾ ਆ। ਉਸ ਤੋਂ ਬਾਅਦ ਫੈਟੀ ਲੀਵਰ ਵੀ ਦੱਸਿਆ ਸੀ, ਉਹਦਾ ਵੀ ਜਿੱਦਾਂ ਕਿ ਕਾਫੀ ਮੈਂ ਇਲਾਜ ਰੱਖਿਆ ਆ ਵੀ ਹੁਣ ਕਦੀ ਕੋਈ ਤਲੀ ਚੀਜ਼ ਨਹੀਂ ਖਾਣੀ ਜਾਂ ਭਾਰੀ ਚੀਜ਼ ਨਹੀਂ ਖਾਣੀ, ਏਦਾਂ ਦਾ ਸਾਰਾ ਪਰਹੇਜ਼ ਆ ਨਾ। ਜੋ ਫੈਟੀ ਲੀਵਰ ਦੇ ਬਾਰੇ ਤੋਂ ਦੱਸਿਆ ਸੀ ਰੇਡੀਓ ਹੀ, ਉਹ ਵੀ ਪਰਹੇਜ਼ ਰੱਖ ਰਹੀ ਆ ਤੇ ਪਰ ਪਤਾ ਨਹੀਂ ਹੁਣ ਗੈਸ ਆ ਜਾਂ ਮੈਨੂੰ ਸਮਝ ਨਹੀਂ ਆਉਂਦੀ ਵਿੱਚ ਹੈਗਾ ਆ। ਜਿੱਦਾਂ ਇੱਕ ਤਾਂ ਹਵਾ ਬਹੁਤ ਜ਼ਿਆਦਾ, ਸਰਦੀ ਦਾ ਪੱਦ ਬਹੁਤ ਜ਼ਿਆਦਾ ਆਉਣਾ ਤੇ ਖੱਬੇ ਪਾਸੇ ਜਿੱਦਾਂ ਮਿੰਨਾ ਜਾਂ ਦਰਦ ਤੋਂ ਕੋਲ ਨੂੰ ਹੋਈ ਜਾਂਦਾ, ਕਦੀ ਹਟ ਜਾਂਦਾ, ਕਦੀ ਹੋਣ ਲੱਗ ਪਿਆ। ਮੈਨੂੰ ਇਹਦੇ ਬਾਰੇ ਪਤਾ ਹੋਵੇ। ਠੀਕ ਹੈ ਜੀ। ਹਾਂਜੀ, ਬਾਕੀ ਡਾਕਟਰਾਂ ਤੋਂ ਤਾਂ ਕਰਾਇਆ, ਉਹ ਕੁਛ ਨਹੀਂ ਆ ਰਿਹਾ ਹੈਗਾ ਵਿੱਚ, ਕੁਛ ਪਤਾ ਨਹੀਂ ਲੱਗਦਾ ਹੈਗਾ। ਹਾਂਜੀ, ਕੋਈ ਗੱਲ ਨਹੀਂ, ਆਪਾਂ ਪੁੱਛਦੇ ਹਾਂ। ਹਾਂਜੀ, ਇਹਦੇ ਨਾਲ ਪ੍ਰੋਬਲਮ ਜ਼ਰੂਰ ਜੀ। ਹਾਂਜੀ, ਇੱਕ ਜਿਹੜਾ ਸਿਰ ਦੁਖਦੇ ਤੋਂ ਗੋਲਾਂ ਬਾਰੇ ਦੱਸ ਦਿੰਦੇ ਨਾ, ਗੋਲਾਂ ਦੇ ਵਿੱਚ ਉਹ ਕੀ ਇੱਕ ਤਾਂ ਖਸਖਸ ਭਰਨੀ ਜਾਂ ਕਿੱਦਾਂ, ਜੇ ਉਹ ਪਲੀਜ਼ ਸਵੀਟ ਕਰ ਦੇਵੇ। ਠੀਕ ਹੈ ਜੀ, ਕੋਸ਼ਿਸ਼ ਕਰਾਂਗੇ ਕਿ ਸ਼ੁੱਕਰਵਾਰ ਜ਼ਰੂਰ ਦੱਸ ਦਿੱਤਾ ਜਾਊਗਾ। ਬਾਕੀ ਹੁੰਦੀ ਆ ਵੀ ਕਈ ਚੀਜ਼ਾਂ ਕਿਸੇ ਨੂੰ ਗਰਮ ਹੁੰਦੀਆਂ ਆ, ਕਿਸੇ ਨੂੰ ਖੁਸ਼ਕ ਹੁੰਦੀਆਂ ਆ, ਕਿਸੇ ਨੂੰ ਉਹ ਠੰਡੀਆਂ ਲੱਗਦੀਆਂ। ਬੋਡੀ ਤੇ ਡਿਪੈਂਡ ਹੈਗਾ ਆ। ਕਈ ਵਾਰੀ ਕਈਆਂ ਨੂੰ ਸਿਰਕਾ ਵੀ ਨਹੀਂ ਪਚਦਾ। ਦੇਖੋ, ਬੋਡੀ ਆਪੋ ਆਪਣੀ ਆ। ਆਪਾਂ ਜੇ ਕਹੀਏ ਨਾ ਵੀ ਆਹ ਚੀਜ਼ ਇਹਨੂੰ ਪਚਦੀ ਆ, ਇਹਨੂੰ ਨਹੀਂ ਪਚਦੀ, ਇਹਦੇ ਸਰੀਰ ਨੂੰ ਆ ਲੱਗਦੀ ਆ, ਇਹ ਬੋਡੀ ਵੀ ਆਪੋ ਆਪਣੀਆਂ ਹੈਗੀ ਆ। ਇਹ ਵੱਖ-ਵੱਖ ਤਰ੍ਹਾਂ ਚੀਜ਼ਾਂ ਪਚਦੀਆਂ ਤੇ ਵੱਖ-ਵੱਖ ਤਰ੍ਹਾਂ ਇਹ ਰਿਐਕਟ ਕਰਦੀਆਂ। ਰਵਿੰਦਰ ਜੀ, ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਆਂਟੀ ਜੀ। ਜਿਹੜਾ ਉਹ ਦੱਸ ਕੇ ਗਏ ਸੀ ਨਾ ਥੋੜਾ ਟਾਈਮ 10 ਮਿੰਟ ਪਹਿਲਾਂ ਵੀ ਵੀਕਨੈਸ ਤੋਂ ਕੋਈ ਭਾਜੀ ਵੀ ਦਾਲਚੀਨੀ ਦਾ ਅਰਕ ਦੱਸਿਆ ਸੀ ਕਿ ਤੇਲ ਮਿਲ ਜਾਂਦਾ ਉਹ, ਮਤਲਬ ਹਾਂਜੀ ਕਰ ਲਿਆ, ਫਾਈਂਡ ਕਰ ਲਿਆ ਤੁਸੀਂ ਐਮਾਜ਼ੋਨ ਤੇ ਕਰ ਲਿਓ ਜਾਂ ਕੋਈ ਪੰਜਾਬ ਗਿਆ ਤਾਂ ਉੱਤੋਂ ਮੰਗਾ ਲਿਆ। ਅੱਛਾ, ਤੇ ਇੱਕ ਉਹਨਾਂ ਨੇ ਕਿਹਾ ਸੀ ਵੀ 9 ਮਣਕੇ 9 ਨਹੀਂ ਪਤਾ ਨਹੀਂ ਕੀ, ਉਹਦੇ ਨਾਲ ਹੀ ਉਹਨਾਂ ਨੇ ਦੱਸਿਆ ਸੀਗਾ ਵੀ 2 ਚੀਜ਼ਾਂ ਕਹੀਆਂ ਸੀ ਵੀਕਨੈਸ ਤੋਂ, ਕਹਿੰਦੇ ਮੇਰਾ 10 ਦਿਨਾਂ 'ਚ ਹੀ ਫਰਕ ਪੈ ਗਿਆ। ਵੀ ਉਹ ਦੁਬਾਰਾ ਪੁੱਛਣਾ ਸੀਗਾ, ਜਾਂ ਤੁਹਾਨੂੰ ਪਤਾ ਤਾਂ ਦੱਸ ਦਿਓ ਮੈਨੂੰ। ਯਾਦ ਕੋਈ ਨਹੀਂ, ਆਪਾਂ ਦੇਖਦੇ ਹਾਂ ਜੇ ਉਹ ਆ ਗਏ ਤਾਂ ਉਹੀ ਦੱਸ ਦੇਣਗੇ ਕਿ 9 ਮਣਕੇ ਤਾਂ 1 ਸੌਂਫ ਦਾ ਚਮਚਾ ਤੇ ਇਲਾਇਚੀਆਂ ਦੱਸੀਆਂ ਸੀ ਸ਼ਾਇਦ, ਮੈਨੂੰ ਲੱਗਦਾ ਇਹੀ ਸੀਗੀਆਂ। ਵੀ ਖਾਣਾ ਹੈ ਕਿ ਉਹਨਾਂ ਨੂੰ ਉਬਾਲ ਕੇ ਪੀ ਸਕਦੇ ਇਹਨਾਂ ਨੂੰ। ਠੀਕ ਹੈ ਜੀ। ਦੁੱਧ 'ਚ ਪੀ ਸਕਦੇ ਆ, ਕਿਸੇ ਵੀ ਤਰ੍ਹਾਂ ਪੀ ਸਕਦੇ ਆ। ਤੁਸੀਂ ਜੋ ਵੀ ਚੀਜ਼ਾਂ ਤੁਹਾਨੂੰ ਪਚਦੀਆਂ ਆ ਉਹ ਉਸ ਹਿਸਾਬ ਨਾਲ ਲੈ ਸਕਦੇ ਆ। ਧਰਮ ਸਿੰਘ ਜੀ, ਭੈਣ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਤਜਰਬਾ ਕੀਤਾ, ਮੈਂ ਨਾ ਮੇਰੇ ਕੰਨ 'ਚ ਰੇਸ਼ਾ ਜਿਹਾ ਪਿਆ ਸੀ ਤੇ ਉਹ ਮੈਂ 2 ਸਾਲ ਜਾਂਦੇ ਡਾਕਟਰ ਕੋਲ ਦਵਾਈ ਦਿੰਦੇ ਰਹੇ, ਉਹ ਆਰਾਮ ਨਹੀਂ ਆਇਆ। ਤੇ ਫਿਰ ਮੈਂ ਕੀਤਾ ਇਹਦੇ ਨਾਲ ਤੁਹਾਡਾ ਤੇ ਮੈਂ ਕੀਤਾ ਵੀ ਤਰੀ ਕੱਟ ਕੇ ਨਾ ਤੇ ਨਿੱਕੀ ਨਿੱਕੀ ਕਰਕੇ ਕੰਨਾਂ ਦੋਵਾਂ 'ਚ ਪਾਤੀਆਂ। ਹਾਂਜੀ, ਉਹ ਜਿਹੜੀ ਗਿਰੀ ਸੀ ਨਾ ਰਾਤ ਨੂੰ ਨਰਮ, ਮੇਰਾ 2 ਦਿਨਾਂ ਰੱਖਣ। ਤੁਸੀਂ ਲਸਣ ਰੱਖਿਆ ਸੀ? ਲਸਣ ਜਿਹਾ ਤੁਸੀਂ ਕੱਟ ਕੇ। ਹਾਂਜੀ, ਠੀਕ ਹੈ। ਮੈਂ ਕੰਨ ਦੇ ਵਿੱਚ ਵੜ ਜੇ, ਉਹ ਐ ਸਹੀ ਹੋ ਗਿਆ ਮੁੜ ਕੇ। ਸਵੇਰੇ ਐ ਜਿਵੇਂ ਸੁੱਕ ਗਈਆਂ ਵਿੱਚ ਗਰਮੀ ਆ ਜਾਂ ਕਿਸ ਤਰ੍ਹਾਂ ਪਤਾ ਨਿਕਲਦਾ ਸੁੱਕੇ, ਉਹ ਐ ਸਹੀ। ਠੀਕ ਹੈ, ਚਲੋ ਕਰਕੇ ਵੇਖ ਲੈਣ ਮੇਰੀ। ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਉਹੀ ਕਿਹਾ ਵੀ ਕਿਸੇ ਨੂੰ ਕੋਈ ਚੀਜ਼ ਕਿਸ ਤਰ੍ਹਾਂ ਰਹਿੰਦੀ ਆ, ਕਿਸੇ ਨੂੰ ਕੋਈ ਕਿਸ ਤਰ੍ਹਾਂ ਠੀਕ ਲੱਗਦੀ ਆ। ਹੋ ਸਕਦਾ ਆ ਕਿ ਕਈਆਂ ਨੂੰ ਹਾਈਡਰੋਜਨ ਨਾ ਠੀਕ ਬੈਠੀ ਹੋਊਗੀ, ਕਿਉਂਕਿ ਬੋਡੀ ਆਪੋ ਆਪਣੀ ਆ। ਕਈਆਂ ਨੂੰ ਠੀਕ ਬਹਿੰਦੀ ਹੋਊਗੀ, ਕਈਆਂ ਨੂੰ ਤਾਂ ਕਈ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਵੀ ਉਹ ਲਾਉਣ ਵਾਲੀਆਂ ਹੁੰਦੀਆਂ, ਉਹ ਖਾ ਜਾਂਦੇ, ਉਹ ਵੀ ਪਚ ਜਾਂਦੇ। ਅੱਗੇ ਹਰਮਿੰਦਰ ਸਿੰਘ ਜੀ। ਜੀ ਭੈਣ ਜੀ ਸਤਿ ਸ੍ਰੀ ਅਕਾਲ। ਸਾਰੇ ਸੁਣਨੇ ਵਾਲੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ।
ਤਾਂ ਮੈਂ ਤਾਂ ਤਈਦ ਕਰੂੰਗਾ, ਤੁਹਾਡਾ ਧੰਨਵਾਦ ਕਰਨ ਲੱਗਾ ਵੀ ਬਹੁਤ ਬੰਦਿਆਂ ਨੂੰ ਆਰਾਮ ਆਉਂਦਾ ਤੇ ਆਰਾਮ ਆ ਵੀ ਗਿਆ ਤੇ ਬਹੁਤ ਹੀ ਆ। ਇੱਕ ਦੂਆ ਭੈਣ ਭਰਾ, ਵੱਡਾ ਭੈਣ ਆ ਕੋਈ ਵੱਡੀ ਭੈਣ ਆ, ਇੱਕ ਦੂਏ ਨੂੰ ਜ਼ਰੂਰ ਦੱਸੋ। ਬਜ਼ੁਰਗ ਆ ਕੋਈ ਜਿਹਨਾਂ ਨੂੰ ਨਹੀਂ ਪਤਾ ਲੱਗਦਾ ਉਹ ਇੱਕ ਦੂਜੇ ਨੂੰ ਦੱਸ ਦਿਓ। ਰੇਡੀਓ ਤੇ ਤਾਂ ਪ੍ਰੋਗਰਾਮ ਤਾਂ ਹਰੇਕ ਚੀਜ਼ ਦੱਸਦੇ ਆ, ਭੈਣ ਜੀ ਨਹੀਂ ਦੱਸਦੇ ਵੇਲਾ ਵੇਲੇ ਵੀ ਆਹ ਚੀਜ਼ ਤੋਂ ਆਹ ਚੀਜ਼ ਆ ਆਰਾਮ ਆਉਣਾ। ਇਹਦਾ ਇਹੀ ਕਹਿਣ ਦਾ ਵੀ ਬਜ਼ੁਰਗਾਂ ਨੂੰ ਜ਼ਰੂਰ ਏਦਾਂ ਕਰਕੇ ਦੱਸ ਦਿਓ ਵੀ ਆਹ ਚੀਜ਼ ਤੇ ਆਹ ਪਾ ਕੇ ਆਹ ਖਾ ਲਵੋ। ਜੀ ਜੀ ਬਹੁਤ ਬਹੁਤ ਧੰਨਵਾਦ ਜੀ। ਬਸ ਇਹੀ ਗੱਲ। ਧੰਨਵਾਦ ਜੀ, ਧੰਨਵਾਦ, ਬਹੁਤ ਬਹੁਤ ਤੁਹਾਡਾ ਧੰਨਵਾਦ ਆ। ਜ਼ਰੂਰ ਕਰ ਲਿਆ ਕਰੋ। ਕਹਿੰਦੇ ਵੀ ਜਦੋਂ ਤੁਸੀਂ ਇੱਕ ਦੂਜੇ ਨੂੰ ਦੱਸੋ ਕਿ ਬਹੁਤ ਫਰਕ ਪੈਂਦਾ। ਤਾਰਾ ਸਿੰਘ ਜੀ, ਤਾਰਾ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ। ਤੇ ਉਹ ਭੈਣ ਜੀ ਪੁੱਛਦੇ ਸੀ ਨਾ ਵੀ ਮੇਰੇ ਪੇਟ 'ਚ ਦਰਦ ਹੁੰਦਾ ਆ ਜਿੱਦਾਂ। ਹਾਂਜੀ। ਤੇ ਜੇ ਆ ਜਿਹੜਾ ਇਸਬਗੋਲ ਹੁੰਦਾ ਨਾ ਆਪਣਾ। ਹਾਂਜੀ। ਤੇ ਇਹ ਰਾਤ ਨੂੰ ਸੌਂਦੇ ਟਾਈਮ ਨਾ ਆਪਣਾ ਪਾਣੀ ਦੇ ਵਿੱਚ ਘੋਲ ਕੇ 2 ਚਮਚਾ ਪੀ ਕੇ ਦੇਖਣਾ, ਹੋ ਸਕਦਾ ਵੀ ਉਹਨਾਂ ਕਦੇ ਤੇਜ਼ਾਬ ਬਣਦਾ ਹੋਵੇ। ਠੀਕ ਹੈ ਜੀ। ਤੇ ਉਹਦੇ ਵਾਸਤੇ ਮੈਂ ਯੂਜ਼ ਕੀਤਾ, ਮੈਂ ਤੇ ਠੀਕ ਹੋ ਗਿਆ ਸੀਗਾ। ਠੀਕ ਹੈ ਜੀ, ਥੈਂਕ ਯੂ ਤੁਹਾਡਾ ਭੈਣ ਜੀ। ਬਹੁਤ ਧੰਨਵਾਦ। ਖਾਲਸਾ ਵਾਹਿਗੁਰੂ ਜੀ। ਦੇਖ ਲਓ ਜੀ, ਕਰਕੇ ਹੋ ਸਕਦਾ ਆ ਸਵਾਦ ਦੀ ਪੁੜੀ ਤੋਂ ਵੀ ਆਰਾਮ ਆ ਜਾਂਦਾ ਆ। ਪਰਵਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਪਰਵਿੰਦਰ ਕੌਰ ਹੈ ਜੀ। ਹਾਂਜੀ। ਹਾਂਜੀ, ਮੇਰਾ ਬੇਟਾ ਅੰਮ੍ਰਿਤਵੀਰ ਸਿੰਘ ਜਿਹੜਾ ਕਿ ਜਨਵਰੀ 'ਚ 4 ਸਾਲ ਦਾ ਹੋ ਜਾਏਗਾ, ਉਹਦੀ ਪ੍ਰੋਬਲਮ ਹੈਗੀ, ਉਹਦੀ ਰਾਈਟ ਸਾਈਡ ਤੇ ਟੈਸਟੀਕਲ ਵੱਡਾ ਹੋ ਜਾਂਦਾ ਜੀ। ਇਹ ਹੁਣ ਸਮਰ ਤੋਂ ਸ਼ੁਰੂ ਹੋਇਆ ਸੀ, ਤੋਂ ਡਾਕਟਰ ਨਾਲ ਕੰਸਲਟ ਕੀਤਾ ਤੇ ਉਹ ਸਰਜਰੀ ਕਰਨ ਲਈ ਕਹਿ ਰਹੇ ਹੈਗੇ ਆ ਜੀ। ਠੀਕ ਆ। ਹਾਂਜੀ, ਹਾਈਡਰੋਸੀਲ ਜੋ ਕਰਦੇ ਹੁੰਦੇ ਆ। ਠੀਕ ਆ। ਤੇ ਅਸੀਂ ਦਵਾਈ ਆਲਮੋਸਟ 2 ਮਹੀਨੇ ਹੋ ਚੱਲਿਆ ਸੀ ਦਵਾਈ ਸ਼ੁਰੂ ਕੀਤੀ ਹੋਈ ਆ, ਹੋਮਿਓਪੈਥਿਕ ਦਵਾਈ ਇੰਡੀਆ ਤੋਂ। ਹਾਂਜੀ। ਬਟ ਕੋਈ ਹਲੇ ਤੱਕ ਪ੍ਰੋਗਰੈਸ ਨਹੀਂ ਹੋਈ ਜੀ ਕੋਈ ਵੀ। ਕੀ ਨਾਂ ਕੀ ਹੈ ਦਵਾਈ ਦਾ? ਦਵਾਈ ਦਾ ਮੈਮ ਨਾਮ ਤਾਂ ਕੋਈ ਨਹੀਂ ਹੁੰਦਾ, ਛੋਟੀ ਛੋਟੀਆਂ ਡੱਬੀਆਂ ਭੇਜੀ ਉਹਨਾਂ ਨੇ, ਲਾਈਕ ਬਹੁਤ ਛੋਟੀ ਛੋਟੀ ਗੋਲੀਆਂ ਨੇ। ਹਾਂਜੀ ਠੀਕ ਹੈ, ਠੀਕ ਹੈ। ਇੰਡੀਆ ਤੋਂ ਜੀ। ਥੈਂਕ ਯੂ ਜੀ, ਥੈਂਕ ਯੂ। ਦਵਾਈ ਦੇ ਨਾਂ ਤਾਂ ਹੁੰਦੇ ਆ ਪਰ ਆਪਾਂ ਨੂੰ ਬਹੁਤੇ ਦੱਸੇ ਨਹੀਂ ਜਾਂਦੇ। ਬਹਾਦਰ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਹਾਈਡਰੋਸੀਲ ਠੀਕ ਹੋਮਿਓਪੈਥੀ ਨਾਲ ਹੋ ਜਾਂਦੀ ਹੈ ਇਹ, ਪਰ ਟਾਈਮ ਲੱਗਦਾ ਭੈਣ ਜੀ, ਇਹਨੂੰ ਟਾਈਮ ਲੱਗਦਾ। ਹਾਂਜੀ। ਤੇ ਇਸਬਗੋਲ ਦਾ ਬਰਾਦਾ ਜਦੋਂ ਵੀ ਲੈਣਾ ਭੈਣ ਜੀ, ਕਿਸੇ ਨੇ ਵੀ ਲੈਣਾ, ਅਗਰ ਨਿਰਣੇ ਕਾਲ ਜੇ ਲਿਆ ਜਾਵੇ ਤਾਂ ਉਹ ਚੰਗਾ, ਉਹ ਕੰਮ ਥੋੜਾ ਜਿਹਾ ਬਿਹਤਰ ਕਰਦਾ। ਕਿਉਂਕਿ ਸਾਰੇ ਦਿਨ ਦਾ ਖਾਣਾ ਆਪਣੇ ਨਾ ਪਿਆ ਹੁੰਦਾ, ਜੇ ਅਸੀਂ ਰਾਤ ਨੂੰ ਲੈਂਦੇ ਹਾਂ ਤਾਂ ਉਹਨਾਂ ਵਧੀਆ ਕੰਮ ਨਹੀਂ ਕਰਦਾ ਜੀ। ਸਵੇਰੇ ਨਿਰਣੇ ਕਾਲ ਜੇ ਲੈ ਲਓ, ਬਹੁਤ ਵਧੀਆ ਕੰਮ ਕਰੂਗਾ ਜੀ। ਗਰਮ ਪਾਣੀ 'ਚ ਲੈਣਾ। ਹਾਂਜੀ। ਤੇ ਭੈਣ ਜੀ ਕਰੋਨਾ ਵਾਸਤੇ ਨਾ 4 ਦਵਾਈਆਂ ਆਉਂਦੀਆਂ ਨੇ ਹੋਮਿਓਪੈਥੀ ਦੀਆਂ, ਕੈਂਫੋਰਾ, ਜਲਸੀਮੀਅਮ, ਬੈਲਾਡੋਨਾ ਤੇ ਅਰਸੈਨਿਕਮ। ਇਹ 4 ਦਵਾਈਆਂ ਸਿੰਪਟਮ ਦੇ ਆਧਾਰ ਤੇ ਕੰਮ ਕਰਦੀਆਂ ਨੇ। ਅਗਰ ਅਸੀਂ ਇਹਨੂੰ ਸ਼ੁਰੂ ਦੇ ਵਿੱਚ ਲੈ ਲੈਂਦੇ ਹਾਂ ਤਾਂ ਅਸੀਂ 1-2 ਦਿਨਾਂ ਦੇ ਵਿੱਚ ਹੀ ਠੀਕ ਹੋ ਜਾਂਦੇ ਹਾਂ। ਅਸੀਂ 10 ਜਾਂ 11 ਦਿਨਾਂ ਦੇ ਵਿੱਚ ਨੈਗੇਟਿਵ ਆਪਣਾ ਆ ਸਕਦਾ ਜੀ ਟੈਸਟ। ਤੇ ਇਹਦੇ ਵਿੱਚ ਸਾਨੂੰ ਖੰਡ ਨਾ ਖਾਧੀ ਜਾਵੇ ਤਾਂ ਚੰਗਾ, ਕਿਉਂਕਿ ਖੰਡ ਸਾਡੇ ਇਮਿਊਨ ਸਿਸਟਮ ਹਾਂਜੀ ਵੀਕ ਕਰਦੀ ਆ। ਸ਼ਹਿਦ ਲੈ ਲਓ ਜੀ, ਸ਼ਹਿਦ ਚੰਗਾ ਆ। ਤੇ ਖੰਡ ਹਮੇਸ਼ਾ ਹੀ, ਤੇ ਜਿਵੇਂ ਸੋਡਾ ਹੈਗਾ, ਇਹ ਨਾ ਆਪਣੇ ਇਮਿਊਨ ਸਿਸਟਮ ਨੂੰ ਵੀਕ ਕਰਦੀ ਆ। ਜਿਨ੍ਹਾਂ ਨੂੰ ਪ੍ਰੋਬਲਮ ਹੈਗੀ ਆ ਕਿਸੇ ਵੀ ਤਰ੍ਹਾਂ ਦੀ, ਚਾਹੇ ਨਹੀਂ ਵੀ ਪ੍ਰੋਬਲਮ, ਉਹ ਦੇਖ ਲੈਣ ਜੀ ਚੈੱਕ ਕਰਕੇ ਖੰਡ ਛੱਡ ਕੇ, ਤੇ ਉਹਨਾਂ ਨੂੰ ਬਹੁਤ ਚੀਜ਼ਾਂ ਉਹਨਾਂ ਦੀਆਂ ਉੱਦਾਂ ਹੀ ਠੀਕ ਹੋ ਜਾਣਗੀਆਂ। ਇਹ ਸ਼ਹਿਦ ਲੈਣ ਜੀ, ਪਰ ਲੈਣਾ ਸ਼ਹਿਦ ਜ਼ਰੂਰ ਆ। ਠੀਕ ਹੈ ਜੀ। ਹਾਂਜੀ। ਇਹਦੇ 'ਚ ਡੈਰੀ ਪ੍ਰੋਡਕਟ ਨੂੰ ਵੀ ਜੇ ਛੱਡ ਦਿੱਤਾ ਜਾਵੇ ਤਾਂ ਚੰਗਾ ਜੀ। ਜੇ ਲੈਣਾ ਦੁੱਧ ਤਾਂ ਫਿਰ ਉਹਦੇ 'ਚ ਹਲਦੀ ਪਾ ਲਈ, ਤੇ ਉਹਦੇ 'ਚ ਜਮੈਣ, ਸੌਂਫ, ਕਾਲੀ ਮਿਰਚ, ਮਲੱਠੀ, ਅਦਰਕ, ਲਸਣ ਵੀ ਪਾ ਸਕਦੇ ਹਾਂ ਜੀ ਆਪਾਂ। ਉਹਨੂੰ ਚੇਂਜ ਕਰ ਦੇਣਾ ਜੀ, ਤੇ ਫਿਰ ਉਹਦੇ 'ਚ ਸ਼ਹਿਦ ਪਾ ਕੇ ਪੀਵਾਂਗੇ। ਉਹ ਫਿਰ ਨਾ ਮਿਊਕਸ ਨਹੀਂ ਪੈਦਾ ਕਰਦਾ, ਆਮ ਮਿਊਕਸ ਪੈਦਾ ਕਰਦਾ। ਜਦੋਂ ਆਪਾਂ ਨੂੰ ਕਰੋਨਾ ਹੁੰਦਾ, ਆਪਾਂ ਨੂੰ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਕਿ ਆਪਾਂ ਨੂੰ ਮਿਊਕਸ ਨਾ ਬਣੇ, ਆਪਣੇ ਲੰਗਸ ਬੰਦ ਹੋਣਗੇ, ਉਸ ਚੀਜ਼ ਦੀ ਪ੍ਰੋਬਲਮ ਹੋਣੀ ਹੈ ਜੀ। ਠੀਕ ਹੈ ਜੀ। ਤੇ ਜੇ ਇਹਨੂੰ ਇਸ ਚੀਜ਼ ਨੂੰ ਪਹਿਲੇ ਟਾਈਮ 'ਚ ਹੀ ਦਬਾ ਲਿਆ ਜਾਵੇ, ਇਹਨੂੰ ਹੋਮਿਓਪੈਥੀ ਕਰਦੀ ਆ ਜੀ ਠੀਕ। ਠੀਕ ਹੈ ਜੀ। ਬਹੁਤ ਵਧੀਆ ਤਰੀਕੇ ਨਾਲ ਠੀਕ ਕਰ ਦਿੰਦੀ ਹੈ ਜੀ। ਬਾਕੀ ਆਪਣੇ ਹਾਈਡਰੋਜਨ ਬਾਰੇ ਗੱਲ ਹੋ ਰਹੀ ਸੀ ਨਾ ਆਪਣੇ ਭੈਣਾਂ ਨੇ। ਹਾਂਜੀ। ਇਹ ਹੁਣ ਉਹਨਾਂ ਨੂੰ ਕੋਈ ਪ੍ਰੋਬਲਮ ਹੋਰ ਹੋਣੀ ਆ ਜੀ, ਇਸ ਕਰਕੇ ਨਾ ਹਾਈਡਰੋਜਨ ਕਲੀਨ ਕਰਨ ਵਾਸਤੇ ਹੀ ਹੁੰਦੀ ਆ ਭੈਣ ਜੀ। ਤੇ ਜਿਹੜਾ ਆਪਣੇ ਐਪਲ ਸਾਈਡਰ ਵਿਨੀਗਰ ਵਰਤਿਆ ਗਿਆ, ਉਸਨੇ ਵਾਇਰਸ ਨੂੰ ਮਾਰ ਦਿੱਤਾ ਜੀ। ਅਸੀਂ ਜਦੋਂ ਪੀਂਦੇ ਆ, ਇਹ ਅੰਦਰ ਸਾਡੇ ਵਾਇਰਸ ਨੂੰ ਮਾਰਦਾ ਜੀ। ਹਰ ਰੋਜ਼ ਅਸੀਂ ਦੇਖੋ ਖਾਂਦੇ ਆ, ਉਹਦੇ ਨਾਲ ਵੀ ਬੈਕਟੀਰੀਆ ਵਾਇਰਸ ਅੰਦਰ ਜਾਂਦਾ, ਤੇ ਸਾਹ ਨਾਲ ਵੀ ਅੰਦਰ ਜਾਂਦਾ। ਅਸੀਂ ਅਗਰ ਹਰ ਰੋਜ਼ ਹੀ ਪੀਂਦੇ ਹਾਂ ਤਾਂ ਹਰ ਰੋਜ਼ ਹੀ ਉਹ ਵਾਇਰਸ ਬੈਕਟੀਰੀਆ ਮਰ ਜਾਂਦੇ ਨੇ। ਸਾਨੂੰ ਪੀਣਾ ਚਾਹੀਦਾ ਜੀ, ਜ਼ਰੂਰ ਪੀਣਾ ਚਾਹੀਦਾ, ਹਰ ਇੱਕ ਬੰਦੇ ਨੂੰ ਪੀਣਾ ਚਾਹੀਦਾ ਹੈ। ਇਹ ਬਹੁਤ ਹੀ ਵਧੀਆ ਚੀਜ਼ ਆ ਜੀ। ਤੇ
ਦੂਸਰਾ ਸੀਗਾ ਜੀ ਖੰਘ ਨਹੀਂ ਹਟਦੀ, ਕਹਿੰਦੇ ਫੇਫੜਿਆਂ ਦੀ ਪ੍ਰੋਬਲਮ ਹੈਗੀ ਆ। ਉਹ ਨਾ ਡਾਇਗਨੋਸ ਦਾ ਨਾਂ ਜ਼ਰੂਰ ਹੋਊਗਾ ਜੀ, ਉਹਨਾਂ ਦਾ ਦੱਸਿਆ ਹੋਊਗਾ ਡਾਕਟਰ ਨੇ। ਅਗਰ ਉਹ ਡਾਇਗਨੋਸ ਦਾ ਨਾਂ ਦੱਸਦੇ ਨੇ ਤਾਂ ਫਿਰ ਉਹਦੇ ਨਾਲ ਬਿਹਤਰ ਦਵਾਈ ਆਪਾਂ ਦੱਸ ਸਕਦੇ ਹਾਂ ਜੀ। ਜਿਵੇਂ ਇੱਕ ਭੈਣਾਂ ਨੇ ਕਿਹਾ ਸੀ ਵਾਸ਼ਰੂਮ ਜੀ ਪ੍ਰੋਬਲਮ ਹੈਗੀ ਆ, ਲੱਗ ਕੇ ਆਉਂਦਾ, ਕਰੈਨਬੈਰੀ ਜੂਸ ਵੀ ਲਿਆ ਜਾ ਸਕਦਾ। ਜੇ ਉਹਨਾਂ ਦੇ ਨੇੜੇ ਆਪਣੇ ਕੋਈ ਹੋਲ ਫੂਡ ਸਟੋਰ ਹੋਵੇ, ਉੱਥੋਂ ਨਾ ਕੈਂਥਰਿਸ ਨਾਂ ਦੀ ਦਵਾਈ ਆਉਂਦੀ ਹੈਗੀ ਆ, ਉਹ ਲੈ ਸਕਦੇ ਨੇ ਉਹ, ਤੇ ਉਹਦੇ ਨਾਲ ਫਿਰ ਠੀਕ ਹੋ ਸਕਦੇ ਨੇ ਜੀ। ਪਾਣੀ ਵੱਧ ਪੀਣ, ਕਈ ਵਾਰੀ ਪਾਣੀ ਬਹੁਤ ਘੱਟ ਪੀਂਦੇ ਹਾਂ ਜੀ ਅਸੀਂ, ਉਹਦੇ ਨਾਲ ਸਾਡੇ ਜਿਹੜੇ ਟੌਕਸਨ ਨੇ ਬੋਡੀ ਜਿਹੜੀ ਅੰਦਰੋਂ ਸਫਾਈ ਹੋਣੀ ਆ ਉਹ ਹੁੰਦੀ ਨਹੀਂ, ਇਸ ਕਰਕੇ ਸਾਨੂੰ ਜ਼ਿਆਦਾ ਪ੍ਰੋਬਲਮਾਂ ਆਉਂਦੀਆਂ ਨੇ। ਸਾਨੂੰ ਸਾਰਿਆਂ ਨੂੰ ਪਾਣੀ ਵੱਧ ਪੀਣਾ ਚਾਹੀਦਾ, 6 ਤੋਂ 7 ਗਲਾਸ ਜ਼ਰੂਰ ਪੀਤੇ ਜਾਣ ਤਾਂ ਚੰਗੇ ਨੇ ਜੀ। ਜੇ 2 ਵਾਰੀ ਸਿਰਕਾ ਹੀ ਪੀ ਲਿਆ 2 ਗਲਾਸ ਤਾਂ ਉਹੀ ਹੋ ਗਏ ਭੈਣ ਜੀ, ਤੇ ਫਿਰ ਆਪਾਂ ਹੋਰ ਵੀ ਪੀਂਦੇ ਰਹਿੰਦੇ ਆਪਾਂ, 6-7 ਗਲਾਸ ਹੋ ਜਾਣ ਤਾਂ ਚੰਗੇ ਨੇ। ਤੇ ਪੇਟ ਦਾ ਸੀਗਾ ਦਰਦ ਭੈਣਾਂ ਦੇ ਨਾ, ਹਾਂਜੀ, ਉਹਨਾਂ ਨੂੰ ਅਲਸਰ ਹੋ ਸਕਦਾ ਭੈਣ ਜੀ, ਅਗਰ ਉਹਨਾਂ ਦੇ ਦਰਦ ਹੁੰਦਾ ਤਾਂ, ਤੇ ਉਹ ਚੈੱਕ ਕਰਵਾ ਲੈਣ। ਫਿਰ ਕਈ ਵਾਰੀ ਇਹ ਚੀਜ਼ ਵੱਧ ਜਾਂਦੀ ਆ ਤੇ ਡਾਕਟਰ ਨੂੰ ਦੱਸ ਦੇਣ ਵੀ ਅਸੀਂ ਅਲਸਰ ਚੈੱਕ ਕਰਾਉਣਾ ਹੈਗਾ, ਆਹ ਪ੍ਰੋਬਲਮ ਹੈਗੀ ਆ ਸਾਨੂੰ। ਇਸ ਤੇ ਵਧੀਆ ਹੋਮਿਓਪੈਥੀ ਬਹੁਤ ਵਧੀਆ ਕੰਮ ਕਰਦੀ ਆ ਜੀ ਇਹਦੇ ਲਈ, ਤੇ ਠੀਕ ਹੋ ਸਕਦੇ ਨੇ। ਤੇ ਬਾਕੀ ਦੂਸਰੀ ਚੀਜ਼, ਉਹ ਤੜਕਾ ਵਗੈਰਾ ਬੰਦ ਕਰ ਦੇਣ ਜੀ, ਫਰੂਟ ਤੇ ਆ ਜਾਣ ਤੇ ਸੈਲਡ ਤੇ ਆ ਜਾਣ ਤੇ ਸੂਪ ਤੇ ਆ ਜਾਣ। ਕਾਲੇ ਛੋਲੇ ਖਾਣ ਜੀ, ਉਬਾਲ ਕੇ ਖਾਣ, ਭੁੱਜੇ ਹੋਏ ਚੱਬ ਲੈਣ, ਪਰ ਰੋਟੀ ਬੰਦ ਕਰ ਦੇਣ ਤੇ ਠੀਕ ਹੋ ਸਕਦਾ ਜੀ, ਕਿਉਂਕਿ ਸਿਸਟਮ ਸਾਰਾ ਭੈਣ ਜੀ ਚੇਂਜ ਹੋ ਜਾਣਾ ਫਿਰ। ਜੀ ਜੀ ਬਿਲਕੁਲ। ਹਾਂਜੀ ਭੈਣ ਜੀ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਬਹੁਤ ਧੰਨਵਾਦ। ਬਲਵਿੰਦਰ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਮੈਂ ਦੁਬਾਰਾ ਆਈ ਹਾਂ ਤੇ ਉਹ ਮੈਂ ਦੱਸਣਾ ਸੀਗਾ, ਜਿਹੜਾ ਕਹਿੰਦੇ ਸੀ ਨਾ ਲੀਵਰ ਦੀ ਜਿਹਨੂੰ ਪ੍ਰੋਬਲਮ ਆ, ਉਹ ਇੱਥੇ ਪਾਲ ਚੌਲ ਜੀ ਨੇ ਦੱਸਿਆ ਸੀ ਮਿਲਕ ਥਿਸਲ। ਮਿਲਕ ਥਿਸਲ ਦੇ ਬੀਜ ਲੈ ਲੈਣ ਜਾਂ ਕੈਪਸੂਲ ਵੀ ਮਿਲਦੇ ਆ। ਮੈਂ ਭੇਜਿਆ ਕੈਪਸੂਲ, ਆਪਦੇ ਕਜ਼ਨ ਨੂੰ ਭੇਜਿਆ, ਉਹਦਾ ਲੀਵਰ ਵੀ ਖਰਾਬ ਸੀਗਾ ਤੇ ਸ਼ਰਾਬ ਪੀਣ ਨਾਲ ਜ਼ਿਆਦਾ। ਉਹ ਕਹਿੰਦੇ ਸੀਗੇ ਵੀ ਲੀਵਰ ਨੂੰ ਇਹ ਰੀਜਨਰੇਟ ਕਰ ਦਿੰਦੇ ਆ ਜਿਹੜੇ ਮਿਲਕ ਥਿਸਲ ਦੇ ਬੀਜ ਆ, ਮੈਂ ਖੁਦ ਵੀ ਪੜ੍ਹਿਆ ਸੀ। ਤੇ ਇੱਕ ਆ ਜਿਹੜਾ ਜਿਨ੍ਹਾਂ ਨੂੰ ਦਾ ਪੇਟ ਖਰਾਬ ਆ ਜਾਂ ਇਸ ਤਰ੍ਹਾਂ ਵੀ ਠੰਡ ਲੱਗਦੀ ਆ, ਕਰੋਨਾ ਵੀ ਆ, ਕੁਛ ਵੀ ਆ, ਉਹ ਨਾ ਗਰਮ ਪਾਣੀ ਪੀ ਕੇ ਆਹ 2-3 ਕੱਪ ਪੀ ਲੈਣੇ, ਨੂਣ ਪਿੰਕ ਸਾਲਟ ਪਾ ਲੈਣਾ, ਥੋੜਾ ਪਾਉਣਾ, ਜ਼ਿਆਦਾ ਨਹੀਂ ਪਾਉਣਾ। ਫਿਰ ਕਈ ਵਾਰ ਕਿਸੇ ਦਾ ਪ੍ਰੈਸ਼ਰ ਵੀ ਹਾਈ ਹੋ ਜਾਂਦਾ, ਜੇ ਪ੍ਰੈਸ਼ਰ ਆ ਤਾਂ ਨਾ ਵੀ ਪਾਉਣ, ਤੇ ਨਹੀਂ ਤਾਂ ਥੋੜਾ ਕੁ ਪਾ ਲੈਣ। ਉਹ 1.5 ਲੀਟਰ ਪਾਣੀ ਹੋਣਾ ਚਾਹੀਦਾ ਜਾਂਦੀ। ਉਹ ਬੈਠ ਕੇ ਪੀਓ, ਜ਼ਮੀਨ ਤੇ ਤਾਂ ਜ਼ਿਆਦਾ ਬੈਟਰ ਹੈ। ਜੇ ਨਹੀਂ ਬੈਠਿਆ ਜਾਂਦਾ ਤਾਂ ਕੁਰਸੀ ਤੇ ਬੈਠ ਜਾਓ, ਬੈਠ ਕੇ ਉਹ ਪਾਣੀ ਕੱਢ ਦੇਣਾ। ਮੈਂ ਖੁਦ ਵੀ ਕਰਦੀ ਹਾਂ। ਤੇ ਉਹ ਘੱਟੋ ਘੱਟ 4-5 ਦਿਨ ਤਾਂ ਜ਼ਰੂਰ ਕਰ ਲਓ, ਫਿਰ ਹਫ਼ਤੇ 'ਚ 2-3 ਵਾਰ ਕਰਨਾ ਚਾਹੀਦਾ। ਮੈਂ ਤਾਂ ਕਹਿੰਦੀ ਹਰ ਬੰਦੇ ਨੂੰ ਹੀ ਕਰਨਾ ਚਾਹੀਦਾ ਇਹ। ਤੇ ਉਹ ਨਾ ਉਂਗਲਾਂ 2 ਜੀਭ ਤੇ ਰੱਖ ਕੇ ਤੇ ਆਪਣੀ ਬੈਕ ਨੂੰ ਸਿੱਧੀ ਕਰਕੇ ਇੱਕ ਹੱਥ ਉੱਪਰ ਚੱਕ ਕੇ ਤੇ ਉਹਨੂੰ ਦੂਸਰੇ ਹੱਥ ਨਾਲ 2 ਉਂਗਲਾਂ ਜੀਭ ਤੇ ਰੱਖ ਕੇ ਉਹਨੂੰ 90 ਡਿਗਰੀ ਦੇ ਉਹਨੂੰ ਇਸ ਤਰ੍ਹਾਂ ਸੈਂਕ ਤੇ ਆਪਣਾ ਮੂੰਹ ਕਰ ਲਓ ਤੇ ਉਹਨੂੰ ਕੱਢ ਦੋ। ਇਹਨੂੰ ਕੁੰਜਲ ਘੇਰਿਆ ਕਹਿੰਦੇ ਆ ਵੈਸੇ ਤਾਂ। ਤੇ ਉਹ ਇਹਨੂੰ ਉਹ ਕੱਢ ਦੋ, ਸਾਫ਼ ਹੋ ਜਾਂਦਾ। ਉਹ ਵਧੀਆ, ਜਿਹਦੇ ਦਰਦ ਹੁੰਦਾ ਹੈ, ਅਲਸਰ ਨਾਲ ਵੀ ਹੁੰਦਾ, ਉਹ ਵੀ ਠੀਕ ਹੋ ਜੂ। ਬਾਕੀ ਕੁਮਾਰੀ ਆਸਵ ਵੀ ਲੈ ਲੈਣ। ਕੁਮਾਰੀ ਆਸਵ ਆ ਜਿਹੜੀ, ਉਹ ਬਹੁਤ ਉਹਦੇ 'ਚ ਕੁਆਰ ਹੁੰਦਾ ਜ਼ਿਆਦਾ, ਤੇ ਉਹ ਇੱਕ ਇਕੱਲੇ ਪੇਟ ਨੂੰ ਨਹੀਂ ਜੋ ਠੀਕ ਕਰਦੀ, ਉਹ ਬਹੁਤ ਰੋਗਾਂ ਨੂੰ ਠੀਕ ਕਰਦੀ ਆ। ਜਿਨ੍ਹਾਂ ਦੇ ਜੋੜਾਂ ਦਾ ਦਰਦ ਆ ਉਹ ਵੀ ਬਹੁਤ ਚੈੱਕ ਕਰਕੇ ਦੇਖ ਲੈਣ। ਉਹ ਬਹੁਤ ਫਾਇਦੇਮੰਦ ਹੈਗੀ ਹੈ ਜਿਹੜੀ ਕੁਮਾਰੀ ਆਸਵ ਆ। ਤੇ ਬਾਕੀ ਆ ਜਿਨ੍ਹਾਂ ਦੇ ਫੇਫੜਿਆਂ ਦੇ ਬਾਰੇ ਕਿਹਾ ਸੀ, ਉਹ ਮੇਰੀ ਭੈਣ ਨੂੰ ਹੈ ਸੀ ਪ੍ਰੋਬਲਮ, ਉਹਨੂੰ ਬਹੁਤ ਯੰਗ ਏਜ ਤੇ ਹੀ ਹੋ ਗਈ ਸੀ, ਬਲਗਮ ਬਣਦੀ ਸੀ ਉਹਨੂੰ। ਤੇ ਉਹਨੇ ਫੜਕੜੀ ਆਪਣੀ ਮਿੱਟੀ ਦੇ ਭਾਂਡੇ 'ਚ ਹੀ ਖਿੱਲ ਕਰਕੇ ਲਈ ਸੀ ਉਹਨੇ। ਉਹ ਲੈਂਦੀ ਰਹਿੰਦੀ ਆ ਵੀ ਜਾਂਦੀ, ਹਰ ਸਰਦੀ ਤਾਂ ਉਹ ਲੈਂਦੀ ਹੋਈ ਆ। ਉਹਨੇ ਉੱਥੇ ਉਹ ਇੰਡੀਆ ਵਾ, ਤੇ ਉਹਨੇ ਚੱਪਣ ਦੇ ਵਿੱਚ ਹੀ ਕਰ ਲਈ ਸੀਗੀ ਖਿੱਲ, ਉਹਦੇ ਤੇ ਰੱਖ ਕੇ ਮਿੱਟੀ ਦੇ 'ਚ। ਤੇ ਉਹ ਕਹਿੰਦੀ ਮੈਨੂੰ ਮਿੱਟੀ ਦੇ ਭਾਂਡੇ 'ਚ ਕਿਹਾ ਸੀ ਕਿਸੇ ਨੇ, ਮੈਂ ਤੇ ਏਦਾਂ ਹੀ ਮੈਂ ਚੱਪਣ 'ਚ ਹੀ ਕਰ ਲਈ ਸੀਗੀ।
ਤੇ ਗੈਸ ਤੇ ਰੱਖ ਕੇ ਉਹ ਖਿੱਲ ਕਰਕੇ ਉਹ ਜ਼ਰੂਰ ਲੈਣ। ਤੇ ਇੱਕ ਜਿਹੜੇ ਸਫੈਦੇ ਦਾ ਤੇਲ ਵੀ ਮਿਲਦਾ ਉੱਥੇ, ਉਹਨੂੰ ਨੀਲਗਿਰੀ ਦਾ ਤੇਲ ਕਹਿੰਦੇ ਆ ਇੰਡੀਆ ਤਾਂ, ਤੇ ਜੇ ਇੰਡੀਆ ਤਾਂ ਇੱਥੇ ਵੀ ਮਿਲ ਜਾਂਦਾ ਹੈ ਫਾਰਮੇਸੀਆਂ ਤੇ। ਉਹਦੀ ਭਾਫ ਜ਼ਰੂਰ ਲੈਣ ਸਫੈਦੇ ਦੇ ਤੇਲ ਦੀ। ਉਹਨੂੰ ਆਪਣੀ ਧੂਣੀ ਦੇ ਵਿੱਚ ਵੀ ਪਾਉਣ 3-4 ਡ੍ਰੌਪ ਜੀ। ਹਾਂਜੀ। ਤੇ ਬਾਕੀ ਆ ਜਿਹੜਾ ਬਹਾਦਰ ਸਿੰਘ ਵੀਰ ਜੀ ਨੇ ਕਿਹਾ ਵੀ ਹਾਈਡਰੋਜਨ ਪਰਆਕਸਾਈਡ ਉਹ ਕਰਦਾ ਕਲੀਨ, ਉਹ ਮੈਨੂੰ ਪਤਾ, ਮੈਂ ਮੈਡੀਕਲ ਲਾਈਨ 'ਚ ਹੀ ਹਾਂ। ਤੇ ਪਰ ਉਹ ਕਲੀਨ ਤਾਂ ਕਰਦਾ, ਪਰ ਜੇ ਆਇਆ ਨਾ ਕੰਨ ਹੈਗਾ ਜਿਹੜਾ ਬਹੁਤ ਡੈਲੀਕੇਟ ਪਾਰਟ ਆ, ਪਤਾ ਨਹੀਂ ਮੇਰੇ ਤੋਂ ਜ਼ਿਆਦਾ ਪੈ ਗਿਆ, ਮੈਨੂੰ ਨਹੀਂ ਪਤਾ। ਤੇ ਉਦੋਂ ਮੈਨੂੰ ਇੰਨੀ ਬਹੁਤੀ ਨੌਲੇਜ ਨਹੀਂ ਸੀਗੀ, ਤੇ ਮੇਰੀ ਫਰੈਂਡ ਨੇ ਮੈਨੂੰ ਦੱਸਿਆ ਸੀ ਮੇਰੇ ਕੋਲ ਜ਼ਿਆਦਾ ਪੈ ਗਿਆ ਤੇ ਉਹ ਮੇਰੇ ਬਹੁਤ ਇਨਫੈਕਸ਼ਨ ਵੱਧ ਗਈ ਸੀ ਜਾਣ ਦੀ। ਜੀ ਜੀ ਜੀ। ਮੈਂ ਆਪਣਾ ਐਕਸਪੀਰੀਅੰਸ ਦੱਸਦੀ ਹਾਂ ਵੀ ਜਾਣ ਦੀ ਕੰਨ ਆ ਜਿਹੜਾ ਇਹ ਬਹੁਤ ਡੈਲੀਕੇਟ ਪਾਰਟ ਆ। ਵੀ ਵੈਸੇ ਤਾਂ ਪਤਾ ਵੀ ਹਰ ਚੀਜ਼ ਦੀ ਸਫਾਈ ਲਈ ਹੈ, ਦੰਦਾਂ ਲਈ ਵੀ ਆਪਾਂ ਵਰਤਦੇ, ਪਰ ਉਹ ਆਪਾਂ ਰੈਂਸ ਕਰ ਦਿੰਦੇ ਆ ਨਾ, ਜਿਹੜਾ ਵਿੱਚ ਰੱਖਣਾ ਹੈ ਉਹ ਗਲਤ ਹੈ। ਹਾਂਜੀ ਹਾਂਜੀ। ਹਾਂਜੀ ਹਾਂਜੀ। ਥੈਂਕ ਯੂ ਜੀ, ਬਹੁਤ ਧੰਨਵਾਦ ਹੈ ਜੀ। ਬਖਸ਼ੋ। ਹੈਲੋ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀ, ਮੈਂ ਥੋੜਾ ਲੇਟ ਹੋ ਗਈ, ਮੈਂ ਪੁੱਛਣਾ ਸੀ ਉਹ ਮੇਰਾ ਦੂਜਾ ਗਲ ਦੇ ਵਿੱਚ ਰੇਸ਼ਾ ਬਹੁਤ ਹੈ, ਮਿਊਕਸ ਬਹੁਤ ਹੈ। ਗਲ 'ਚ ਰੇਸ਼ਾ, ਠੀਕ ਹੈ ਜੀ। ਹਾਂਜੀ ਠੀਕ ਹੈ। ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਦੱਸੂਗਾ ਕੋਈ ਨਾ ਕੋਈ। ਬਲਵੀਰ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਬਲਵਿੰਦਰ। ਸਤਿ ਸ੍ਰੀ ਅਕਾਲ। ਠੀਕ ਹੈ ਠੀਕ ਹੈ। ਵੀ ਬੋਤਲ ਨਹੀਂ ਛੱਡਦਾ, ਉਹਦੇ ਸਾਹਮਣੇ ਜਾ ਕੇ ਬੋਤਲਾਂ ਪਾਣੀ 'ਚ ਛੱਡ ਦੇਣ। ਠੀਕ ਹੈ। ਚੱਲਦੇ ਪਾਣੀ ਤੇ। ਫਿਰ ਮੇਰੀਆਂ ਕੁੜੀਆਂ ਨਹੀਂ ਛੱਡਦੀਆਂ, ਜੇ ਛੋਟੀਆਂ ਸੀ ਤਾਂ ਰੋਣੀਆਂ ਹੁੰਦੀਆਂ ਸੀਆਂ। ਮੈਂ ਲਿਜਾ ਕੇ ਤਾਂ ਪਾਣੀ ਪੈ ਛੱਡਦੀ ਆ। ਮੈਂ ਕਿਹਾ ਦੇਖੋ ਇਹਨਾਂ ਵਿੱਚ ਭੱਬੂ ਪੈ ਗਏ, ਜਾਂ ਉਹਦੇ ਵਿੱਚ ਕੋਈ ਬਾਹਰੋਂ ਭੱਬੂ ਜਿਹਾ ਫੜ ਕੇ ਵਿੱਚ ਪਾ ਦੇਣ, ਭਾਵੇਂ ਮਿੱਟੀ ਪਾ ਦੇਣ ਰੰਗ ਬਿਰੰਗੀ, ਆਪੇ ਫਿਰ ਮੈਂ ਪੀਣਾ ਨਹੀਂ ਹੈਗਾ। ਠੀਕ। ਦੂਜਾ ਜਿਹੜਾ ਇਹਨਾਂ ਨੇ ਦੱਸਿਆ ਸੀ ਮਲੱਕਾ ਤੇ ਇਲਾਇਚੀਆਂ ਤੇ ਸੌਂਫ, ਉਹ ਆਪਣੇ ਇਲਾਇਚੀਆਂ ਮੋਟੀਆਂ ਦੇ ਬੀਜ, ਬਰੀਕ ਇਲਾਇਚੀਆਂ ਦੂਜੀਆਂ ਦੇ ਚਿੱਟੀਆਂ ਦੇ। ਜ਼ਰੂਰ ਪੁੱਛਦਾ, ਵੇਰਵਾ ਪਾ ਕੇ ਦੱਸਣਾ ਚਾਹੀਦਾ ਬੰਦੇ ਨੂੰ, ਫਿਰ ਪਤਾ ਲੱਗ ਜਾਂਦਾ। ਠੀਕ ਹੈ ਜੀ। ਅੱਜ ਇੱਕ ਮੇਰੇ ਕੰਨਾਂ ਦੇ ਵਿੱਚ ਸਾਊਂਡ ਆਉਣੋਂ ਨਹੀਂ ਹਟਿਆ। ਮੈਂ ਉਹ ਸਾਊਂਡ ਤਾਂ ਗੁੜ ਵੀ ਖਾਧਾ, ਤੇ ਉਹ ਜਿਹਨਾਂ ਨੇ ਦੱਸਿਆ ਸੀ ਅੱਗੇ ਨਿੰਬੂ ਦਾ ਪਾਣੀ ਕੱਢ ਕੇ, ਤਾਂ ਉਹ ਨਹੀਂ ਪਤਾ ਲੱਗਾ ਵੀ ਕਿੰਨਾ ਚਿਰ ਪਾਉਣਾ, ਕਿੱਦਾਂ ਕਰਨਾ। ਜੇ ਉਹ ਫੇਰ ਕਿਤੇ ਕੋਈ ਨਹੀਂ, ਦੁਬਾਰਾ ਦੱਸ ਦੇਣਗੇ। ਹਾਂਜੀ, ਫੇਰ ਅਸੀਂ ਚਲੋ ਧੰਨਵਾਦ ਤੁਹਾਡਾ ਬਹੁਤ ਸਾਰਾ, ਬਹੁਤ ਵਧੀਆ ਪ੍ਰੋਗਰਾਮ, ਸਾਰੀਆਂ ਖਬਰਾਂ ਦਿੰਦੇ ਆ। ਧੰਨਵਾਦ। ਤੁਹਾਨੂੰ ਸੁਖੀ ਰੱਖੇ ਤੇ ਤੰਦਰੁਸਤੀਆਂ ਬਖਸ਼ੇ। ਸਾਡਾ ਤਾਂ ਦੂਰ ਬੈਠਿਆਂ ਦਾ ਇਹੋ ਕਹਿਣਾ ਵਾ। ਓਕੇ ਜੀ, ਧੰਨਵਾਦ ਜੀ, ਧੰਨਵਾਦ। ਥੈਂਕ ਯੂ ਜੀ। ਮਲਕੀਤ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਅੱਛਾ, ਮੈਂ ਤੁਹਾਨੂੰ ਦਵਾਈਆਂ ਆਪਦੀਆਂ ਵਰਤੀਆਂ ਦੱਸਦਾ ਜੀ, ਆਪਦੇ ਤੇ ਹੀ ਸਾਰਾ ਕੁਝ ਵਰਤਿਆ ਹੋਇਆ। ਹਾਂਜੀ। ਅੱਛਾ, ਇੱਕ ਤਾਂ ਜਿਹਦੇ ਨਾ ਕਸ਼ਰਾਲੀਆਂ ਹੁੰਦੀਆਂ, ਉਹ ਤਾਂ ਸਾਡੀ ਰੀੜ੍ਹ ਦੀ ਹੱਡੀ ਧੌਣ ਤੋਂ ਲੈ ਕੇ ਰੀੜ੍ਹ ਦੀ ਬੈਕ ਤੱਕ ਨਾ ਦੋਨੇ ਪਾਸਿਓਂ ਪੂਰਾ ਮਲੋ। ਠੀਕ ਹੈ। ਰੀੜ੍ਹ ਦੀ ਹੱਡੀ ਦੇ ਵਿਚਾਰ ਜਿਹੜੀ ਦੋਨਾਂ ਸਾਈਡਾਂ ਤੇ ਜੀ, ਜਿੱਧਰ ਨਿਕਲੀ ਆ ਉਧਰਲੇ ਦੂਏ ਸਾਈਡ ਤੇ ਜਿਆਦਾ ਮਲੋ ਦੋਨੇ ਬੰਨੇ, ਉਹ ਹਟ ਜਾਂਦੀ। ਠੀਕ ਹੈ। ਅੱਛਾ, ਇੱਕ ਜਿਹਨੂੰ ਮਤਲਬ ਖੰਘ ਆ ਸੁੱਕੀ, ਜਾਣੀ ਖੰਘਦਾ ਹੀ ਰਹਿੰਦਾ, ਉਹ ਮੇਰੇ ਬੇਟੇ ਨੂੰ ਸੀ। ਅੱਛਾ, ਉਹਨੂੰ ਅਸੀਂ ਨਾ ਉੱਥੇ ਇੰਡੀਆ ਦੇ ਵਿੱਚ ਮੱਖਣੀ ਧੋ ਕੇ ਪਹਿਲਾਂ ਤਾਂ ਦਿੱਤੀ ਅਸੀਂ ਕਾਫੀ। ਉਹਦਾ ਆਪਾਂ ਮੱਖਣੀ ਵੀ ਦੇ ਦਿਓ, ਇੱਥੇ ਤਾਂ ਮੱਖਣੀ ਲੱਭਣੀ ਨਹੀਂ, ਇੱਥੇ ਘੇ ਵੀ ਦੇ ਦਿਓ, ਪਰ ਪੀਣੀ ਲੰਬੀ ਟਾਈਮ ਪੈਂਦੀ ਆ, 2-3 ਮਹੀਨੇ, ਤਾਂ ਖੰਘ ਹਟਦੀ ਆ। ਤੇ ਮੇਰਾ ਨੱਕ ਆਪਦਾ ਬੰਦ ਸੀ, ਪਹਿਲਾਂ ਇੱਕ ਹੋਇਆ, ਫਿਰ ਦੂਜਾ ਵੀ ਹੋ ਗਿਆ, ਫਿਰ ਮੈਨੂੰ ਮੂੰਹ ਅੱਡ ਕੇ ਸਾਹ ਲੈਣਾ ਪੈਂਦਾ। ਉਹ ਫਿਰ ਮੈਂ ਕੀ ਕੀਤਾ, ਮੈਨੂੰ 3-4 ਬੋਤਲਾਂ ਮੈਂ ਪੀਤੀਆਂ। ਇੱਕ ਤਾਂ ਅਦਰਕ, ਇੱਕ ਲਸਣ ਤੇ ਨਿੰਬੂ ਤੇ ਹਸੇ ਜੀ। ਉਹ ਸੇ ਦਾ ਅਰਕ ਨਹੀਂ ਲਿਆ ਸੀ, ਸੇ ਲਏ ਸੀ। ਅੱਛਾ, ਜਿਵੇਂ ਉਹਦਾ ਜਾਨੀ ਕਹਿ ਦਿੰਦੇ ਨਾ ਸਿਰਕਾ, ਉਹ ਨਹੀਂ ਸੀ ਲਿਆ, ਸੇ ਲਏ ਸੀ। ਉਹ ਫਿਰ ਮੈਂ 3-4 ਬੋਤਲਾਂ ਪੀਤੀਆਂ ਤੇ 2 ਮਹੀਨੇ ਲੰਮੀਆਂ ਪੀਤੀਆਂ। ਉਹ ਮੇਰੇ ਨਾ 1.5 ਇੰਚ ਲੰਬੀ ਤੇ ਮੋਟੀ ਰੇਸ਼ਾ ਡਿੱਗੀ 2 ਮਹੀਨੇ ਬਾਅਦ ਪੀਣ ਤੋਂ ਬਾਅਦ। ਫਿਰ ਉਹ ਡਿੱਗੀ ਤੇ ਮੇਰੇ ਸੰਗ ਜੀ ਸਿੱਧੀ ਚਲੇਗੀ, ਤੇ ਮੈਂ ਮਸੀ ਜ਼ੋਰ ਨਾਲ ਮੇਰੇ ਤੋਂ ਨਿਕਲੀ ਉਹ। ਫਿਰ ਮੈਂ ਕੱਢ ਕੇ ਉਹ ਦੇਖੀ ਲਿਫਾਫੇ 'ਚ, ਰਾਤ ਨੂੰ ਤਾਂ ਮੈਂ ਲਪੇਟ ਲਈ, ਰਾਤ ਨੂੰ ਡਿੱਗੀ ਜੀ ਉੱਤੋਂ ਸਿਰ ਤੋਂ ਮੈਨੂੰ ਪਤਾ ਲੱਗ ਗਿਆ ਵੀ ਡਿੱਗੀ। ਤੇ ਉਹ ਮੈਂ ਫਿਰ ਨਾ ਲਿਫਾਫੇ 'ਚ ਕਾਗਜ਼ ਪੇਪਰ ਲੈ ਕੇ ਉਹ 'ਚ ਰੱਖੀ, ਤੇ ਸਵੇਰੇ ਮੈਂ ਉਹ 'ਚ ਡੱਕਾ ਮਾਰਿਆ ਤੇ ਡੱਕਾ ਨਾ ਖੁੱਭੇ, ਇੰਨੀ ਜ਼ਿਆਦਾ ਸਖਤ ਹੋ ਗਈ। ਤੇ ਮੈਂ ਉਸ ਤੋਂ ਬਾਅਦ ਅੱਜ ਮੈਨੂੰ 5 ਸਾਲ ਹੋ ਗਏ, ਕੋਈ ਆਪਰੇਸ਼ਨ ਨਹੀਂ, ਕੋਈ ਕੁਛ ਨਹੀਂ, ਪਰ ਮੈਨੂੰ ਲੰਬੀ ਜ਼ਰੂਰ ਉਹ ਖਾਣੀ ਪਈ। ਹੈਲੋ ਬਣੀ ਹਰਜੀਤ ਕੌਰ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਜਿਹੜੇ ਭਾਈ ਸਾਹਿਬ ਕਹਿੰਦੇ ਸੀ ਨਾ ਵੀ ਮੇਰੀਆਂ ਅੱਖਾਂ ਡਰਾਈ ਆ, ਉਹ ਰੀਫਰੈਸ਼ ਮਿਲ ਜਾਂਦੀ ਆ ਦਵਾਈ, ਉਹ 2-3 ਵਾਰਾਂ 4 ਵਾਰਾਂ ਦਿਹਾੜੀ 'ਚ ਪਾਉਣ ਤੇ ਉਹਨਾਂ ਦੀਆਂ ਅੱਖਾਂ ਜਿਹੜੀਆਂ ਬਿਲਕੁਲ ਠੀਕ ਹੋ ਜਾਣਗੀਆਂ, ਖੁਸ਼ਕ ਨਹੀਂ। ਰੀਫਰੈਸ਼ ਆ, REFRESH, ਰੀਫਰੈਸ਼ ਹਰੇ ਰੰਗ ਦੀ ਸ਼ੀਸ਼ੀ ਹੁੰਦੀ ਹੈ, ਜਿਹੜੇ ਮਰਜ਼ੀ ਸਟੋਰ ਤੋਂ ਲੈ ਕੇ 3-4 ਵਾਰਾਂ ਪਾਉਣ ਠੀਕ ਹੋ ਜਾਣਗੇ ਜੀ।
ਬਾਕੀ ਜਿਹੜੇ ਕੰਨਾਂ ਵਿੱਚ ਖੁਰਕ ਹੁੰਦੀ ਆ, ਵਿਕਸ ਲੈ ਕੇ ਉਹਨੂੰ ਕੰਨਾਂ ਦੇ ਵਿੱਚ ਫੇਰੋ ਤੇ ਤੁਹਾਡੀ ਖੁਰਕ ਘਟ ਜਾਊਗੀ। ਜਿਨ੍ਹਾਂ ਦੀ ਲੱਤ ਤੇ ਬਾਂਹ ਕੰਬਦੀ ਆ, ਉਹਨਾਂ ਨੂੰ ਦਿਮਾਗੀ ਕਮਜ਼ੋਰੀ ਹੁੰਦੀ, ਉਹਨਾਂ ਨੂੰ B ਕੰਪਲੈਕਸ ਮਿਲਣਾ ਚਾਹੀਦਾ। ਵਿਟਾਮਿਨ C ਨਹੀਂ ਦੇਈਦਾ, ਉਹ B ਕੰਪਲੈਕਸ ਜਿਹੜਾ ਉਹ ਲੈ ਸਕਦੇ ਆ। ਜੇ ਤਾਂ ਉਹਨਾਂ ਨੇ ਲੈਣਾ ਆ ਗੋਲੀਆਂ ਦੇ ਵਿੱਚ ਤਾਂ ਲੈ ਸਕਦੇ, ਕਿਉਂਕਿ ਇਹਦੇ ਵਾਸਤੇ 3 ਵਿਟਾਮਿਨ ਦੀ ਲੋੜ, B1, B6, B12 3 ਹੁੰਦੇ ਵਿਟਾਮਿਨ। ਦਿਮਾਗ ਦੇ ਵਿੱਚ ਕਮਜ਼ੋਰੀ ਹੋ ਜਾਂਦੀ, ਉਹਦਾ ਕਰਕੇ ਫਿਰ ਹੱਥ ਹਿੱਲਣੇ ਸ਼ੁਰੂ ਹੋ ਜਾਂਦੇ ਆ। ਜੇ ਉਹਨਾਂ ਸਬਜ਼ੀਆਂ ਤਰਕਾਰੀਆਂ ਚੋਂ ਲੈਣਾ, ਫਿਰ ਉਹ ਸੰਤਰਾ ਖਾ ਸਕਦੇ ਆ, B ਕੰਪਲੈਕਸ ਉਹਨਾਂ ਨੂੰ ਉਹਦੇ ਚੋਂ ਮਿਲ ਜੂਗਾ। ਟਮਾਟਰ ਲੈਣ, ਉਹ ਗਾਜਰ ਦਾ ਜੂਸ ਪੀਣ, ਉਹ ਅੰਡੇ ਦੀ ਜਰਦੀ ਜੇ ਉਹ ਖਾਂਦੇ ਆ ਤੇ ਲੈ ਸਕਦੇ ਆ। ਉਦਾਂ ਤੇ ਮੱਛੀ ਦੀ ਜਲੇਬੀ ਚ ਉਹਨਾਂ ਨੂੰ ਬਹੁਤ ਮਿਲ ਸਕਦਾ। ਨਹੀਂ ਤੇ ਗੋਭੀ, ਸੰਤਰਾ, ਨਿੰਬੂ ਸਲਾਦ ਖਾਣ ਤੇ ਪਿਆਜ਼ ਲੈ ਲੈਣ, ਟਮਾਟਰ ਲੈ ਲੈਣ ਤੇ ਗਾਜਰ ਲੈ ਲੈਣ। ਉਹਨਾਂ ਵਿੱਚੋਂ B ਕੰਪਲੈਕਸ ਉਹਨਾਂ ਦਾ ਪੂਰਾ ਹੋ ਜਾਊਗਾ। ਜੇ ਉਹ ਨਾ ਦਵਾਈ ਲੈਣੀ ਚਾਹੁੰਦੇ ਆ ਤੇ ਇੱਕ ਆਯੁਰਵੈਦਿਕ ਦਾ ਹੱਥ ਹਿੱਲਣ ਵਾਸਤੇ ਇੱਕ ਦਵਾਈ ਹੈਗੀ ਆ, ਉਹ ਮੈਂ ਅਗਲੇ ਹਫਤੇ ਉਹਨਾਂ ਨੂੰ ਦੱਸ ਦੂੰਗੀ। B ਕੰਪਲੈਕਸ ਵਾਸਤੇ ਜਿਨ੍ਹਾਂ ਦੀ ਹੱਥ ਪੈਰ ਕੰਬਦੇ ਨੇ ਉਹਨਾਂ ਵਾਸਤੇ। ਅੱਗੇ ਹੈਗੀ ਆ ਜਿਹੜੀ ਬੀਬੀ ਦੱਸਿਆ ਮੇਰੀ ਇੰਡੀਆ ਦੇ ਵਿੱਚ ਉਹਦਾ ਫੇਫੜਾ ਕਮਜ਼ੋਰ ਆ, ਉਹ ਬੀਬੀ ਨੂੰ TB ਆ ਜਾਂ ਉਸ ਬੀਬੀ ਨੂੰ ਐਸਥਮਾ ਵਾ, ਇੱਕ ਉਹਦਾ ਫੇਫੜਾ ਖਰਾਬ, ਉੱਥੇ ਡਾਇਗਨੋਜ਼ ਕਰਨ। ਜੇ ਉਹਨਾਂ ਨੂੰ ਨਾ ਆਰਾਮ ਆਵੇ ਤੇ ਅਸੀਂ ਉਹਨਾਂ ਨੂੰ ਆਯੁਰਵੈਦਿਕ ਦੀ ਇੱਕ ਦਵਾਈ ਇੱਥੋਂ ਦੱਸ ਦਾਂਗੇ, ਉਹ ਦੇਣਗੇ ਤੇ ਉਹਦਾ ਫੇਫੜਾ ਜਿਹੜਾ ਉਹ ਠੀਕ ਹੋ ਸਕਦਾ ਹੈ। ਜਿਹੜਾ ਬੱਚਾ ਕਹਿੰਦਾ ਮੇਰੇ ਦੰਦ ਕੀਚਦਾ, ਉਹਦੇ ਅੰਦਰ ਕੀੜੇ ਜ਼ਰੂਰ ਆ, ਉਹਨੇ ਦਿਨ ਉਹ ਟਮਾਟਰ ਦਾ ਜੂਸ ਦੇਵੇ, ਜਿੰਨਾ ਚਿਰ ਨਿਕਲਦੇ ਤੇ ਅਗਲੇ ਬੁੱਧਵਾਰ ਅਸੀਂ ਉਹਨੂੰ ਆਯੁਰਵੈਦਿਕ ਦੇ ਕੀੜੇ ਨਿਕਲਣ ਵਾਲੀ ਇੱਕ ਦਵਾਈ ਦਾ ਉਹ ਵੀ ਦੱਸ ਦਾਂਗੇ। ਜੇ ਕਿਸੇ ਬੱਚੇ ਨੇ ਇੱਕ ਮਾੜਾ ਜਿਹਾ, ਸ਼ਾਇਦ ਮੈਂ ਸੁਣਿਆ ਹੈ ਕਿ ਬੱਚੇ ਦਾ ਪਿਸ਼ਾਬ ਨਿਕਲਦਾ ਹੈ ਮੰਜੇ ਦੇ, ਉਹਦੇ ਉੱਤੇ ਦਾਖਾਂ ਤੇ ਅਖਰੋਟ ਵੀ ਹਿਸਾਬ ਨਾਲ ਦੇਣੇ ਆ। ਜਿਹੜੀਆਂ ਦਾਖਾਂ ਨੇ ਉਹ ਵੀ ਉਹਨੂੰ ਥੋੜੀਆਂ ਹੀ ਤੁਸੀਂ ਦੇ ਸਕਦੇ ਜੋ। ਠੀਕ ਹੈ, ਇੰਨੇ ਕੁ ਜੇ ਦੱਸਣੇ। ਟਾਈਮ ਤੁਹਾਡਾ ਹੋ ਗਿਆ ਹੈ ਤੇ ਫਿਰ ਨਾ ਤੁਹਾਡੀ ਲਾਈਨ ਕੱਟੀ ਗਈ ਹੈ ਜੀ। ਹਾਂਜੀ ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਅੱਗੇ ਰਾਮ ਸਿੰਘ ਜੀ। ਹਾਂਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਛਾ, ਉਹ ਮੈਂ ਦੱਸਣਾ ਆ ਵੀ ਜਿਹਦਾ ਕਹਿੰਦੇ ਨੇ ਵੀ ਇੱਕ ਪਾਸਿਓਂ ਟੈਸਟੀਕਲ ਵੱਧ ਗਿਆ। ਹੈਲੋ ਜੀ, ਉਹ ਕੀ ਕਾਰਨ ਵੀ ਗਾਚੀ ਨੇ ਆਪਾਂ ਨਿੱਕੇ ਹੁੰਦੇ ਫੱਟੀਆਂ ਤੇ ਮਲਦੇ ਹੁੰਦੇ ਸੀ। ਠੀਕ ਹੈ ਜੀ। ਗਾਚੀ 1 ਕਿਲੋ ਲੈ ਲੈਣ, ਉਹਨੂੰ ਪਾਣੀ 'ਚ ਭੇਜ ਦੇਣਾ ਤਾਂ ਉਹ ਵੀ ਜਿੱਦਾਂ 8-10 ਘੰਟੇ ਭਿੱਜੀ ਰਹਿੰਦੀ ਹੈ ਨਾ, ਜਿੱਦਾਂ ਆਪਾਂ ਰਾਤ ਨੂੰ ਨਹੀਂ ਭੇਜਦੇ ਜੀ, ਉਹ ਮਿੱਟੀ ਮੰਗਦੀ ਹੋ ਜਾਂਦੀ ਹੈ ਜੀ ਜੀ। ਉਹਨੂੰ ਗੋਲ ਲੈਣਾ, ਗੋ ਕੇ ਮਤਲਬ ਸਖਤ ਹੋ ਜਾ, ਉਹਨੇ ਬਹੁਤਾ ਪਾਣੀ ਜਿਹੜਾ ਕੱਢਦਾ ਤਾਂ ਮਿੱਟੀ ਮੰਗਰ ਗੋ ਹੋ ਜਾ। ਜਿੱਦਾਂ ਆਪਾਂ ਮਿੱਟੀ ਦੇ ਕੋਈ ਚੁੱਲ੍ਹੇ ਬਣਾਉਂਦੇ ਜਾਂ ਕੁਛ ਹੋਰ ਕਰਦੇ, ਇੰਨੀ ਕੁ ਮਤਲਬ ਸਖਤ ਹੋ। ਉਹਦੇ 'ਚੋਂ ਥੋੜ੍ਹੀ ਜਿਹੀ ਲੈ ਕੇ ਉਹ ਟੈਸਟੀਕਲ ਤੋਂ ਵਿੱਚ ਲੈ ਕੇ ਤੇ ਉੱਤੇ ਮਤਲਬ ਵੀ ਉਹਨੂੰ ਲਪੇਟ ਕੇ ਤੇ ਉੱਤੇ ਲਗੋਟੀ ਲਾ ਦੇ। ਠੀਕ ਹੈ ਜੀ। ਅਬਲਾ ਤਾਂ ਪਹਿਲੇ ਦਿਨ ਹੀ ਉਹਨੂੰ ਫਰਕ ਪੈ ਜਾਊਗਾ, ਨਹੀਂ 3-4 ਦਿਨ ਕਰਨ, ਮੈਕਸੀਮਮ ਹਫ਼ਤਾ ਕਰਨ ਤਾਂ ਬਿਲਕੁਲ ਓਰੀਜਨਲ ਸਟੇਟ 'ਚ ਆ ਜਾਊਗਾ ਉਹ। ਇਹ ਪਰਖਿਆ ਹੋਇਆ ਹੈ। ਠੀਕ ਹੈ ਜੀ। ਹਾਂਜੀ, ਇੰਨਾ ਹੀ ਦੱਸਣਾ ਜੀ, ਮਿਹਰਬਾਨੀ ਜੀ। ਥੈਂਕ ਯੂ ਬਹੁਤ ਧੰਨਵਾਦ ਹੈ ਜੀ। ਅੱਗੇ ਸਾਡੇ ਨਾਲ ਜੁੜੇ ਨੇ ਬਲਦੀਪ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਆਪਣੀ ਪ੍ਰੋਬਲਮ, ਹਾਂਜੀ, ਮੇਰੇ ਬਾਥਰੂਮ ਨਾ, ਠੀਕ ਹੈ, ਜ਼ਰੂਰ ਜੀ, ਜ਼ਰੂਰ ਰਹੋ। ਦਵਾਈ ਵੀ ਲਈ ਹੈ। ਠੀਕ ਹੈ ਜੀ। ਤੁਹਾਡੇ ਪ੍ਰੋਗਰਾਮ ਕਰਨ ਦਾ ਵੀ ਅੰਦਾਜ਼। ਧੰਨਵਾਦ ਜੀ, ਧੰਨਵਾਦ। ਕਿ ਭੈਣ ਜੀ ਸਤਿ ਸ਼੍ਰੀ ਅਕਾਲ। ਥੈਂਕ ਯੂ। ਸਤਿ ਸ਼੍ਰੀ ਅਕਾਲ ਬਲਦੀਪ ਜੀ, ਬਹੁਤ ਧੰਨਵਾਦ ਹੈ। ਸਾਡੇ ਲਾਸਟ ਕਾਲਰ ਨੇ ਗੁਰਦੀਪ ਕੌਰ ਜੀ। ਹਾਂਜੀ ਬੇਟੇ, ਇਹਨਾਂ ਨੂੰ ਕਹੋ ਪਖੜਾ ਦਾ ਪਾਊਡਰ ਜਿਹੜਾ ਨਾ ਬੱਕਰੀ ਦੁੱਧ ਨਾਲ ਲੈਣ, ਅੱਧਾ ਦਾ ਚਮਚਾ। ਠੀਕ ਹੈ ਜੀ। ਪਿਸ਼ਾਬ ਇਨਫੈਕਸ਼ਨ ਆਹ ਨੁਕਸਾ ਬੇਟੇ ਮੈਂ ਹੀ ਦੱਸਿਆ ਸੀ ਕਾਫੀ ਚਿਰ ਤੋਂ, ਜਿਹੜਾ ਉਹ ਭੈਣ ਜੀ ਦੱਸ ਗਏ ਨੇ। ਉਹ ਹੈਗਾ 2 ਚਮਚੇ, 1 ਚਮਚਾ ਨਹੀਂ 2 ਚਮਚੇ ਸੌਂਫ। ਮੇਰਾ ਨੁਕਸਾ ਇਹੀ ਸੀ, ਅਗੋ ਜਿਵੇਂ ਜਿਵੇਂ ਕਿਸੇ ਆਰਾਮ ਆਉਂਦਾ ਉਹ ਕਰ ਲੈ। ਇਹਨਾਂ ਨੇ ਸਾਰੇ ਸਰੀਰ ਦੀ ਕਮਜ਼ੋਰੀ, ਲੱਤਾਂ ਟੁੱਟ ਕਰਨ ਪਤੀ ਕਾਫੀ ਚਿਰ ਤੋਂ ਇਹਨੂੰ ਇਹ ਸਰੀਰ ਨੂੰ ਕਰ ਦਿੰਦਾ ਠੀਕ। ਸਾਡਾ ਵਰਤਿਆ ਨੁਕਸਾ 2 ਚਮਚੇ ਸੌਂਫ, 9 ਮਨੱਕੇ, 9 ਛੋਟੀ ਇਲਾਚੀ, ਹਰੀ ਇਲਾਚੀ। ਠੀਕ ਹੈ। ਉਹਨਾਂ ਨਾਲ ਪਾਣੀ 1.5 ਗਲਾਸ ਪਾ ਦੇਣ, 2 ਵੀ ਪਾ ਦੇਣ, ਉਬਲਣ ਦੇਣ। ਉਬਲ ਕੇ ਜਦੋਂ ਵੇਖਣਗੇ ਨਾ ਪੌਣਾ ਕੁ ਰਹਿ ਗਿਆ ਹੈ, ਥੋੜਾ ਜਿਹਾ ਉਹਦੇ ਦੁੱਧ ਪਾ ਕੇ ਨਾ ਉਹਨੂੰ ਉਬਾਲ ਕੇ ਤੇ ਵਿੱਚ ਮਿਸ਼ਰੀ ਨਾਲ ਥੋੜੀ ਪਾ ਲੈਣ। ਮਨੱਕੇ ਮਿੱਠੇ ਹੁੰਦੇ ਨੇ, ਜੇ ਫਿੱਕਾ ਨਹੀਂ ਪੀ ਸਕਦਾ ਕੋਈ ਤਾਂ ਪਾਣੀ ਤਾਂ ਪਾਉਣ ਦੀ ਲੋੜ ਹੀ ਨਹੀਂ ਪੈਂਦੀ। ਇਹ ਰੋਜ਼ ਬਣਾ ਕੇ ਜਦੋਂ ਮਰਜ਼ੀ ਦਿਨ 'ਚ ਪੀ ਲੈਣ ਨਾ, ਉਹਨਾਂ ਨੂੰ ਬਹੁਤ ਫਰਕ ਪੈ ਜਾਏਗਾ। ਠੀਕ ਹੈ। ਇੱਕ ਮੈਂ ਤੁਹਾਨੂੰ ਦੱਸਣ ਲੱਗੀ ਸੀ, ਭਾਈ ਸਾਹਿਬ ਵਿਚਾਰੇ ਕਹਿੰਦੇ ਮੇਰੇ ਪੈਰ ਬੜੇ ਮੱਚਦੇ ਨੇ। ਉਹ ਤਾਂ ਅਲਕੋਹਲ ਵਾਟਰ ਹੁਣ ਵੀ ਲਿਆ ਕੇ ਨਾ ਪੈਰਾਂ 'ਚ ਤਲੀਆਂ ਲਾਉਣ, ਆਮ ਹੀ ਪਿਆ ਹੁੰਦਾ ਬੋਤਲਾਂ ਕਾਊਂਟਰ ਤੇ CVS ਬਾਰ ਮੈਸੇਜ ਨਾ। ਉਹ ਸ਼ੂਗਰ ਪਾਰੋ ਤਲੀਆਂ ਮੱਚਦੀਆਂ ਨੇ। ਇੱਕ ਸਰੋਂ ਤੇਲ ਰਾਤੀ ਮਾਲ ਕੇ ਪੈਰਾਂ ਨੂੰ ਸੌਣ, ਇੱਕ ਘੀਆ ਕੱਟ ਕੇ ਮਾਰਨ, ਇੱਕ ਮੂਲੀ ਦਾ ਜੂਸ ਜਿਹੜਾ ਹੈ ਨਾ ਉਹ ਵੀ ਉਹਨੂੰ ਆਪਣਾ ਪੈਰਾਂ ਨੂੰ ਮਾਰਨ, ਠੰਡਾ ਠੰਡਾ ਪੀਈਦਾ ਜਿਵੇਂ ਹੋਵੇ, ਜਿਹੜਾ ਬੋਤਲ ਨਹੀਂ ਨਾ ਛੱਡਦਾ ਬੱਚਾ ਜੀ। ਇੱਕ ਵਾਰ ਉਹਦੀ ਮਾਂ ਨੂੰ ਕਹੋ ਉਂਗਲ ਮਿਰਚਾਂ ਨਾਲ ਲਵੇੜ ਲਿਆ ਸੀ, ਛਡਵਾਈ ਸੀ ਮੇਰੇ ਦੋਤੇ ਦੀ, ਤੇ ਉਹਨੂੰ ਉਂਗਲ ਨਾਲ ਵੜ ਕੇ ਫਿਰ ਉਹਨੂੰ ਮਾੜਾ ਧੋ ਲੈਣਗੇ। ਮਿਰਚ ਨਾਲ ਨਾ ਲੱਗੀ, ਉਹ ਉਂਗਲ ਹੋਵੇਗੀ ਨਾ, ਉਹਨੂੰ ਉਂਗਲ ਮਾੜੀ ਜਿਹੜੀ ਮਿਰਚ ਲੱਗੀ ਹੋਈ ਉਹਨੂੰ ਚੋਣ ਦੀ ਨਿੱਪਲ ਦੇ ਨਾਲ ਮਲ ਦੇਣ, ਮੁੜ ਕੇ ਨਹੀਂ ਉਹ ਪੀਵੇਗਾ, ਛੱਡ ਦੇਗਾ।
ਜਿਨ੍ਹਾਂ ਦੇ ਫੇਫੜੇ ਨਾ ਕਿੱਕਰ ਦੇ ਤੁੱਕੇ ਲੈ ਲਓ ਤਾਂ ਆਮ ਹੀ ਮਿਲ ਜਾਂਦੇ ਕਿੱਕਰ ਦੇ ਤੁੱਕੇ, ਨਹੀਂ ਤਾਂ ਪਸਾਰੀਆਂ ਕੋਲ ਪਾਊਡਰ ਉਹਨੂੰ ਪੀਸ ਕੇ ਨਾ ਪਾਊਡਰ ਬਣਾ ਕੇ 1 ਚਮਚਾ ਸਵੇਰੇ 1 ਸ਼ਾਮੀ ਲੈਣ ਤੋਂ ਉਹਨਾਂ ਦੇ ਫੇਫੜੇ ਜਿਹੜੇ ਬਹੁਤ ਛੇਤੀ ਠੀਕ ਹੋ ਜਾਣਗੇ। ਇਹ ਵਰਤਿਆ ਨੁਕਸਾ ਸਾਡਾ। ਜਿਹਨਾਂ ਨੂੰ ਪਿਸ਼ਾਬ ਲੱਗ ਕੇ ਆਉਂਦਾ ਹੈ ਨਾ ਉਹ ਅਨਾਰ ਦਾ ਜੂਸ ਪੀ ਲੈਣ। ਜਿਹੜੇ ਭੈਣ ਜੀ ਕਹਿੰਦੇ ਨਾ ਮੈਨੂੰ ਖੰਘ ਉਹ ਆਉਂਦੀ ਪਈ ਹੈ, ਮੈਂ ਜ਼ਰੂਰੀ ਨੁਕਸਾ ਤਾਂ ਮੈਂ ਆ ਹੀ ਦੱਸਣਾ ਸੀ, ਫਿਰ ਐਵੇਂ ਦੂਜੇ ਦੱਸਣ ਲੱਗ ਪਈ। ਜਿਹੜੇ ਭਾਈ ਸਾਹਿਬ ਕਹਿੰਦੇ ਨਾ ਲੀਵਰ ਫੈਟ ਤੇ ਬਲੱਡ ਆ ਜਾਂਦਾ ਹੈ, ਉਹ ਐਡੀ ਵੱਡੀ ਗੱਲ ਨਹੀਂ, ਇੱਥੇ ਕਿਸੇ ਦਾ ਹੈਗਾ ਸੀ। ਇੱਕ ਤਾਂ ਨਾ ਸਵੇਰੇ ਸਵੇਰੇ ਪਪੀਤਾ ਲੈਣ ਕਰਨ ਠੰਡਾ ਠੰਡਾ, ਇੱਕ ਗ੍ਰੇ ਫਰੂਟ ਦਾ ਜੂਸ ਪੀਣ ਜਿਹੜੇ ਉਲਟੀ ਚ ਬਲੱਡ ਆਉਂਦਾ ਸੌਣ ਰਹਿਣ ਦਾ, ਇੱਕ ਪੀਲੀ ਸੌਗੀ ਰਾਤ ਨੂੰ ਪਾਣੀ ਚ ਭੇ ਕੇ ਰੱਖਣ ਧੋ ਸਵਾਰ ਕੇ 10-12 ਦਾਣੇ ਹੀ ਚਿੱਤ ਕੇ ਖਾ ਕੇ ਨੂੰ ਪਾਣੀ ਪੀਣ ਲੀਵਰ ਵਾਸਤੇ। ਘੀਆ ਲੈ ਕੇ ਉਹਨੂੰ ਛਿੱਲਣਾ ਨਹੀਂ, ਛਿੱਲ ਵਿੱਚ ਘੀਏ ਦੇ ਉੱਤੇ ਹੀ ਰਹਿਣ ਦੇਣੀ ਹੈ ਤੇ ਉਹਨੂੰ ਚੰਗੀ ਤਰ੍ਹਾਂ ਧੋ ਲਓ ਤੇ ਧੋ ਕੇ ਤੇ ਉਹਨੂੰ ਕੱਟ ਕੇ ਉਹਦਾ ਜੂਸ ਕਰਨਾ, ਹਰਾ ਧਨੀਆ ਪਾ ਕੇ ਥੋੜੀ ਜਿਹੀ ਵਿੱਚ ਅਦਰਕ ਦੀ ਪੀਸ ਜਾਂ ਸਰ ਦੇਣ ਵਿੱਚ ਤੇ ਉਹਨੂੰ ਵਿੱਚ ਨਿੰਬੂ ਨਿਚੋੜ ਕੇ ਨਾ ਉਹ ਰੋਜ਼ ਪੀਣ। ਇੱਕ ਹਲਦੀ ਆਰਗੈਨਿਕ ਹਲਦੀ ਜਿਹੜੀ ਇਹਨੂੰ ਦਹੀਂ ਚ ਪਾ ਕੇ ਖਾਣ, ਕੱਚੀ ਹਲਦੀ ਜਿਹੜੀ ਇਹਨਾਂ ਨੂੰ ਪਾਣੀ ਪਾ ਕੇ ਇਹਨੂੰ ਬਰੀਕ ਕੱਟ ਕੇ ਪਾਣੀ ਪਾ ਕੇ ਉਹਨੂੰ ਦੱਬ ਕੇ ਗ੍ਰਾਈਂਡ ਕਰਕੇ ਕੱਪੜੇ ਨਾਲ ਨਿਚੋੜ ਕੇ ਨਾ ਤੇ ਫਿਰ ਉਹਨੂੰ ਆਪਣਾ ਪਿਉਣ 2-3 ਚਮਚੇ ਰੋਜ਼ ਤੇ ਹਫ਼ਤੇ 10 ਦਿਨਾਂ ਤੁਸੀਂ ਵੇਖਣਾ ਉਹ ਬਹੁਤ ਉਹਨੂੰ ਆਰਾਮ ਆ ਜਾਏਗਾ, ਠੀਕ ਹੋਵੇਗਾ। ਦੂਜੀ ਮੈਂ ਤਾਂ ਜਿਹੜੀ ਕੁੜੀ ਕਹਿੰਦੀ ਮੇਰੀ ਮੰਮੀ ਦੇ ਕੋਈ ਕਹਿੰਦਾ ਨਮੂਨੀਆ ਤੇ ਉਹ ਹੁੰਦਾ ਨਹੀਂ, ਉਹਨਾਂ ਨੂੰ ਮੈਂ ਨੁਕਸਾ ਦੱਸਣ ਲੱਗੀ ਹੈ, ਪਹਿਲਾਂ ਕਰਕੇ ਵੇਖ ਲੈਣ ਤੇ ਫਿਰ ਦੂਜਾ ਫਿਰ ਦੱਸ ਦਿਆਂਗੇ। ਉਹ ਨਾ ਜੇ ਭਾਵੇਂ ਖੰਘ ਹੈ ਭਾਵੇਂ ਨਮੂਨੀਆ ਦੱਸ ਦੇਣ ਭਾਵੇਂ ਬੁਖਾਰ ਭਾਵੇਂ ਕੁਛ ਹੈਗਾ ਨਾ ਉਹਨਾਂ ਨੂੰ ਆਰਾਮ ਆਏਗਾ। ਤੇ ਪਹਿਲਾਂ ਤਾਂ ਸਰ੍ਹੋਂ ਦੇ ਤੇਲ ਦਾ ਹਲਵਾ ਬਣਾ ਕੇ ਵੀ ਉਹਨਾਂ ਨੂੰ ਜ਼ਰੂਰ ਦੇਣ ਰਾਤ ਨੂੰ ਸੌਣ ਲੱਗਿਆ, ਪਾਣੀ ਨਾ ਦੇਣ ਉੱਤੋਂ। ਇੱਕ ਸੌਂਫ, ਮੋਟੀ ਇਲਾਚੀ, ਮਲੱਠੀ, ਬਨਕਸ਼ਾ, ਸੁਹਾਗਾ, ਗਲੋ, ਤੁਲਸੀ ਦੇ ਪੱਤੇ, ਜਵੈਣ ਇਹ ਸਾਰਾ ਕੁਝ ਪਾ ਕੇ ਨਾ ਇਕੱਠਾ ਕਰ ਲੈਣ ਤੇ ਫਿਰ ਕੁੱਟ ਲੈਣ। ਕੁੱਟ ਕੇ ਤੇ ਉਹਨੂੰ 1 ਚਮਚਾ 1 ਗਲਾਸ ਚ ਉਬਾਲਣ। ਜਦੋਂ ਅੱਧਾ ਪੌਣਾ ਰਹਿ ਜਾਏ ਨਾ ਉਹਦੇ ਥੋੜੀ ਜਿਹੀ ਪੱਤੀ ਥੋੜਾ ਦੁੱਧ ਪਾ ਕੇ ਤੇ ਥੋੜੀ ਮਿਸ਼ਰੀ ਨਾਲ ਹੀ ਸੁੱਟ ਦੇਣ। ਇਹ ਰਾਤ ਨੂੰ ਉਹਨੂੰ 2-3 ਡੰਗ ਦੇਣ। ਜੇ ਉਹਨੂੰ ਬੜਾ ਫਰਕ ਇੱਕ ਸੁੰਡ ਤੇ ਜਵੈਣ, ਕਾਲੀ ਮਿਰਚ ਮਗਾ ਪੀਸ ਕੇ ਨਾ ਉਹ ਵੀ ਉਹਨਾਂ ਨੂੰ ਸ਼ਹਿਦ ਨਾਲ ਚਟਾਉਣ, ਉਹਨਾਂ ਨੂੰ ਬੜਾ ਛੇਤੀ ਆਰਾਮ ਆਵੇਗਾ। ਇੱਕ ਔਲਾ ਪਾਊਡਰ ਤੇ ਅਰਜਨ ਛਾਲ ਜਿਹੜੀ ਹੈ ਨੇ ਪੀਸ ਕੇ ਨੇ ਵੀ 1 ਚਮਚ ਸ਼ਹਿਦ ਨਾਲ ਦੇ 2-3 ਨੁਕਸੇ ਵਰਤਣ। ਉਹ ਬਿਲ ਜੇ ਭਾਵੇਂ ਨਮੂਨੀਆ ਸ਼ਿਕਾਇਤ ਭਾਵੇਂ ਉਹਨਾਂ ਨੂੰ ਖਾਂਗੇ ਉਹਨਾਂ ਨੂੰ ਬੜਾ ਆਰਾਮ ਆਏਗਾ। ਓਕੇ ਬੇਟੇ, ਸਤਿ ਸ੍ਰੀ ਅਕਾਲ। ਤੁਹਾਡਾ ਵੀ ਸਤਿ ਸ੍ਰੀ ਅਕਾਲ। ਥੈਂਕ ਯੂ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਆ। ਤੇ ਸਰੋਤੇ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਆ। ਵੀਰਵਾਰ ਨੂੰ ਸਾਡੇ ਨਾਲ ਕਬੀਰ ਸਿੰਘ ਹੋਣਗੇ ਤੇ ਜਿਹੜੇ ਨੁਸਖੇ ਦੱਸੇ ਜਾਂਦੇ ਆ ਉਹ ਆਪਣੀ ਸਿਹਤ ਦੇਖ ਕੇ ਤੇ ਜ਼ਰੂਰ ਲੈਣੇ ਆ। ਇਹਦੇ ਵਿੱਚ ਆਪਣਾ ਇਹ ਜ਼ਰੂਰ ਦੇਖਣਾ ਜਿਹੜੀ ਚੀਜ਼ ਨਹੀਂ ਪਚਦੀ ਉਹ ਤੁਸੀਂ ਨਹੀਂ ਲੈਣੀ। ਹੁਣ ਇਸੇ ਦੇ ਨਾਲ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ